खालसा मेरा रूप है खास, खालसे में हो करन वास। वाहिगुरू जी का खालसा, वाहिगुरू जी की फतेह। मैं नीलम कौर TV 84 ਦੇ ਇਸ ਮਹਾਨ ਨਗਰ ਕੀਰਤਨ ਵਿੱਚ ਨਿੱਘਾ ਸਵਾਗਤ ਕਰਦੀ ਹਾਂ, ਜਿਹੜਾ ਕਿ ਕਾਰਟਰੇਟ ਨਿਊ ਜਰਸੀ ਸਿੰਘ ਸਭਾ ਤੇ ਗੁਰਦੁਆਰਾ ਦਸ਼ਮੇਸ਼ ਦਰਬਾਰ ਦੀਆਂ ਸਿੱਖ ਸੰਗਤਾਂ ਦੇ ਜਿਹੜੇ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਨਗਰ ਕੀਰਤਨ ਹੈ ਜਿਹੜਾ ਸਜਾਇਆ ਜਾ ਰਿਹਾ। 15ਵਾਂ ਮਹਾਨ ਨਗਰ ਕੀਰਤਨ ਹੈ ਔਰ ਇਹ ਖਾਲਸਾ ਸਾਜਨਾ ਦਿਵਸ ਨੂੰ ਜਿਹੜਾ ਸਮਰਪਿਤ ਹੈ। ਸੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਸ ਨੂੰ ਬੜੇ ਹੀ ਸ਼ਰਧਾਪੂਰਵਕ ਤਰੀਕੇ ਨਾਲ ਸਿੱਖ ਸੰਗਤਾਂ ਜਿਹੜੀਆਂ ਨੇ ਉਹ ਸਜਾ ਰਹੀਆਂ ਨੇ। ਸੋ ਵਿਊਅਰਸ, ਆਪਾਂ ਤੁਹਾਨੂੰ ਇਸ ਜਿਹੜਾ ਨਗਰ ਕੀਰਤਨ ਦੀਆਂ ਜਿਹੜੀਆਂ ਬਹੁਤ ਹੀ ਵਧੀਆ ਜਿਹੜੀਆਂ ਤਸਵੀਰਾਂ ਨੇ ਉਹ ਦਿਖਾਵਾਂਗੇ। ਔਰ ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਬਾਰਿਸ਼ ਵੀ ਬੜੀ ਤੇਜ਼ੀ ਨਾਲ ਜਿਹੜੀ ਹੈ ਉਹ ਪੈ ਰਹੀ ਹੈ ਔਰ ਮੌਸਮ ਵੀ ਕਾਫੀ ਖਰਾਬ ਹੈ, ਪਰ ਉਸ ਦੇ ਬਾਵਜੂਦ ਵੀ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਜਿਹੜੇ ਬੱਚਿਆਂ ਦਾ ਇਕੱਠ ਵੀ ਤੁਸੀਂ ਦੇਖ ਰਹੇ ਹੋ ਇਸ ਨਗਰ ਕੀਰਤਨ ਦੇ ਵਿੱਚ, ਕਿਉਂਕਿ ਥੋੜੇ ਹੀ ਪਲਾਂ ਦੇ ਵਿੱਚ ਜਿਹੜਾ ਇਹ ਨਗਰ ਕੀਰਤਨ ਸਜਾਇਆ ਜਾਵੇਗਾ। ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਰਹਿਨੁਮਾਈ ਹੇਠ ਹੋਰ ਪੰਜ ਪਿਆਰਿਆਂ ਦੀ ਅਗਵਾਈ ਦੇ ਹੇਠ ਜਿਹੜਾ ਇਹ ਨਗਰ ਕੀਰਤਨ ਜਿਹੜਾ ਇਹ ਸਜਾਇਆ ਜਾਏਗਾ। ਆਪਾਂ ਸਿੱਖ ਸੰਗਤਾਂ ਨੂੰ ਇਸ ਮਹਾਨ ਨਗਰ ਕੀਰਤਨ ਦੀਆਂ ਲੱਖ ਵਧਾਈਆਂ ਪੇਸ਼ ਕਰਦੇ ਹਾਂ। ਔਰ TV 84 ਦੀ ਜਿਹੜੀ ਟੀਮ ਹੈ ਇਸ ਨੂੰ ਫੁੱਲੀ ਕਵਰ ਕਰਨ ਵਾਸਤੇ ਪਹੁੰਚ ਚੁੱਕੀ ਹੈ। ਔਰ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਜਿਹੜਾ ਇਸ ਜਿਹੜੇ ਕਾਰਟਰੇਟ ਨਿਊ ਯਾਰਕ ਜਿਹੜੇ ਵਿੱਚ ਜਿਹੜੇ ਸਿੱਖ ਰਹਿੰਦੇ ਨੇ ਉਹ ਕਾਫੀ ਜ਼ਿਆਦਾ ਗਿਣਤੀ ਦੇ ਵਿੱਚ ਰਹਿੰਦੇ ਨੇ ਔਰ ਇਸ ਅਸਥਾਨ ਨੂੰ ਨਨਕਾਣਾ ਸਾਹਿਬ ਦੇ ਨਾਮ ਵੀ ਨਾਲ ਜਾਣਿਆ ਜਾਂਦਾ। ਔਰ ਇੱਥੇ ਜਿਹੜਾ ਆਪਾਂ ਜਿੱਥੇ ਖੜੇ ਹਾਂ ਇਹ ਸਿਟੀ ਹਾਲ ਹੈ। ਸੋ ਇੱਥੇ ਸਿਟੀ ਹਾਲ ਦੇ ਜਿਹੜੇ ਮੇਅਰ ਨੇ, ਜਿਹੜੇ ਇੱਥੋਂ ਦੇ ਨਿਊ ਜਰਸੀ ਦੇ ਮੇਅਰ ਨੇ ਔਰ ਕੌਂਸਲੇਟਾਂ ਦੀ ਜਿਹੜੇ ਉਹਨਾਂ ਦੇ ਸ਼ਮੂਲੀਅਤ ਹੋਵੇਗੀ ਅਤੇ ਉਹਨਾਂ ਦੇ ਹੁੰਦਿਆਂ ਹੀ ਜਿਹੜੀ ਉਹਨਾਂ ਦੀ ਪ੍ਰੈਜ਼ੈਂਸ ਦੇ ਵਿੱਚ ਜਿਹੜਾ ਅਮਰੀਕਨ ਝੰਡੇ ਦੇ ਨਾਲ ਆਪਣਾ ਜਿਹੜਾ ਖਾਲਸਾਈ ਜਿਹੜਾ ਆਪਣਾ ਝੰਡਾ ਹੈਗਾ, ਆਪਣਾ ਨਿਸ਼ਾਨ ਸਾਹਿਬ ਹੈਗਾ ਹੈ, ਉਹ ਚੜਾਇਆ ਜਾਏਗਾ। ਸੋ ਅਸੀਂ ਜਦੋਂ ਇਹ ਨਗਰ ਕੀਰਤਨ ਚੱਲੇਗਾ ਉਸ ਦੇ ਨਾਲ ਜਿਹੜੀਆਂ ਆਪਾਂ ਸਿੱਖ ਸੰਗਤਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਔਰ ਜਿਹੜੀਆਂ ਪ੍ਰਬੰਧਕ ਕਮੇਟੀਆਂ ਜਿਹੜੇ ਆਪਣੇ ਪੰਥਕ ਜਿਹੜੇ ਬੁਲਾਰੇ ਨੇ ਉਹਨਾਂ ਨਾਲ ਵੀ ਆਪਾਂ ਵਿਚਾਰਾਂ ਦੀ ਸਾਂਝ ਪਾਵਾਂਗੇ। ਸੋ ਮੈਂ ਚਾਹਾਂਗੀ ਕਿ ਤੁਸੀਂ TV 84 ਦੇ ਨਾਲ ਔਰ ਮੇਰੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਆਉਣ ਵਾਲੇ ਕੁਝ ਹੀ ਪਲਾਂ ਦੇ ਵਿੱਚ ਜਿਹੜਾ ਇਹ ਨਗਰ ਕੀਰਤਨ ਦੀਆਂ ਜਿਹੜੀਆਂ ਤਿਆਰੀਆਂ ਵੀ ਹੋ ਰਹੀਆਂ ਨੇ ਔਰ ਇਹ ਸਜਾਇਆ ਵੀ ਜਾਵੇਗਾ। ਔਰ ਸੋ ਵਿਊਅਰਸ, ਪਹਿਲਾਂ ਇਸ ਜਿੱਥੇ ਆਪਾਂ ਖੜੇ ਹਾਂ ਇਸ ਸਿਟੀ ਹਾਲ ਦੇ ਵਿੱਚ ਇੱਥੇ ਜਿਹੜੇ ਛੋਟੇ ਬੱਚਿਆਂ ਵੱਲੋਂ ਜਿਹੜੇ ਨੇ ਉਹ ਗੁਰਬਾਣੀ ਸ਼ਬਦ ਦੇ ਜਿਹੜੇ ਨੇ ਉਹ ਜਿਸ ਤਰ੍ਹਾਂ ਕਿ ਤੁਸੀਂ ਸੁਣ ਰਹੇ ਹੋ ਕਿ ਉਹ ਚੱਲ ਰਹੇ ਨੇ। ਸੋ ਮੈਂ ਚਾਹਾਂਗੀ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। जब आपकी ओद ने दान बिलन अत हिरण मैं तब जूझ मरो अत हिरण मैं तब जूझ मरो बोले सोनिहार सत श्री अकाल बोले सोनिहार सत श्री अकाल। देह शिवा मन मोहे शुभ कर मन दे कब हो न डरो शुभ कर मन दे कब हो न डरो। देह शिवा मन मोहे शुभ कर मन दे कब हो न डरो शुभ कर मन दे कब हो न डरो। बोले सोनिहार सत श्री अकाल 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 बोले सोनिहार सत श्री अकाल। वाहिगुरू जी का खालसा, वाहिगुरू जी की फतेह। वाहिगुरू जी का खालसा, वाहिगुरू जी की फतेह। नानक देव जी, गुरु अमर देव जी, गुरु अमरदास जी, गुरु रामदास जी, गुरु अर्जन देव जी, गुरु हरगोबिंद साहिब जी, गुरु हरराय साहिब जी, गुरु हरकृष्ण साहिब जी, गुरु तेग बहादुर जी, गुरु गोबिंद सिंह जी, धन धन श्री गुरु ग्रंथ साहिब जी। सतगुरु होए दयाल।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ अच्छे बच्चे सच कहेंगे ताई भी सोने बड़े मन मोड़े सच कहेंगे अच्छे बच्चे पाठ कर दे ताई भी सोने बड़े मन मोड़े पाठ कर दे अच्छे बच्चे सेवा कर दे ताई दे सोने बड़े मन मोड़े सेवा कर दे अच्छे बच्चे घर मन दे ताई दे सोने बड़े मन मोड़े घर मन दे अच्छे बच्चे वर्षक दे ताई दे सोने बड़े मन मोड़े वर्षक दे वाहिगुरु जी का खालसा वाहिगुरु जी की फतेह बोले सोनिहाल सत श्री अकाल Thank you.
बाबा जी केड़े काम करा जेरे नाल थानू खुश करा नाम जप वंड के छक वाहिगुरु नो सदा मन विच रख बाबा जी केड़े काम करा जेरे नाल थानू खुश करा बाबा जी केड़े काम करा जेरे नाल थानू खुश करा चूना बोल अपनी बात ना रोल गुरु संतू कदे ना डोल बाबा जी केड़े काम करा जेरे नाल थानू खुश करा बाबा जी केड़े काम करा जेरे नाल थानू खुश करा जुल्म बात जान गुनाह मुक्ते मन विच सदा हर हर बाबा जी केड़े काम करा जेरे नाल थानू खुश करा बाबा जी केड़े काम करा जेरे नाल थानू खुश करा हुम्मे तज गरीब नू कज सोनी रसा तू सिर ते सज बाबा जी केड़े काम करा जेरे नाल थानू खुश करा बाबा जी केड़े काम करा जेरे नाल थानू खुश करा सजे मार्शल किसे लेके आवाज तेरा जीवन में सदा सफल बाबा जी केड़े काम करा जेरे नाल थानू खुश करा बाबा जी केड़े काम करा जेरे नाल थानू खुश करा वाहिगुरु जी का खालसा वाहिगुरु जी की फतेह बोले ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਨੈਕਸਟ ਗਰੁੱਪ ਬਾਬਾ ਫਤਿਹ ਸਿੰਘ ਜੀ ਗਰੁੱਪ ਤੁਹਾਨੂੰ ਸ਼ਬਦ ਦੇ ਨਾਲ ਜੋੜਨਗੇ ਨਾਮ ਮਿਲੇ ਤਾਂ ਜੀਵਾ ਨਾਨਕ ਨਾਮ ਮਿਲੇ ਸਾਧ ਸੰਗਤ ਜੀ ਇਹ ਸਾਰੇ ਹੀ ਬੱਚਿਆਂ ਦੀ ਪ੍ਰੈਪਰੇਸ਼ਨ ਕਰਾਉਣ ਦੇ ਲਈ ਸਾਰੇ ਹੀ ਟੀਚਰਸ ਵੋਲੰਟੀਅਰਸ ਦਸ਼ਮੇਸ਼ ਦਰਬਾਰ ਦੀ ਮੈਨੇਜਮੈਂਟ ਦਾ ਬਹੁਤ ਹੱਥ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਡਾ ਨੈਕਸਟ ਗਰੁੱਪ ਇਸ ਤੋਂ ਬਾਅਦ ਬਾਬਾ ਜੋਰਾਵਰ ਸਿੰਘ ਜੀ ਤੱਤੀ ਤਵੀ ਉੱਤੇ ਉਹ ਵੀ ਪਲੀਜ਼ ਤਿਆਰ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ श्री वाहिगुरु जी का खालसा श्री वाहिगुरु जी की फतेह नाम लेता जीवा नानक नाम लेता जीवा नानक नाम ले तेरा कीता जातो नाही तेरा कीता जातो नाही मैनू जोग टोई नानक नाम ले मैनू जोग टोई नानक नाम ले नाम लेता जीवा नानक नाम ले नाम लेता जीवा नानक नाम ले मैंने गुनारे को गुनाही मैंने गुनारे को गुनाही आपे तरस पियोई नानक नाम ले आपे तरस पियोई नानक नाम ले नाम लेता जीवा नानक नाम ले नाम लेता जीवा नानक नाम ले तरस पिया में रहमत होई तरस पिया में रहमत होई सतगुरु सज्जन मिलिया नानक नाम ले सतगुरु सज्जन मिलिया नानक नाम ले नाम लेता जीवा नानक नाम ले नाम लेता जीवा नानक नाम ले नानक नाम लेता जीवा नानक नाम लेता जीवा तन मन दीवे हरिया नानक नाम ले तन मन दीवे हरिया नानक नाम ले नाम लेता जीवा नानक नाम ले नाम लेता जीवा नानक नाम ले श्री वाहिगुरु जी का खालसा श्री वाहिगुरु जी की फतेह बोले सोनिहाल सत श्री अकाल ਇਹ ਸਨ ਦਸ਼ਮੇਸ਼ ਦਰਬਾਰ ਗੁਰੂ ਘਰ ਅਕੈਡਮੀ ਦੇ ਬੱਚੇ ਜੋ ਆਪ ਹੀ ਨੂੰ ਸ਼ਬਦ ਗਾਇਨ ਕਰਕੇ ਸੁਣਾ ਰਹੇ ਸਨ। ਸਾਧ ਸੰਗਤ ਜੀ ਜਿੰਨੇ ਵੀ
ਇਸ ਅਕੈਡਮੀ ਦੇ ਟੀਚਰ ਹਨ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਨਾਲ ਨਾਲ ਸਾਰਾ ਜੋ ਸਿਰਾ ਹੈ ਉਹਨਾਂ ਦੇ ਮਾਪਿਆਂ ਤੇ ਬਹੁਤ ਜ਼ਿਆਦਾ ਹੈ ਕਿ ਜਿਹੜਾ ਆਪਣਾ ਟਾਈਮ ਕੱਢ ਕੇ ਇਹਨਾਂ ਨੂੰ ਗੁਰੂ ਘਰ ਦੇ ਵਿੱਚ ਲਿਆ ਕੇ ਸ਼ਬਦ ਕੀਰਤਨ ਗਾਇਨ ਸਿਖਾਉਂਦੇ ਹਨ। ਸਾਧ ਸੰਗਤ ਜੀ ਅਗਲੇ ਸ਼ਬਦ ਗਾਇਨ ਸੁਣੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਰੇ ਨਾਲ ਚੀਰ ਪਾਵੇ ਚੜਕੜੀ ਤੇ ਚਾਰ, ਆਰੇ ਨਾਲ ਚੀਰ ਪਾਵੇ ਚੜਕੜੀ ਤੇ ਚਾਰ, ਨੀਚੇ ਆਤੇ ਟੰਗ ਪਾਵੇ ਖੋਪੜੀ ਉਤਾਰ, ਨੀਚੇ ਆਤੇ ਟੰਗ ਪਾਵੇ ਖੋਪੜੀ ਉਤਾਰ, ਜਿੰਨੇ ਅਨੁਸਾਰ ਪਾਵੇ ਕਾਵੇ ਉਤਰਾਰ, ਜਿੰਨੇ ਅਨੁਸਾਰ ਪਾਵੇ ਕਾਵੇ ਉਤਰਾਰ, ਸਿੱਖੀ ਨਾਲ ਪਿਆਰ ਸਾਨੂੰ ਸਿੱਖੀ ਨਾਲ ਪਿਆਰ, ਸਿੱਖੀ ਨਾਲ ਪਿਆਰ ਸਾਨੂੰ ਸਿੱਖੀ ਨਾਲ ਪਿਆਰ, ਬੰਦ ਬੰਦ ਕੱਟ ਪਾਵੇ ਫਾਂਸੀ ਉੱਤੇ ਚਾਰ, ਬੰਦ ਬੰਦ ਕੱਟ ਪਾਵੇ ਫਾਂਸੀ ਉੱਤੇ ਚਾਰ, ਚਾਂਦਨੀ ਦੇ ਚੌਕ ਪਾਵੇ ਸੀਸ ਸਾਡੀ ਉਤਾਰ, ਚਾਂਦਨੀ ਦੇ ਚੌਕ ਪਾਵੇ ਸੀਸ ਸਾਡੀ ਉਤਾਰ, ਜੇਲਾਂ ਵਿੱਚ ਨਾਰੀਆਂ ਮੁਕਾਬਲੇ ਚ ਮਾਰ, ਜੇਲਾਂ ਵਿੱਚ ਨਾਰੀਆਂ ਮੁਕਾਬਲੇ ਚ ਮਾਰ, ਸਿੱਖੀ ਨਾਲ ਪਿਆਰ ਸਾਨੂੰ ਸਿੱਖੀ ਨਾਲ ਪਿਆਰ, ਸਿੱਖੀ ਨਾਲ ਪਿਆਰ ਸਾਨੂੰ ਸਿੱਖੀ ਨਾਲ ਪਿਆਰ, ਦੇਗਾ ਚ ਉਬਾਲ ਮਾਰ ਗੰਗਾ ਤਾਰ ਤਾਰ, ਦੇਗਾ ਚ ਉਬਾਲ ਮਾਰ ਗੰਗਾ ਤਾਰ ਤਾਰ, ਮਨ ਵਿੱਚ ਆਉਂਦਾ ਨਹੀਂ ਸਾਡੇ ਗਿਆਨ, ਮਨ ਵਿੱਚ ਆਉਂਦਾ ਨਹੀਂ ਸਾਡੇ ਗਿਆਨ, ਸਿੱਖੀ ਨਾਲ ਪਿਆਰ ਸਾਨੂੰ ਸਿੱਖੀ ਨਾਲ ਪਿਆਰ, ਸਿੱਖੀ ਨਾਲ ਪਿਆਰ ਸਾਨੂੰ ਸਿੱਖੀ ਨਾਲ ਪਿਆਰ, ਸਿੱਖੀ ਸਾਡੇ ਜਿੰਦ, ਸਿੱਖੀ ਸਾਡੇ ਜਾਨ, ਸਿੱਖੀ ਸਾਡੇ ਜਿੰਦ, ਸਿੱਖੀ ਸਾਡੇ ਜਾਨ, ਸਿੱਖੀ ਸਾਡੇ ਨੈਣ, ਸਿੱਖੀ ਹੀ ਪੁਰਾਨ, ਸਿੱਖੀ ਸਾਡੇ ਨੈਣ, ਸਿੱਖੀ ਹੀ ਪੁਰਾਨ, ਸਿੱਖੀ ਉਤੋਂ ਜਾਏ ਸਦਾ ਸਦਾ ਗੁਰਬਾਨ, ਸਿੱਖੀ ਉਤੋਂ ਜਾਏ ਸਦਾ ਸਦਾ ਗੁਰਬਾਨ, ਸਿੱਖੀ ਨਾਲ ਪਿਆਰ ਸਾਨੂੰ ਸਿੱਖੀ ਨਾਲ ਪਿਆਰ, ਸਿੱਖੀ ਨਾਲ ਪਿਆਰ ਸਾਨੂੰ ਸਿੱਖੀ ਨਾਲ ਪਿਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਵਾਹਿਗੁਰੂ ਜੀ ਕਾ ਖਾਲਸਾ, ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸਾ ਮੇਰੋ ਕਰੋ ਨਿਵਾਸ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸਾ ਮੇਰੋ ਕਰੋ ਨਿਵਾਸ, ਖਾਲਸਾ ਮੇਰੋ ਮੁਖ ਹੈ ਅੰਗਾ, ਖਾਲਸਾ ਇਹੋ ਸਤ ਸਤ ਸੰਗਾ, ਖਾਲਸਾ ਮੇਰੋ ਮਿੱਤ ਸਖਾਈ, ਖਾਲਸਾ ਮਾਤ ਪਿਤਾ ਸੁਖਦਾਈ, ਖਾਲਸਾ ਮੇਰੀ ਜਾਤ ਪਤ, ਖਾਲਸਾ ਸੋਮਾ ਕੋ ਉਤਪਤ, ਖਾਲਸਾ ਮੇਰੋ ਪਵਨ ਭੰਡਾਰਾ, ਖਾਲਸਾ ਕਰ ਮੇਰੋ ਸਤਿਕਾਰਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸਾ ਮੈਂ ਹੋ ਕਰੋ ਨਿਵਾਸ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸਾ ਮੈਂ ਹੋ ਕਰੋ ਨਿਵਾਸ, ਖਾਲਸਾ ਮੇਰੋ ਪਿੰਡ ਪ੍ਰਾਨ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਬੁੱਧਰ ਗਿਆਨ, ਖਾਲਸਾ ਕਾਹੋ ਦਰੋ ਧਿਆਨ, ਖਾਲਸਾ ਕਾਲ ਪੁਰਖ की फौज, प्रत्यो खालसा परमात्म की मौज, खालसा काल पुरख की फौज, प्रत्यो खालसा परमात्म की मौज, जब लग खालसा रहने आरा, तब लग तेज के हो मैं सारा, जापेंगे जबरन की रीत, मैं न करूं इनकी प्रति, खालसा मेरो रूप है खास, खालसा मैं हो करो निवास, खालसा मेरो रूप है खास, खालसा मैं हो करो निवास। वाहिगुरु जी का खालसा, वाहिगुरु जी की फतेह। बोले सो निहाल, सत श्री अकाल। वाहिगुरु जी का ਖਾਲਸਾ ਮੇਰੋ वाहिगुरु जी का खालसा, वाहिगुरु जी की फतेह। 1699 दिन विसाखी आया, उस दिन 10वें पातशाह एक दीवान सजाया, तेरे उठे कोई सुरमा तली के करके, लोड़ है एक शीश की आख्या उस सच्चे, 2-3 बार पातशाह जब मंग बुलाई, तेरा हमें आके सी फतेह बुलाई, कहता कल किता पातशाह ना तेरा बंदा, मार छुपावे रख ले ये तेरा बंदा, आख्या फिर ललकार के
कोई उठे बहादुर तरह एक जाट सी आ होया हाजर तीजी बार जो पातशाह मुखों फरमाया मुखों चुन जो तो बीसी सी नसा आया चौथी बार गुरु जी ने मन ओह दड़ाई साहिब चंद सी उठिया जो जात नहीं पंजवी बार गुरु जी मुड़ दीवान च आए उच्ची सारी गरज के सन वचन सुनाए हिम्मत राय सी उठिया जो जाता मेरा कहना मैं तैयार हां कर सुहा चेहरा बंद सिंह उन्हां दे नाल सन जलबार आए पैन के बाने केसरी नवे रूप सजाए पंच के आगे साज के खालसा पंच सजाया एको बाटे विच सी अमृत छकाया उसे बाटे विचों अमृत मुंह नूं लाया आपे गुरु ते आपे ही चेला अखवाया आपे गुरु ते आपे ही चेला अखवाया बोले सो निहाल श्री अकाल वाहिगुरु जी का खालसा वाहिगुरु जी की फतेह वाहिगुरु जी का खालसा वाहिगुरु जी की फतेह तू निशानी जीत की आज तू ही जगवीर तू निशानी जीत की आज तू ही जगवीर आज तू ही जगवीर तू निशानी जीत की आज तू ही जगवीर निशानी
शुभ कर मन दे कब हो न डरो शुभ कर मन दे कब हो न डरो हर सो जब जाए लड़ो निश्चय करे अपनी जीत करो निश्चय करे अपनी जीत करो बोले सोनिहार सत श्री अकाल बोले सोनिहार सत श्री अकाल अपने ही मन को लालच हो गुण को चरो हे लालच हो गुण को चरो बोले सोनिहार सत श्री अकाल बोले सोनिहार सत श्री अकाल लाग विरोध निदान बने अत ही रण में तब जूझ मरो अत ही रण में तब जूझ मरो बोले सोनिहार सत श्री अकाल 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 वाहिगुरु जी का खालसा वाहिगुरु जी की फतेह
दोनों के आदि से हिंदू व मुसलमान आदमी और मैंने फूल बनाते गली थे। अरे I got Welcome to our town center. Welcome to our Sikh flag raising as we celebrate the birth of Sikhism. Let me take a moment to acknowledge some of our dignitaries with us here today. Joining us in the great city of Linden, our good friend Mayor Heather Garstad, around the world. Our council president and deputy mayor and member of the Punjabi community, Ajbar Johal. Councilman Jorge Diaz. And former governor and current resident, Jim McGregor. We're here to celebrate Sikhism. And we celebrate democratic nation states throughout the years and throughout the day with flag-raising ceremonies conducted here at our Memorial Municipal Building and Town Center. I want you to take a moment and look at the building to the south. It says Memorial Municipal Building. You see the soldier and the sailor. You see the American bald eagle and the crest of the United States of America. That building was built after World War I. It is the only Memorial Municipal Hall left in New Jersey that's still in existence today. The last one, Jim McGreevy tore down. Remember that one? Whereas 26 million residents worldwide identify with the Sikh faith. Whereas Sikhism is a monotheistic faith stressing the equality of all men and women. Whereas the Sikh religion was founded by the first Sikh guru, Guru Nanak Sahib Ji, in 1469, shaped by many successors in the 16th and 17th centuries. Whereas Sikhs share the primary beliefs of meditation and living in the remembrance of God,
earning a living by honest means and sharing the fruits of one's labor with family, friends, and community. Whereas the Sikh community is an integral part of Carteret's rich cultural diversity. Today, I, Mayor Dan Ryman of the Borough of Carteret, in conjunction with the Borough Council and the County of Middlesex, do hereby honor and acknowledge Saturday, May 20th as Carteret's official celebration and anniversary of Sikhism. We request that all nationalities stand allied with the Sikhs in helping observe this anniversary as we honor the flag-raising ceremony conducted here at Borough Hall in our town center. Before we raise the flag, I'm going to ask our Council President to come up for a few words. Please welcome Council President A.J. Johal. ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਅੱਜ ਬਹੁਤ ਖੁਸ਼ੀ ਹੋਈ ਆ ਕਿ ਆਪਾਂ ਸਾਰੇ ਰਲ ਕੇ ਸਿੱਖ ਡੇ ਪਰੇਡ ਮਨਾ ਰਹੇ ਹਾਂ ਕਾਟਰੇਟ 'ਚ। ਰੀਅਲੀ ਥੈਂਕ ਯੂ ਫॉर ਦਿਸ ਐਵਰੀਬਾਡੀ ਕਮਿੰਗ ਆਊਟ ਕਿ ਰੇਨ ਦੇ ਵਿੱਚ ਇੰਨਾ ਈਜ਼ੀ ਨਹੀਂ ਹੈਗਾ ਬਟ ਵੀ ਸਟਿਲ ਸੈਲੀਬ੍ਰੇਟਿੰਗ ਆਵਰ ਦ ਪਰੇਡ ਟੁਡੇ। ਥੈਂਕ ਯੂ ਵੈਰੀ ਮਚ। Thank you, AJ. As AJ mentioned, despite the bad weather, we're going to come out to celebrate Sikhism in our community. Let me introduce for a few brief remarks our friend, our mayor from the neighboring city of Linden, Derek Armstead. Mayor. Thank you. Thank you, Mayor. Congratulations to you all. We do know how important the Sikhs are, not to this country, not to this area, but what they all stood for. They were the warriors, the protectors, and we're so happy that you're all here today and continue to be a thriving part of the Carteret community and all of the communities around here. So God bless you all, and thank you for coming out today. Thank you, Mayor. Thank you for taking time to be here with us today. And finally, but of course not least but last, can you hear me? Yeah. Please welcome former Governor Jim McGreevey. Sat Shri Akal. I just wanted to thank Mayor Ryman. I'm particularly honored that Mayor Ryman honors the Sikh community every year, understands its strength and its power. And again, I had the great pleasure of visiting the Golden Temple. The food here is almost as good as it was in the Golden Temple, almost. But on a serious note, it was a great pleasure to be in the Punjab, to meet Chief Minister Badal, and to see the strength of the Sikh community. So again, as a son of Carteret, and I'm here with my sister Sharon, who's very involved with the community, I want to say thank you. I want to say thank you for the blessings of this day, for the Sikh community, but particularly our mayor, our council president, who embraces the Sikh community, its strength as one Carteret, one people. Thank you. Thank you. Thank you, Governor. Vaheguru Ji Ka Khalsa, Vaheguru Ji Ki Fateh. So I would like to thank Mr. Mayor of Carteret, former Governor and Mayor of Linden, Jim McGreevey, and other city officials to join us on this auspicious occasion of Khalsa Day Parade here that we celebrate every year. And this parade is dedicated to the Khalsa Sadhana Divas. So Shri Guru Gobind Singh Maharaj Ji, who started the Khalsa, who Pargate of the Khalsa on 1699. And this is the 5th Nagar Kirtan that we all came together and celebrate on the land of Carteret. So I'm thankful to mayors, I'm thankful to his administration who help us to put together this good big event. So we are very thankful, and I'm also thankful to all the Sangat here. Due to this bad weather, they are still, we can see the people are flowing in. So I'm thankful to you all. So we are almost on the time. So as the next step, we are going to have our flag ceremony. So ਆਪਾਂ ਜਿਹੜਾ next program ਹੈਗਾ ਆ ਉਹ ਨਿਸ਼ਾਨ ਆਪਣਾ ਜਿਹੜਾ ਖਾਲਸਾ ਨਿਸ਼ਾਨ ਹੈ ਉਹਦੇ ਚਲਾਉਣ ਦੀ ਜਿਹੜੀ ਸੇਵਾ ਹੈ ਉਹਦੀ ਹੈ। ਸੋ ਮੈਂ ਬੇਨਤੀ ਕਰਦਾ ਹਾਂ ਕਿ ਗੁਰੂ ਘਰਾਂ ਦੇ ਸਿੰਘ ਸਭਾ ਅਤੇ ਦਸ਼ਮੇਸ਼ ਦਰਬਾਰ ਦੇ ਮੁੱਖ ਪ੍ਰਬੰਧਕ ਭਾਈ ਕੇਵਲ ਸਿੰਘ ਜੀ ਅਤੇ ਭਾਈ ਇੰਦਰਜੀਤ ਸਿੰਘ ਜੀ ਅਤੇ ਹੋਰ ਹੈਡ ਗ੍ਰੰਥੀ ਸਾਹਿਬ ਜੀ ਦਾ ਤਾਂ ਕਿ ਅਸੀਂ ਉਸ ਜੋ ਫਲੈਗ ਸੈਰੇਮਨੀ ਹੈ ਉਸ ਪ੍ਰੋਗਰਾਮ ਨੂੰ ਅੱਗੇ ਵਧਾ ਸਕੀਏ। ਸੋ ਭਾਈ ਆਓ ਆਪਾਂ ਹੁਣ ਰਲ ਮਿਲ ਕੇ ਨਿਸ਼ਾਨ ਸਾਹਿਬ ਦੀ ਚਲਾਉਣ ਦੀ ਸੇਵਾ ਕਰਨੀ ਹੈ। ਸੋ ਮੈਂ ਬੇਨਤੀ ਕਰਦਾ ਹਾਂ ਇੱਕ ਵਾਰ ਫਿਰ ਪ੍ਰਬੰਧਕਾਂ ਨੂੰ ਕਿ ਆਪ ਜੀ ਅੱਗੇ ਆਓ ਤਾਂ ਕਿ ਅਸੀਂ ਜਿਹੜਾ ਫਲੈਗ ਸੈਰੇਮਨੀ ਹੈ ਨਿਸ਼ਾਨ ਸਾਹਿਬ ਚਲਾਉਣ ਦੀ ਜਿਹੜੀ ਸੇਵਾ ਹੈ ਉਹਨੂੰ ਆਰੰਭ ਕਰ ਸਕੀਏ। ਸੋ ਮੈਂ ਬੇਨਤੀ ਕਰਾਂਗਾ ਸਮੂਹ ਸੰਗਤ ਨੂੰ ਕਿਰਪਾ ਕਰਕੇ ਆਪ ਜੀ ਪਲੀਜ਼ ਥੋੜੇ ਥੋੜੇ ਪਿੱਛੇ ਹੋ ਜਾਓ ਤਾਂ ਕਿ ਅਸੀਂ
ਨੈਸ਼ਨਲ ਐਂਥਮ ਜਿਹੜੀ ਹੈਗੀ ਆ ਸੋ ਵਿਊਅਰਸ ਹੁਣ ਤੱਕ ਤੁਸੀਂ ਦੇਖ ਚੁੱਕੇ ਹੋ ਜਿਹੜੇ ਸਿਟੀ ਹਾਲ ਦੇ ਵਿੱਚ ਛੋਟੇ ਛੋਟੇ ਬੱਚਿਆਂ ਨੇ ਬੜੇ ਹੀ ਉਦਾਸਪਿਨਾ ਜਿਹੜਾ ਕੀਰਤਨ ਹੈ ਉਹ ਕੀਤਾ, ਕਵਿਤਾਵਾਂ ਵੀ ਸੁਣਾਈਆਂ ਨੇ ਔਰ ਜਿਸ ਤਰ੍ਹਾਂ ਕਿ ਸ਼ਾਸਤਰ ਵਿਦਿਆ ਜਿਹੜਾ ਗੱਤਕਾ ਵੀ ਉਹ ਵੀ ਤੁਸੀਂ ਦੇਖਿਆ ਔਰ ਜਿਹੜਾ ਇੱਥੋਂ ਦੇ ਮੇਅਰ ਨੇ ਉਹਨਾਂ ਨੇ ਵੀ ਆਪਣੇ ਜਿਹੜੇ ਵਿਚਾਰ ਨੇ ਤੁਹਾਡੇ ਨਾਲ ਸਾਂਝੇ ਕੀਤੇ ਨੇ। ਸੋ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਵੀ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੀਆਂ ਛਤਰੀਆਂ ਨਾਲ ਛਤਰੀਆਂ ਟਕਰਾ ਰਹੀਆਂ, ਵੈਦਰ ਬਹੁਤ ਖਰਾਬ ਹੈ ਪਰ ਜਿਸ ਤਰ੍ਹਾਂ ਵੀ ਹੋ ਸਕਿਆ ਅਸੀਂ ਤੁਹਾਡੇ ਰੂਬਰੂ ਹੋਣ ਜਾ ਰਹੇ ਹਾਂ। ਸੋ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਕਾਰਟਰੇਟ ਸਿਟੀ ਸੈਂਟਰ ਦੇ ਬਾਹਰ ਜਿੱਥੇ ਕਿ ਅਮਰੀਕਨ ਔਰ ਕੈਲੀਫੋਰਨੀਆ ਝੰਡੇ ਦੇ ਨਾਲ ਖਾਲਸਾਈ ਝੰਡਾ ਵੀ ਝੁਲਾਇਆ ਗਿਆ ਹੈ ਔਰ ਇਹ 15ਵੀਂ ਸਿੱਖ ਡੇ ਪੈਰੇਡ ਹੈ, ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਹੈ। ਔਰ ਜਿਵੇਂ ਕੱਲ ਦੇ ਸੱਚੋ ਸੱਚ ਪ੍ਰੋਗਰਾਮ 'ਚ ਵੀ ਮੈਂ ਕਿਹਾ ਸੀ ਕਿ ਬਹੁਤ ਸਾਰੀਆਂ ਚੀਜ਼ਾਂ ਬੇਸ਼ੱਕ ਐਜ਼ ਏ ਸਿੰਬਲ ਸ਼ੁਰੂ ਹੁੰਦੀਆਂ ਨੇ ਪਰ ਉਹ ਇੱਕ ਪਰੰਪਰਾ ਬਣ ਜਾਂਦੀਆਂ ਨੇ। ਕਾਰਟਰੇਟ ਉਹਨਾਂ ਗੁਰੂ ਘਰਾਂ 'ਚੋਂ ਹੈ, ਦੋ ਗੁਰੂ ਘਰ ਨੇ ਇੱਥੇ, ਸਿੰਘ ਸਭਾ ਦਸ਼ਮੇਸ਼ ਦਰਬਾਰ, ਜਿਨ੍ਹਾਂ ਨੇ 15 ਸਾਲ ਪਹਿਲਾਂ ਇਹ ਸ਼ੁਰੂਆਤ ਕੀਤੀ ਕਿ ਸਿਟੀ ਸੈਂਟਰ 'ਚ ਅਮਰੀਕਨ ਔਰ ਨਿਊ ਜਰਸੀ ਦੇ ਝੰਡੇ ਦੇ ਨਾਲ ਜਿਹੜਾ ਹੈ ਉਹ ਖਾਲਸੇ ਦਾ ਝੰਡਾ ਵੀ ਝੁਲਾਇਆ ਜਾਏ। ਔਰ ਅੱਜ ਅਸੀਂ ਬਹੁਤ ਸਾਰੇ ਕੈਨੇਡਾ, ਅਮਰੀਕਾ ਔਰ ਬਾਕੀ ਥਾਵਾਂ 'ਤੇ ਵੀ ਦੇਖਦੇ ਹਾਂ ਕਿ ਇਹ ਰੁਝਾਨ ਕਾਫੀ ਪਪੂਲਰ ਹੈ। ਬੇਸ਼ੱਕ ਮੀਂਹ ਪੂਰਾ ਮਿਹਰਬਾਨ ਹੈ ਔਰ ਮੈਂ ਸਮਝਦਾ ਵੀ ਇਹ ਵੀ ਮੀਂਹੋਂ ਪਿਆ ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ, ਵਾਹਿਗੁਰੂ ਦੇ ਹੁਕਮ 'ਚ ਹੁੰਦਾ। ਲੇਕਿਨ ਜਿਹੜਾ ਉਤਸ਼ਾਹ ਹੈ ਔਰ ਐਤਕੀ ਇਸ ਵਾਰ ਜਿੰਨੀਆਂ ਵੀ ਪੈਰੇਡਸ ਦੇ ਵਿੱਚ ਅਸੀਂ ਸ਼ਮੂਲੀਅਤ ਕੀਤੀ, ਨਿਊਯਾਰਕ ਹੋਏ, ਕੈਲੀਫੋਰਨੀਆ ਹੋਏ, ਸਰੀ ਹੋਏ ਜਾਂ ਈਵਨ ਟੋਰਾਂਟੋ ਜਿੱਥੇ ਭਾਵੇਂ ਅਸੀਂ ਨਹੀਂ ਗਏ ਪਰ ਦੋਵੇਂ ਹੀ ਨਗਰ ਕੀਰਤਨ ਉੱਥੇ ਮੀਂਹ ਦੇ ਵਿੱਚ ਹੀ ਹੋਏ ਨੇ। ਅੱਜ ਵੀ ਅਸੀਂ ਦੇਖ ਰਹੇ ਹਾਂ ਕਿ ਚਾਰ ਚੁਫੇਰੇ ਛਤਰੀਆਂ ਨੇ, ਲੇਕਿਨ ਉਤਸ਼ਾਹ ਜਿਹੜਾ ਹੈ ਉਹ ਰਿਮਾਰਕੇਬਲ ਹੈ ਔਰ ਬਹੁਤ ਜਲਦੀ ਨਗਰ ਕੀਰਤਨ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਪਾਰਕ ਦੇ ਵਿੱਚ ਐਂਡ ਹੋਏਗਾ ਔਰ ਉੱਥੇ ਫਿਰ ਜਿਹੜਾ ਹੈ ਉਹ ਖੁੱਲ੍ਹ ਕੇ ਜਿਹੜੇ ਆਪਣੇ ਵਿਚਾਰ ਹੋਣਗੇ। ਸੋ ਖਾਲਿਸਤਾਨ ਦੀ ਗੱਲ ਕੀਤੇ ਬਿਨਾਂ ਗੱਲ ਮੁਕੰਮਲ ਨਹੀਂ ਹੋਣੀ। ਇਹ 15ਵੀਂ ਸਿੱਖ ਡੇ ਪੈਰੇਡ ਜਿੱਥੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਹੈ, ਉੱਥੇ ਹੀ ਭਾਈ ਅੰਮ੍ਰਿਤਪਾਲ ਸਿੰਘ ਜਿਹੜੇ ਕਿ ਇਸ ਵੇਲੇ ਨੈਸ਼ਨਲ ਸਿਕਿਉਰਿਟੀ ਐਕਟ ਦੇ ਥੱਲੇ ਪੰਜਾਬ ਤੋਂ 2900 ਕਿਲੋਮੀਟਰ ਦੂਰ ਡਿਬਰੂਗੜ੍ਹ 'ਚ ਆਪਣੇ 9 ਹੋਰ ਸਾਥੀਆਂ ਦੇ ਨਾਲ ਰੱਖੇ ਹੋਏ ਨੇ, ਉਹਨਾਂ ਦੀ ਰਿਹਾਈ ਦੀ ਮੰਗ ਵੀ ਜਿਹੜੀ ਹੈ ਹੁਣ ਸਿੱਖ ਪੰਥ ਦੇ ਵਿੱਚ ਜ਼ੋਰ ਫੜ ਰਹੀ ਹੈ। ਔਰ ਅਸੀਂ ਸਮਝਦੇ ਹਾਂ ਵੀ ਅਲਟੀਮੇਟਲੀ ਗੁਲਾਮੀ ਹਰ ਜਿਸ ਪਾਸਿਓਂ ਮਰਜ਼ੀ ਗੱਲ ਕਰ ਲਈਏ, ਹਰ ਬਿਮਾਰੀ ਦੀ ਜੇ ਜੜ ਨਾ ਲੱਭਾਂਗੇ ਤਾਂ ਉਹਦਾ ਹੱਲ ਨਹੀਂ ਹੋਏਗਾ। ਸੋ ਸਾਡੀਆਂ ਜਿੰਨੀਆਂ ਬਿਮਾਰੀਆਂ ਨੇ ਉਹਨਾਂ ਦੀ ਜੜ ਗੁਲਾਮੀ ਹੈ ਔਰ ਖਾਲਿਸਤਾਨ ਨੂੰ ਆਜ਼ਾਦ ਕਰਵਾਉਣਾ ਇਹ ਸਾਡਾ ਮਕਸਦ ਹੋਣਾ ਚਾਹੀਦਾ ਹੈ। ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ, ਔਰ ਇਹੀ ਸਾਡਾ ਸੁਨੇਹਾ ਹੈ, ਖਾਲਿਸਤਾਨ ਜ਼ਿੰਦਾਬਾਦ। ਜੀ ਵਿਊਅਰਸ ਤੁਸੀਂ ਡਾਕਟਰ ਸਾਹਿਬ ਦੇ ਵਿਚਾਰ ਸੁਣੇ ਨੇ ਔਰ ਜਿਸ ਤਰ੍ਹਾਂ ਕਿ ਮੌਸਮ ਤੇ ਕਾਫੀ ਖਰਾਬ ਹੈ ਪਰ ਫਿਰ ਵੀ ਅਸੀਂ ਜਿਹੜੇ ਆਪਣੇ ਇੱਥੋਂ ਦੀਆਂ ਸਿੱਖ ਸੰਗਤਾਂ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲਾਂ ਤਾਂ ਵਿਸਾਖੀ ਦੇ ਪਰਬ ਦੀਆਂ ਸਾਰੀ ਸਿੱਖ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਜੀ। ਤੇ ਦੂਸਰੀ ਗੱਲ ਹੈ ਜੀ, ਅੱਜ ਦਾ ਦਿਨ ਜਿਹੜਾ ਚੜ੍ਹਦੀ ਕਲਾ ਦਾ ਪ੍ਰਤੀਕ ਆ ਤੇ ਜੋ ਪਿਛਲੀਆਂ ਸਰਕਾਰਾਂ ਸਾਡੇ ਨਾਲ ਕਰਦੀਆਂ ਰਹੀਆਂ ਹੁਣ ਦੀ ਉਹ ਵੀ ਗੱਲ ਜਿਹੜੀ ਕਰਨੀ ਹੈ ਜੋ ਕਿਸ ਸਮੇਂ ਦੀ ਉਹ ਕਰਨੀ ਚਾਹੀਦੀ ਹੈ ਜੀ। ਤੇ ਬਸ ਇੱਕੋ ਹੀ ਮੈਸੇਜ ਹੈ ਕਿ ਜਿੰਨਾ ਚਿਰ ਸਿੱਖ ਕੌਮ ਦਾ ਇੱਕ ਬੱਚਾ ਵੀ ਜਿਉਂਦਾ ਅਸੀਂ ਡਟੇ ਰਵਾਂਗੇ ਆਪਣੇ ਹੱਕ ਵਾਸਤੇ, ਇਨਸਾਫ ਵਾਸਤੇ। ਜੋ ਸਾਡੇ ਨਾਲ ਹੋਇਆ ਉਹਦਾ ਹਿਸਾਬ ਵੀ ਇੱਕ ਦਿਨ ਜ਼ਰੂਰ ਲਵਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ। ਸੋ ਵਿਊਅਰਸ ਇਹਨਾਂ ਨੇ ਜਿਹੜੇ ਪੰਜਾਬ ਦੇ ਹਵਾਲੇ ਨਾਲ ਗੱਲਬਾਤ ਕੀਤੀ ਹੈ ਕਿ ਪੰਜਾਬ ਵਿੱਚ ਜਿਹੜੇ ਹਾਲਾਤ ਬਣੇ ਹੋਏ ਨੇ ਉਹਨਾਂ ਬਾਰੇ ਆਪਣਾ ਮੈਸੇਜ ਦਿੱਤਾ ਹੈ। ਸੋ ਆਪਾਂ ਲੜਦੇ ਰਵਾਂਗੇ ਐਂਡ ਤੱਕ। ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਬੋਲੋ ਕੋਈ ਗੱਲ। ਹਾਂਜੀ ਵਾਹਿਗੁਰੂ ਜੀ ਅੱਗੇ ਆ ਜਾਓ, ਅੱਗੇ ਆ ਜਾਓ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ 15ਵਾਂ ਨਗਰ ਕੀਰਤਨ ਜੋ ਕਿ ਕਾਰਟਰੇਟ ਵਿਖੇ ਬੜੀ ਹੁਮ-ਹੁਮਾ ਕੇ ਸੰਗਤਾਂ ਬੜੇ ਪਿਆਰ ਨਾਲ ਪਹੁੰਚਦੀਆਂ ਨੇ। ਇੱਥੇ ਜਿੱਥੇ ਖਾਲਸੇ ਦੇ ਨਿਸ਼ਾਨ ਸਾਹਿਬ ਚਲਾਏ ਜਾਂਦੇ ਨੇ ਸੋ ਉਹਦੇ ਨਾਲ ਹੀ ਨਗਰ ਕੀਰਤਨ ਕੱਢਿਆ ਜਾਂਦਾ ਜਿਸ ਦੇ ਵਿੱਚ ਬਹੁਤ ਵੱਡੀ ਗਿਣਤੀ ਸੰਗਤਾਂ ਪਹੁੰਚੀਆਂ। ਵੈਦਰ ਖਰਾਬ ਹੋਣ ਦੇ ਬਾਵਜੂਦ ਵੀ ਇਸ ਸਮੁੱਚੇ ਮਹਾਨ ਦਿਹਾੜੇ ਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ।
ਤੇ ਅਸੀਂ TV 84 ਦੀ ਵੀ ਸ਼ਲਾਘਾ ਕਰਦੇ ਹਾਂ, ਜਿਨ੍ਹਾਂ ਨੇ ਪੂਰੀ ਕੌਮ ਦੀ ਜਿਹੜੀ ਆਵਾਜ਼ ਨੂੰ ਵਰਲਡ ਵਾਈਡ ਬੁਲੰਦ ਕਰਦੇ ਨੇ, ਉਸ ਸਿਧਾਂਤਾਂ ਤੇ ਡਟ ਕੇ ਪਹਿਰਾ ਦੇ ਰਹੇ ਨੇ। TV 84 ਦਾ ਤੇ ਹੋਰ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਮਹਾਰਾਜ ਕਿਰਪਾ ਕਰਨ, ਖਾਲਸੇ ਦੇ ਝੰਡੇ ਬੁੰਗੇ ਸਦਾ ਬੁਲੰਦ ਰਹਿਣ, ਕੌਮ ਦੀ ਚੜ੍ਹਦੀ ਕਲਾ ਹੋਵੇ। ਇਹਨਾਂ ਸ਼ਬਦਾਂ ਨਾਲ ਹੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਅੱਜ 15ਵੇਂ ਨਗਰ ਕੀਰਤਨ ਦੀ ਸਮੂਹ ਸਿੱਖ ਜਗਤ ਨੂੰ ਲੱਖ ਲੱਖ ਵਧਾਈ ਹੋਵੇ। ਔਰ ਇਹੀ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਤੇ ਇਹੀ ਅਰਦਾਸ ਕਰਦੇ ਆ ਵੀ ਇਹਨਾਂ ਨਗਰ ਕੀਰਤਨਾਂ ਦੇ ਜਿੰਨਾ ਆਪਾਂ ਖਰਚਾ ਕਰਦੇ ਆ ਕਿ ਉਹਨਾਂ ਦੇ ਮੁਕਾਬਲੇ 'ਚ ਅਸੀਂ ਉਹਨਾਂ ਸਿੱਖੀ ਦਾ ਪ੍ਰਚਾਰ ਕਰ ਸਕਦੇ ਹਾਂ, ਜਾਂ ਇਹਨਾਂ ਦੇ ਨਾਲ ਹੋਰ ਕਿਹੜੇ ਸਾਧਨ ਅਸੀਂ ਐਡ ਕਰੀਏ ਤਾਂ ਕਿ ਸਿੱਖੀ ਦਾ ਪ੍ਰਚਾਰ ਵੱਧ ਤੋਂ ਵੱਧ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 15ਵੀਂ ਸਿੱਖ ਡੇ ਪਰੇਡ ਅਤੇ ਖਾਲਸਾ ਸਾਜਨਾ ਦਿਵਸ ਦੇ ਉੱਤੇ ਮੈਂ ਸਾਰੀ ਸਿੱਖ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ। ਤੁਸੀਂ ਸਾਰੇ ਇੱਥੇ ਹੁਮ ਹੁਮਾ ਕੇ ਪਹੁੰਚੇ ਹੋ, ਤੁਹਾਡਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਅਤੇ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਈ ਸਾਹਿਬ, ਕੀ ਕਹਿਣਾ ਚਾਹੋਗੇ? ਫੋਨ ਬਾਅਦ ਵਿੱਚ ਕਰ ਲੈਣਾ। ਹਾਂਜੀ, 10ਵੇਂ ਪਾਤਸ਼ਾਹ ਦੇ ਸਾਜੇ ਖਾਲਸਾ ਪੰਥ ਦੇ ਸਥਾਪਨਾ ਦੇ ਮੌਕੇ ਇਕੱਤਰ ਹੋਈਆਂ ਸਮੂਹ ਗੁਰੂ ਨਾਨਕ ਦੇਵ ਸੰਗਤਾਂ ਨੂੰ ਪਿਆਰ ਅਤੇ ਸਤਿਕਾਰ ਭਰੇ ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਇਹ ਪ੍ਰੋਗਰਾਮ ਬਹੁਤ ਜੋਸ਼ ਨਾਲ ਮਨਾ ਰਹੇ ਹਾਂ। ਹਾਲਾਂਕਿ ਸਾਡੇ ਉੱਤੇ ਹੋਰ ਵੀ ਬੜੇ ਜ਼ਿੰਮੇਵਾਰੀਆਂ ਦੇ ਕਾਰਨ ਕੀ ਆ ਕਿ ਅਸੀਂ ਆਪਣੇ ਪਿਛੋਕੜ ਨਾਲ ਵੀ ਜੁੜੇ ਹੋਏ ਹਾਂ। ਅਸੀਂ ਪਿਛੋਕੜ ਵਿੱਚ ਵੀ ਗੁਰੂ ਸਾਹਿਬ ਦੇ ਦਿਵਸ ਮਨਾਉਂਦੇ ਹਾਂ ਤੇ ਇੱਥੇ ਮਨਾਉਂਦੇ ਹਾਂ। ਹਾਲਾਂਕਿ ਆਪਣੀ ਕੌਮ ਨੇ ਇਹਨਾਂ ਵਿਦੇਸ਼ਾਂ ਦੇ ਵਿੱਚ ਆ ਕੇ ਬਹੁਤ ਸਖਤ ਮਿਹਨਤ ਕਰਕੇ ਆਪਣੇ ਸਿੱਖ ਕੌਮ ਦਾ ਨਾਮ ਬਹੁਤ ਉੱਚਾ ਕੀਤਾ, ਲੇਕਿਨ ਸਾਨੂੰ ਹੋਰ ਵੀ ਨਾਮ ਉੱਚਾ ਕਰਨ ਦੀ ਲੋੜ ਹੈ। ਹਾਲਾਂਕਿ ਆਪਾਂ ਪੂਰੀ ਦੁਨੀਆ ਵਿੱਚ ਲੰਗਰ ਲਗਾ ਕੇ ਸੇਵਾਵਾਂ ਕਰਕੇ ਨਾਮ ਬਹੁਤ ਕਮਾ ਲਿਆ ਹੈ, ਪਰ ਸਾਡੇ ਵਿੱਚ ਵੀ ਆਪਣੇ ਲੋੜਵੰਦ ਭਰਾ ਸੱਜਣ ਬੈਠੇ ਨੇ, ਖਾਸ ਕਰਕੇ ਸਿੱਖਿਆ ਬਰਾਦਰੀ। ਆਪਾਂ ਉਹਨਾਂ ਨੂੰ ਵੀ ਨਾਲ ਲਈਏ, ਉਹਨਾਂ ਨੂੰ ਵੀ ਉੱਚਾ ਚੁੱਕੀਏ, ਉੱਚਾ ਚੁੱਕ ਕੇ ਆਪਣੇ ਬੱਚਿਆਂ ਨੂੰ ਹੋਰ ਉੱਚਿਆਂ ਸਥਾਨਾਂ ਤੇ ਪਹੁੰਚਾਈਏ ਤਾਂ ਕਿ ਸਿੱਖੀ ਦਾ ਨਿਸ਼ਾਨ ਸਾਹਿਬ ਪੂਰੀ ਦੁਨੀਆ ਝੁਲ ਸਕੇ। ਹਾਲਾਂਕਿ ਮਤਲਬ ਸਾਡੇ ਵਿੱਚ ਬਹੁਤ ਸਾਰੇ ਹਰੀਸ਼ ਸੱਜਣ ਵਰਗੇ, ਅਜੀਤਪਾਲ ਬੰਗਾ ਵਰਗੇ ਪੈਦਾ ਹੋਏ ਨੇ, ਲੇਕਿਨ ਸਾਨੂੰ ਹੋਰ ਵੀ ਲੋੜ ਹੈ ਉੱਚਾ ਚੁੱਕਣ ਦੀ। ਇਹ ਤਦ ਹੀ ਹੋ ਸਕਦਾ ਜੇ ਆਪਾਂ ਹਉਮੈ ਵੱਖ-ਵੱਖ ਜਥੇਬੰਦੀਆਂ ਖਤਮ ਕਰਕੇ ਇੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਿਸ਼ਾਨ ਥੱਲੇ ਇਕੱਠੇ ਹੋਈਏ ਤੇ ਸਾਡੇ ਵਾਸਤੇ ਕੋਈ ਮੁਸ਼ਕਲ ਨਹੀਂ, ਆਪਾਂ ਸਾਰੀ ਦੁਨੀਆ ਨੂੰ ਫਤਿਹ ਕਰ ਸਕਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਮੋਹਨ ਸਿੰਘ ਸੰਧੂ ਵੱਲੋਂ ਅੱਜ ਦੀ ਸਿੱਖ ਡੇ ਪਰੇਡ ਦੇ ਉੱਤੇ ਪੂਰੇ ਸਿੱਖ ਜਗਤ ਨੂੰ ਲੱਖ ਲੱਖ ਵਧਾਈਆਂ। ਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਹੀ ਕੌਮ ਚੜ੍ਹਦੀ ਕਲਾ ਦੇ ਵਿੱਚ ਇਹਨਾਂ ਕਾਰਜਾਂ ਨੂੰ ਸਾਰੇ ਨਾਲ ਮਿਲ ਜੁਲ ਕੇ ਮਨਾਉਂਦੇ ਰਹਿਣ ਔਰ ਚੜ੍ਹਦੀਆਂ ਕਲਾ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਮਰੀਕਾ ਦੇ ਈਸਟ ਕੋਸਟ ਵਿੱਚ ਵਸੇ ਸ਼ਹਿਰ ਕਾਰਟਰ ਨਿਊ ਜਰਸੀ ਵਿਖੇ ਸਾਲਾਨਾ ਹਰ ਸਾਲ ਦੀ ਤਰ੍ਹਾਂ 15ਵਾਂ ਨਗਰ ਕੀਰਤਨ ਬੜੀ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਦੋਵਾਂ ਗੁਰੂ ਘਰ ਗੁਰਦੁਆਰਾ ਦਸ਼ਮੇਸ਼ ਦਰਬਾਰ ਅਤੇ ਗੁਰਦੁਆਰਾ ਸਿੰਘ ਸਭਾ ਦੀ ਸੰਗਤ ਵੱਲੋਂ ਬੜੇ ਧੂਮਧਾਮ ਨਾਲ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ। ਇੱਥੇ ਖਾਲਸਾਈ ਨਿਸ਼ਾਨ ਸਿਟੀ ਹਾਲ ਵਿੱਚ ਪਹਿਲਾਂ ਚੜ੍ਹਾਇਆ ਜਾਂਦਾ ਹੈ, ਉਹਦੇ ਤੋਂ ਬਾਅਦ ਇੱਥੋਂ 12:30 ਵਜੇ ਨਗਰ ਕੀਰਤਨ ਸ਼ੁਰੂ ਹੋਊਗਾ ਤੇ ਗੁਰਦੁਆਰਾ ਕਾਰਟਰ ਪਾਰਕ ਵਿੱਚ ਉੱਥੇ ਜਾ ਕੇ ਸਮਾਪਤ ਹੋਊਗਾ। ਤੇ ਸਾਰੀਆਂ ਸੰਗਤਾਂ ਬਹੁਤ ਧੰਨਵਾਦ ਕਰਦੇ ਹਾਂ, ਜਿਹੜੀਆਂ ਗੁਰੂ ਘਰ ਦੀਆਂ ਕਮੇਟੀਆਂ ਅਤੇ ਸਾਰੀਆਂ ਸੰਗਤਾਂ ਆਈਆਂ, ਇਹਨਾਂ ਦਾ ਸਾਰਿਆਂ ਵੱਲੋਂ ਸਾਡੇ ਵੱਲੋਂ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਗੜੀਆਂ ਨਿਊਯਾਰਕ ਤੋਂ ਭਾਈ ਸਾਹਿਬ ਮੇਰੇ ਨਾਲ ਮੌਜੂਦ ਨੇ, ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਫਤਿਹ ਭੈਣ ਜੀ। ਕੀ ਮੈਸੇਜ ਦੇਣਾ ਚਾਹੋਗੇ? ਵਾਹਿ ਖਾਲਸਾ, ਵਾਹਿਗੁਰੂ ਫਤਿਹ। ਅੱਜ 15ਵੀਂ ਸਿੱਖ ਡੇ ਪਰੇਡ ਨਿਊ ਜਰਸੀ ਦੇ ਵਿੱਚ ਕਾਰਟਰੇਟ ਦੇ ਵਿੱਚ ਗੁਰਦੁਆਰਾ ਦਸ਼ਮੇਸ਼ ਦਰਬਾਰ ਤੇ ਗੁਰਦੁਆਰਾ ਸਿੰਘ ਸਭਾ ਵੱਲੋਂ ਸਮੁੱਚੀ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਰਲ ਮਿਲ ਕੇ ਕੱਢੀ ਗਈ ਆ। ਸਾਰਿਆਂ ਨੂੰ ਖਾਲਸੇ ਦੇ ਸਾਜਨੇ ਦਿਵਸ ਦੀਆਂ ਲੱਖ ਲੱਖ ਵਧਾਈਆਂ। ਉਹ ਪ੍ਰਮਾਤਮਾ ਕਰੇ ਖਾਲਸਾ ਇਸੇ ਤਰ੍ਹਾਂ ਹੀ ਗਰਜਦਾ ਰਵੇ, ਦਮਕਦਾ ਰਵੇ, ਗੜਕਦਾ ਰਵੇ। ਮਹਾਰਾਜ ਇਸੇ ਤਰ੍ਹਾਂ ਖੁਸ਼ੀਆਂ ਬਖਸ਼ੇ, ਇਸੇ ਤਰ੍ਹਾਂ ਖਾਲਸਾ ਵਾਧਾ ਫੁੱਲਦਾ ਰਵੇ। 1699 ਦੀ ਵਿਸਾਖੀ ਵਾਲੇ ਦਿਨ ਬਹੁਤ ਵੱਡਾ ਇਕੱਠ ਕਰਕੇ ਅਨੰਦਪੁਰ ਸਾਹਿਬ ਦੇ ਵਿੱਚ 5 ਸਿੰਘਾਂ ਦੇ ਸਿਰ ਲੈ ਕੇ ਉਹਨਾਂ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਖਾਲਸੇ ਦੀ ਸਿਰਜਣਾ ਕੀਤੀ। ਉਹਨਾਂ ਤੋਂ ਆਪ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕ ਕੇ ਆਪੇ ਗੁਰਚੇਲਾ ਦਾ ਸੰਕਲਪ ਜੋ ਦਿੱਤਾ ਖਾਲਸੇ ਨੂੰ, ਉਹ ਵਿੱਚ ਅਸੂਲ ਵੀ ਉਹਨਾਂ ਬਖਸ਼ੇ ਖਾਲਸੇ ਨੂੰ।
ਖਾਲਸਾ ਸੋਈ ਜੋ ਲੜੇ ਨਿਤ ਜੰਗ, ਖਾਲਸਾ ਸੋਈ ਜੋ ਕਰ ਨਿਤਰੇ ਨਿਤ ਜੰਗ। ਖਾਲਸੇ ਨੂੰ ਬਹੁਤ ਵੱਡੀ ਵਡਿਆਈ ਦਿੱਤੀ ਔਰ ਅੱਜ ਦੇ ਦਿਨ ਜੋ ਇੱਥੇ ਸੰਗਤਾਂ ਰਲ ਮਿਲ ਕੇ ਮਨਾ ਰਹੀਆਂ ਵਾ ਦਿਹਾੜਾ, ਖਾਲਸੇ ਦਾ ਆਪਣਾ ਹੀ ਦਿਹਾੜਾ ਮਨਾ ਰਹੇ ਆ। ਔਰ ਮੈਂ ਸਾਰਿਆਂ ਨੂੰ ਭਾਈ ਲਾਲੋ ਸਿੱਖ ਸੇਵਾ ਮਿਸ਼ਨ ਔਰ ਰਾਮਗੜੀਆ ਗੁਰਦੁਆਰਾ ਗਿਆਨ ਸਾਹਿਬ ਦੀ ਸੰਗਤ ਵੱਲੋਂ ਲੱਖ ਲੱਖ ਵਧਾਈਆਂ ਦਿੰਦਾ। ਔਰ ਮੀਡੀਆ ਜਿਹੜਾ ਆਪਣਾ 84 ਚੈਨਲ ਜਿਹੜਾ ਬੜੀ ਮੀਂਹ ਦੇ ਵਿੱਚ ਵੀ ਬੜੀ ਸੇਵਾ ਕਰ ਰਿਹਾ ਵਾ, ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ। ਇਸੇ ਤਰ੍ਹਾਂ ਹੀ ਵੱਧ ਚੜ ਕੇ ਕੌਮ ਦੀ ਸੇਵਾ ਕਰਦੇ ਰਹਿਣ ਤੇ ਮਹਾਰਾਜ ਦਾ ਜਸ ਗਾਉਂਦੇ ਰਹੀਏ ਇਸੇ ਤਰ੍ਹਾਂ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਭਾਈ ਸਾਹਿਬ, ਕੀ ਕਹਿਣਾ ਚਾਹੋਗੇ, ਕੀ ਤੁਸੀਂ ਦੇਣਾ ਚਾਹੋਗੇ ਸਾਡੇ ਸਿੱਖ ਕੌਮ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਗੁਰਭੇਜ ਸਿੰਘ ਵੜੈਚ। ਅੱਜ ਅਸੀਂ ਇੱਥੇ ਕਾਟਰੇਟ ਜਿਹੜਾ ਨਿਊ ਜਰਸੀ ਦਾ ਇੱਕ ਸ਼ਹਿਰ ਹੈ, ਇੱਥੇ ਅਸੀਂ ਸਭ ਸੰਗਤਾਂ ਦੇ ਸਮੇਤ ਇੱਥੇ ਇਕੱਠੇ ਹੋਏ ਹਾਂ। ਜੋ ਸਿਟੀ ਹਾਲ ਹੈ, ਇੱਥੋਂ ਪਿਛਲੇ 15 ਸਾਲਾਂ ਤੋਂ ਨਗਰ ਕੀਰਤਨ ਵਿਸਾਖੀ ਦੇ ਉਪਲਕਸ਼ ਦੇ ਵਿੱਚ ਕੱਢਿਆ ਜਾਂਦਾ ਹੈ। ਭਾਵੇਂ ਕਿ ਅੱਜ ਮੌਸਮ ਥੋੜ੍ਹਾ ਜਿਹਾ ਠੀਕ ਨਹੀਂ ਹੈ, ਪਰ ਫਿਰ ਵੀ ਵੱਡੀ ਤਾਦਾਦ ਦੇ ਵਿੱਚ ਸੰਗਤਾਂ ਇੱਥੇ ਇਕੱਠੀਆਂ ਹੋਈਆਂ ਨੇ। ਇਹ ਜੋ ਮਹੀਨਾ ਅਪ੍ਰੈਲ ਦਾ ਔਰ ਕੁਛ ਦਿਨ ਮਈ ਦੇ, ਇਹ ਸਾਰੀ ਦੁਨੀਆ ਦੇ ਵਿੱਚ ਵਿਸਾਖੀ ਦੇ 1699 ਦੀ ਵਿਸਾਖੀ ਨੂੰ ਯਾਦ ਕਰਕੇ ਨਗਰ ਕੀਰਤਨ ਕੱਢੇ ਜਾਂਦੇ ਹਨ। ਅੱਜ ਇੱਥੇ ਵੀ ਵੱਡੀ ਤਾਦਾਦ ਦੇ ਵਿੱਚ ਸੰਗਤਾਂ ਨੇ ਇਕੱਠਾ ਹੋ ਕੇ ਆਪਣਾ ਜਿਹੜਾ ਵਿਸਾਖੀ ਦੇ ਜਸ਼ਨ ਨੂੰ ਇਹ ਮਨਾਉਣ ਵਾਸਤੇ ਇਕੱਠੇ ਹੋਏ ਨੇ। ਅਤੇ ਇਸ ਦੇ ਵਿੱਚ ਜਿੰਨੇ ਵੀ ਇੱਥੋਂ ਦੇ ਪ੍ਰਬੰਧਕ ਨੇ ਜਾਂ ਹੋਰ ਨੇ, ਸਾਰਿਆਂ ਦਾ ਅਸੀਂ ਧੰਨਵਾਦ ਕਰਨੇ ਆ, ਜਿਨ੍ਹਾਂ ਨੇ ਬਹੁਤ ਵਧੀਆ ਪ੍ਰਬੰਧ ਕਰਕੇ ਤੇ ਨਗਰ ਕੀਰਤਨ ਦੀ ਜਿਹੜੀ ਸ਼ੁਰੂ ਤੋਂ ਜਿਹੜੀ ਸ਼ੁਰੂਆਤ ਕੀਤੀ ਸੀ ਉਹਨੂੰ ਅੱਗੇ ਵਧਾ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠੀਕ ਹੈ। ਹਾਂਜੀ, ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ? ਮੈਂ ਤੇ ਪੁੱਛਣਾ ਚਾਹਾਂਗੀ ਪੰਜਾਬ ਦੇ ਹਵਾਲੇ ਨਾਲ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਜਿਹੜੇ ਹਾਲਾਤ ਬਣੇ ਹੋਏ ਨੇ? ਆ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ, ਅੱਜ ਅਸੀਂ ਇੱਥੇ ਨਿਊ ਜਰਸੀ ਦਾ ਅਹਿਮ ਸ਼ਹਿਰ ਹੈ ਕਾਟਰੇਟ। ਇਹ ਜੇ ਸਿੱਖਾਂ ਦੀ ਸਭ ਤੋਂ ਵੱਡੀ ਆਬਾਦੀ ਇਸੇ ਸ਼ਹਿਰ ਦੇ ਵਿੱਚ ਹੈ। ਤੇ ਇੱਥੇ ਸਿਟੀ ਹਾਲ ਦੇ ਵਿੱਚ ਪਿਛਲੇ 15 ਸਾਲ ਤੋਂ ਜਿੱਥੇ ਨਿਸ਼ਾਨ ਸਾਹਿਬ ਚਲਾਇਆ ਜਾਂਦਾ, ਤੇ ਹੁਣ ਨਗਰ ਕੀਰਤਨ ਦੇ ਰੂਪ ਦੇ ਵਿੱਚ ਪਾਰਕ ਵਿੱਚ ਜਾਵੇਗਾ। ਸੋ ਮੈਂ ਇੱਥੇ ਦੱਸਣਾ ਚਾਹੁੰਦਾ ਵੀ ਜਿਸ ਧਰਤੀ ਦੇ ਉੱਤੇ ਖਾਲਸੇ ਦੀ ਸਾਜਨਾ ਹੋਈ, ਜਿਹਦੇ ਸੰਬੰਧ ਦੇ ਵਿੱਚ ਨਗਰ ਕੀਰਤਨ ਨਿਕਲੇ ਨੇ, ਉਹ ਖਾਲਸੇ ਦੀ ਸਾਜਨਾ ਜਿਹੜੀ ਸੀ ਉਹ ਸੀ ਸਿੱਖ ਨੂੰ ਇੱਕ ਸਾਵਰਨ ਹੋਣਾ ਤੇ ਸਿੱਖ ਦੀ ਸਾਵਰਨਟੀ। ਇਹੀ ਕਾਰਨ ਸੀ ਕਿ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹਾੜੀ ਰਾਜਿਆਂ ਦੇ ਨਾਲ ਵੀ ਜਿਹੜੀ ਕਸ਼ਮਕਸ਼ ਹੋਈ, ਉਹ ਇਸ ਗੱਲ ਤੋਂ ਹੋਈ ਕਿ ਗੁਰੂ ਗ੍ਰੰਥ ਸਾਹਿਬ ਜਿਹੜੇ ਨੇ ਉਹ ਇੱਕੋ ਇੱਕ ਦੁਨੀਆ ਦਾ ਧਾਰਮਿਕ ਗ੍ਰੰਥ ਹੈ ਜਿਹਨੇ ਜਾਤ ਪਾਤ ਦੇ ਕੋਡ ਨੂੰ ਵਢਿਆ। ਤੇ ਇਹਨੂੰ ਪ੍ਰੈਕਟੀਕਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਖੰਡੇ ਦੀ ਪਹੁਲ ਦੇ ਕੇ ਅਨੰਦਪੁਰ ਸਾਹਿਬ ਤੋਂ ਕੀਤਾ। ਉਹ ਨਗਰ ਕੀਰਤਨ ਅਸੀਂ ਲੈ ਕੇ ਜਾ ਰਹੇ ਹਾਂ। ਪਰ ਅੱਜ ਇੱਥੇ ਬਹੁਤ ਵੱਡੇ ਪੰਥਕ ਬੁਲਾਰੇ ਵੀ ਆਏ ਹੋਏ ਨੇ ਤੇ ਪਿੱਛੇ ਬੰਦੀ ਸਿੰਘਾਂ ਦੇ ਸੰਬੰਧ ਦੇ ਵਿੱਚ ਇੱਕ ਵੱਡਾ ਫਲੋਟ ਵੀ ਜਿਹੜਾ ਤਿਆਰ ਹੋਇਆ। ਸੋ ਮੌਸਮ ਬੜਾ ਖਰਾਬ ਹੈ, ਪਰ ਫਿਰ ਵੀ ਅੱਜ ਜਿੱਥੇ ਅਸੀਂ ਧਾਰਮਿਕ ਚਰਚਾ ਹੋਊਗੀ ਉੱਥੇ ਪੰਜਾਬ ਦੀ ਸਿਆਸਤ, ਪੰਜਾਬ ਦੀ ਧਰਤੀ ਦੀ ਗੱਲ ਵੀ ਹੋਵੇਗੀ, ਜਿਹੜੀ ਸਿੱਖਾਂ ਦੀ ਪਿਤਰੀ ਧਰਤੀ ਆ, ਜਿੱਥੋਂ ਅਸੀਂ ਜੰਮ ਪਲ ਕੇ ਜਵਾਨ ਹੋ ਕੇ ਇਹਨਾਂ ਮੁਲਕਾਂ 'ਚ ਆਏ। ਉਸ ਧਰਤੀ ਦੇ ਉੱਤੇ ਜਿਹੜੇ ਜ਼ਬਰ ਜ਼ੁਲਮ ਹੋ ਰਹੇ ਨੇ, ਅੱਜ ਉਹਨਾਂ ਬਾਰੇ ਵੀ ਚਰਚਾ ਹੋਵੇਗੀ, ਤਾਂ ਕਿ ਆਪਾਂ ਇਕੱਠੇ ਹੋ ਕੇ ਉਸ ਧਰਤੀ ਨੂੰ ਆਜ਼ਾਦ ਕਰਾਈਏ, ਤਾਂ ਕਿ 3 ਨਿਊਕਲੀਅਰ ਮੁਲਕਾਂ ਦੇ ਵਿੱਚ ਸਾਡਾ ਦੇਸ਼ ਹੋਵੇ ਤੇ ਸਾਊਥ ਏਸ਼ੀਆ ਦੇ ਵਿੱਚ ਹਮੇਸ਼ਾ ਵਾਸਤੇ ਪੀਸ ਹੋਵੇ। ਤੇ ਮੈਂ ਟੈਲੀਵਿਜ਼ਨ 84 ਦਾ ਵੀ ਤਹਿ ਦਿਲੋਂ ਧੰਨਵਾਦੀ ਹਾਂ, ਜਿਹੜੇ ਕਿ ਇਹ ਸਾਰੀ ਇਵੈਂਟ ਨੂੰ ਕਵਰ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਦੇ ਜਿਹੜਾ ਗੁਰੂ ਘਰ ਨੇ, ਉਹਨਾਂ ਦੇ ਨਵੇਂ ਪ੍ਰਧਾਨ ਨੇ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਵਿਚਾਰ ਨੇ ਅੱਜ ਤੁਸੀਂ ਕਾਟਰੇਟ ਨਿਊ ਜਰਸੀ ਦੀ ਪਰੇਡ ਤੇ ਆਏ ਹੋ, ਕੀ ਕਹਿਣਾ ਚਾਹੋਗੇ? ਅੱਜ ਕਿਉਂਕਿ ਪਿਛਲੇ 2-3 ਜਿਹੜੀਆਂ ਪਰੇਡਾਂ ਹੋਈਆਂ ਨੇ, ਜਾਂ ਕੈਨੇਡਾ ਜ਼ੋਨ ਜਾਂ ਰਿਚਮੰਡ ਹਿੱਲ ਮਨਾਟ ਦੇ ਵਿੱਚ ਹੋਏ, ਪਰਮਾਤਮਾ ਵੀ ਸਿੱਖਾਂ ਦਾ ਇਹ ਸਿੱਖਾਂ ਦੇ ਉੱਤੇ ਪੂਰਾ ਮਿਹਰਬਾਨ ਹੈ। ਜਿੰਨੀਆਂ ਪਰੇਡਾਂ ਨੇ ਉਹਨੀਆਂ ਸਾਰੀਆਂ ਪਰੇਡਾਂ ਤੇ ਜਿਹੜੀ ਬਾਰਿਸ਼ ਜਿਹੜੀ ਇੱਦਾਂ ਜਿਹੜੀ ਹੋਣ ਡਈ ਆ, ਇਹ ਕੋਈ ਮਹਾਰਾਜ ਦਾ ਕੋਈ ਸਾਈਨ ਜਿਹੜਾ ਚੰਗਾ ਆ ਕਿ ਸਿੱਖਾਂ ਦਾ ਸਿੱਖ ਉਹਨੇ ਹੀ ਹਮਾ ਕੇ ਇਹ ਜਿਹੜੀਆਂ ਪਰੇਡਾਂ ਵਿੱਚ ਆ ਰਹੇ ਨੇ। ਸਿੱਖ ਜਿਹੜੇ ਆ ਉਹ ਚੜ੍ਹਦੀ ਕਲਾ ਵਿੱਚ ਨੇ। ਇਹ ਪਰਮਾਤਮਾ ਵੀ ਇਹਨਾਂ ਦਾ ਵੱਲ ਜਿਹੜਾ ਦੇਖ ਰਿਹਾ ਵੀ ਸਿੱਖਾਂ ਦਾ ਕਿੰਨਾ ਕੁ ਹੌਸਲਾ ਵਾ। ਪਰ ਸਿੱਖ ਜਿਹੜੇ ਦ੍ਰਿੜ ਇਰਾਦੇ ਨਾਲ ਆਪਣੇ ਗੁਰੂ ਵਾਸਤੇ, ਗੁਰੂ ਨੂੰ ਮਸਜਿਦ ਭਾਵੇਂ ਕਿੰਨੇ ਵੀ ਝੱਗਾ ਝੇੜੀਆਂ ਆਉਣ, ਸਿੰਘ ਜਿਹੜੇ ਆ ਉਹ ਹਮਾ ਕੇ ਆਪਣੇ ਗੁਰੂ ਦੇ ਪ੍ਰੋਗਰਾਮ ਜਿਹੜੇ ਆ ਉਹ ਚੜ੍ਹਦੀ ਕਲਾ ਕਰਦੇ ਆ। ਹਾਂਜੀ, ਕੀ ਕਹਿਣਾ ਚਾਹੋਗੇ?
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੱਦਾਂ ਕਿ ਆਪਾਂ ਸਾਰੀ ਦੁਨੀਆ ਦੇ ਵਿੱਚ ਹਰ ਜਗ੍ਹਾ ਤੇ ਜਿੱਥੇ ਜਿੱਥੇ ਵੀ ਸਿੱਖ ਕੌਮ ਵਸਦੀ ਹੈ, ਚੜ੍ਹਦੀ ਕਲਾ ਦਾ ਪ੍ਰਤੀਕ ਹੈ, ਤੇ ਹਰ ਜਗ੍ਹਾ ਆਪਣੇ ਗੁਰੂਆਂ ਨੂੰ ਯਾਦ ਕਰਕੇ ਵੱਖਰੀ ਵੱਖਰੀ ਜਗ੍ਹਾ ਤੇ ਜਿਹੜੀਆਂ ਸਿੱਖ ਡੇ ਪਰੇਡ ਕੱਢੀਆਂ ਜਾਂਦੀਆਂ ਹਨ। ਇਹਨਾਂ ਪਰੇਡ ਦੇ ਵਿੱਚ ਜਿੱਥੇ ਅਸੀਂ ਇਲਾਕੇ ਦੇ ਲੋਕਾਂ ਨੂੰ ਪਤਾ ਲੱਗਦਾ ਕਿ ਸਿੱਖ ਕੌਮ ਕੀ ਹੈ, ਉੱਥੇ ਸਾਡੀ ਜਿਹੜੀ ਆਉਣ ਵਾਲੀ ਜਨਰੇਸ਼ਨ ਬੱਚੇ ਨੇ ਸਾਰੇ ਉਹ ਵੀ ਇਹੋ ਜਿਹੀਆਂ ਪਰੇਡ ਦੇ ਵਿੱਚ ਆ ਕੇ ਜਿੱਥੇ ਅਸੀਂ ਆਪਣੇ ਪੁਰਾਣੇ ਇਤਿਹਾਸ ਦੀਆਂ ਗੱਲਾਂ ਜਿਹੜੀਆਂ ਸਾਨੂੰ ਕਰਨੀਆਂ ਚਾਹੀਦੀਆਂ ਉਹ ਕਰਦੇ ਹਾਂ। ਸੋ ਇਹੋ ਜਿਹੀ ਪਰੇਡ ਦੇ ਜਿਹੜੇ ਮੌਸਮ ਇਹਨਾਂ ਦੀ ਤੇ ਚਲੋ ਆਪਾਂ ਨੂੰ ਸਾਡੇ ਧਰਮ ਦੇ ਵਿੱਚ ਕੋਈ ਪਰਵਾਹ ਨਹੀਂ, ਕਿਉਂਕਿ ਕੋਈ ਸਮਾਂ ਸੀ ਜਦੋਂ ਜਿਹੜੇ ਸਾਡੇ ਸਿੰਘ ਸੂਰਮੇ ਸੀ ਘੋੜਿਆਂ ਦੀਆਂ ਕਾਠੀਆਂ ਦੇ ਉੱਤੇ ਦਿਨ ਰਾਤ ਰਹਿੰਦੇ ਸੀ, ਉਦੋਂ ਵੀ ਬੜਾ ਮੁਕਾਬਲਾ ਕਰਦੇ ਸੀ ਜ਼ੁਲਮ ਦਾ। ਪਰ ਅੱਜ ਤੇ ਅਸੀਂ ਇੱਕ ਬੜੇ ਵਧੀਆ ਦੇਸ਼ਾਂ ਦੇ ਵਿੱਚ ਬੈਠੇ ਹਾਂ। ਜਿਹੜੇ ਅੱਜ ਲੋਕ ਬਾਰਿਸ਼ ਦੇ ਕਰਕੇ ਜਿਹੜੀਆਂ ਸੰਗਤਾਂ ਨਹੀਂ ਆਈਆਂ, ਉਹਨਾਂ ਨੂੰ ਮੈਂ ਜ਼ਰੂਰ ਕਹਾਂਗਾ ਵੀ ਇੱਕ ਦਿਨ ਜਿਹੜਾ ਗੁਰੂ ਦੇ ਨਾਮ ਦੇ ਉੱਤੇ ਅਸੀਂ ਸਾਲ ਬਾਅਦ ਇੱਕ ਪਰੇਡ ਆਪਣੇ ਆਪਣੇ ਇਲਾਕੇ 'ਚ ਕੱਢਣੀ ਹੁੰਦੀ ਹੈ। ਸੋ ਮੌਸਮ ਤੋਂ ਕਦੇ ਨਹੀਂ ਘਬਰਾਉਣਾ ਚਾਹੀਦਾ। ਸਾਨੂੰ ਆਪਣੀਆਂ ਸ਼ਹਾਦਤਾਂ, ਸਾਨੂੰ ਆਪਣੇ ਇਤਿਹਾਸ ਤੋਂ ਇਹ ਜ਼ਰੂਰ ਸਿੱਖਣਾ ਚਾਹੀਦਾ ਹੈ ਕਿ ਹਮੇਸ਼ਾ ਕੋਈ ਮੌਸਮ ਹੋਵੇ, ਕੋਈ ਸਮਾਂ ਹੋਵੇ, ਚੜ੍ਹਦੀ ਕਲਾ ਵਿੱਚ ਰਹਿਣਾ ਚਾਹੀਦਾ ਹੈ। ਸੋ ਅੱਜ ਅਸੀਂ ਸਾਰੀ ਸਿੱਖ ਕੌਮ ਨੂੰ ਇਸ ਮਹਾਨ ਨਗਰ ਕੀਰਤਨ ਦੇ ਉੱਤੇ ਲੱਖ ਲੱਖ ਵਧਾਈ ਦਿੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਕੀ ਕਹਿੰਦੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਿੱਖ ਕਲਚਰ ਸੁਸਾਇਟੀ ਵੱਲੋਂ ਪਹਿਲਾਂ ਤਾਂ ਕਾਟਰੇਟ ਦੀਆਂ ਸੰਗਤਾਂ ਨੂੰ ਤੇ ਸਮੂਹ ਸੰਗਤਾਂ ਨੂੰ ਸਿੱਖ ਸੈਕਟਰ 'ਚ ਵਧਾਈ ਦਿੰਦੇ ਹਾਂ। ਬਾਕੀ ਬਥੇਰਾ ਉਤਸ਼ਾਹ ਲੋਕਾਂ ਦੇ ਵਿੱਚ ਮੀਂਹ ਦਾ ਵੀ ਕਰਕੇ ਫੇਰ ਵੀ ਸੰਗਤਾਂ ਬਹੁਤ ਆ, ਤੇ ਜਿਹੜੇ ਨਹੀਂ ਆਏ, ਅੱਜ ਖਾਲਸੇ ਦਾ ਬਰਥਡੇ ਆ, ਆਪਦੇ ਬੱਚਿਆਂ ਦਾ ਬਰਥਡੇ ਤੇ ਮੀਂਹ ਦੇਖਦੇ ਨਹੀਂ ਆ, ਇੱਥੇ ਮੀਂਹ ਨਹੀਂ ਦੇਖਣਾ ਚਾਹੀਦਾ, ਸਾਨੂੰ ਪਹੁੰਚਣਾ ਚਾਹੀਦਾ। ਸੋ ਸਭ ਨੂੰ ਮੁਬਾਰਕਾਂ ਤੇ ਵੱਧ ਚੜ ਕੇ ਖਾਲਸੇ ਦੇ ਦਿਨ ਮਨਾਉਣ ਦੀ ਉਤਸ਼ਾਹ ਬਖਸ਼ੇ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। खालसा मेरो रूप है खास, खालसे में हूँ करूँ निवास, खालसो मेरा मुख है अंगा, खालसा के हूँ सद सद संगा। सो धन धन श्री गुरु ग्रंथ साहिब जी दे हजूरी दे विच आपां सारे ही नगर कीर्तन के रूप विच इत्थे पार्क विखे पहुँचे हाँ। सो धन्नवाद धन धन श्री गुरु ग्रंथ साहिब जी का ਅਤੇ ਉਹਨਾਂ ਦੀ ਸੇਵਾ ਵਿੱਚ ਲੱਗੇ 5 ਪਿਆਰੇ ਅਤੇ 5 ਨਿਸ਼ਾਨਚੀਆਂ ਦਾ। ਆਪ ਜੀ ਨੂੰ ਗੁਰੂ ਸਾਹਿਬ ਦੀ ਢਾਡੀ ਵਾਰਾਂ ਸਰਵਣ ਕਰਾ ਰਹੇ ਸੀ ਢਾਡੀ ਭਾਈ ਮੋਹਨ ਸਿੰਘ ਜੀ ਬਦਾਣਾ ਅਤੇ ਸਾਥੀ, ਤਿਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਸੋ ਸਮਾਂ ਆਪਣੀ ਚਾਲ ਚੱਲਦਾ ਜਾ ਰਿਹਾ ਆ, ਜਿਹੜਾ ਆਪਾਂ ਪ੍ਰੋਗਰਾਮ ਲਿਖਿਆ ਆ ਉਹ ਇਸੇ ਤਰ੍ਹਾਂ ਆਪਾਂ ਅੱਗੇ ਵਧਾਉਣਾ। ਤੇ ਲੰਗਰ ਦੇ ਵੀ ਜਦੇ ਲੰਗਰ ਪ੍ਰਸ਼ਾਦਾ ਵੀ ਚਾਲੂ ਹੈ। ਸੋ ਆਪ ਜੀ ਨੇ ਲੰਗਰ ਪ੍ਰਸ਼ਾਦਾ ਵੀ ਛਕਣ ਦੀ ਕਿਰਪਾਲਤਾ ਕਰਨੀ, ਨਾਲ ਹੀ ਜਿਹੜੇ ਬੁਲਾਰੇ ਆਪਣੇ ਕੋਲ ਪਹੁੰਚੇ ਨੇ ਉਹਨਾਂ ਦੇ ਵਿਚਾਰਾਂ ਵੀ ਸਰਵਣ ਕਰਨੀਆਂ। ਸੋ ਬੁਲਾਰਿਆਂ ਦੇ ਵਿੱਚ ਮੈਂ ਬੇਨਤੀ ਕਰਦਾ ਹਾਂ ਭਾਈ ਗੁਰਦੇਵ ਸਿੰਘ ਜੀ ਕੰਗ, ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਰਿਚਮੰਡ ਹਿੱਲ, ਕਿ ਆਪ ਜੀ ਸਟੇਜ ਉੱਤੇ ਆਉਣ ਤੇ ਆਪਣੀ ਵਿਚਾਰਾਂ ਸੰਗਤਾਂ ਨਾਲ ਸਾਂਝੀਆਂ ਕਰਨ 2-4 ਮਿੰਟ ਲਈ। ਭਾਈ ਗੁਰਦੇਵ ਸਿੰਘ ਜੀ ਕੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਦਾਸ ਸਮੂਹ ਸੰਗਤਾਂ ਨੂੰ ਅੱਜ ਇਸ ਨਗਰ ਕੀਰਤਨ ਤੇ ਪਹੁੰਚਣ ਤੇ ਲੱਖ ਲੱਖ ਵਧਾਈ ਦਿੰਦਾ ਹੈ, ਕਿਉਂਕਿ ਇਹ ਹਰ ਸਾਲ ਦੀ ਤਰ੍ਹਾਂ ਜੋ ਗੁਰਦੁਆਰਾ ਸਿੰਘ ਸਾਹਿਬ ਤੇ ਗੁਰਦੁਆਰਾ ਦਸ਼ਮੇਸ਼ ਦਰਬਾਰ ਕਾਟਰੇਟ ਵੱਲੋਂ ਇਹਦਾ ਨਗਰ ਕੀਰਤਨ ਜਿਹੜਾ ਉਹਦਾ ਆਯੋਜਨ ਕੀਤਾ ਜਾਂਦਾ। ਪਰ ਮੈਂ ਚੇਚੇ ਤੌਰ ਤੇ ਨਿਊਯਾਰਕ ਦੇ ਜਿੰਨੇ ਵੀ ਗੁਰੂ ਘਰ ਆ ਇਹ ਸਾਰੇ ਹੀ ਇਸ ਵਧਾਈ ਦੇ ਪਾਤਰ ਨੇ, ਜਿਹੜੇ ਹੁੰਮ ਹਮਾ ਕੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੁੰਦੇ ਨੇ। ਮੈਂ ਆਪਣੇ ਵੱਲੋਂ ਗੁਰਦੁਆਰਾ ਸਿੱਖ ਸੁਸਾਇਟੀ ਤੋਂ ਸਾਡੀ ਸਾਰੀ ਪ੍ਰਬੰਧਕ ਕਮੇਟੀ ਆਈ ਆ, ਕਿਉਂਕਿ ਜਿਸ ਤਰ੍ਹਾਂ ਕਿ ਮੈਨਹਾਟਨ ਦੇ ਵਿੱਚ ਇੱਕ ਸਿੱਖ ਡੇ ਪਰੇਡ ਨਿਕਲਦੀ ਆ ਤੇ ਨਿਊ ਜਰਸੀ ਦੀਆਂ ਸੰਗਤਾਂ ਜਿਹੜੀਆਂ ਉੱਥੇ ਹੁੰਮ ਹਮਾ ਕੇ ਪਹੁੰਚਦੀਆਂ, ਇਸੇ ਤਰ੍ਹਾਂ ਹੀ ਨਿਊਯਾਰਕ ਤੋਂ ਅੱਜ ਜਿੰਨੀਆਂ ਸੰਗਤਾਂ ਵਾ, ਜਿੰਨੇ ਗੁਰੂ ਘਰ ਨੇ, ਸਾਰੇ ਗੁਰੂ ਘਰਾਂ ਤੋਂ ਸੰਗਤਾਂ ਇਸ ਨਗਰ ਕੀਰਤਨ ਦੇ ਵਿੱਚ ਸ਼ਮੂਲਤ ਕੀਤੀ ਆ। ਭਾਵੇਂ ਕਿ ਮੀਂਹ ਜਿੰਨਾ ਮਰਜ਼ੀ ਪੈਂਦਾ ਵਾ, ਪਰ ਜਦੋਂ ਸਾਡਾ ਖਾਲਸੇ ਦਾ ਕੋਈ ਵੀ ਦਿਹਾੜਾ ਹੁੰਦਾ ਤੇ ਸੰਗਤਾਂ ਜਿਹੜੀਆਂ ਹੁੰਮ ਹਮਾ ਕੇ ਪਹੁੰਚਦੀਆਂ। ਚੇਚੇ ਤੌਰ ਤੇ ਜਿਹੜੇ ਨਿਊ ਜਰਸੀ ਦੇ ਗੁਰੂ ਘਰ ਨੇ, ਕਿਉਂਕਿ ਜਿੱਦਾਂ ਸਿੰਘ ਸਭਾ ਗੁਰੂ ਘਰ ਆ, ਸਾਨੂੰ ਬੜੀ ਖੁਸ਼ੀ ਹੁੰਦੀ ਆ ਕਿ ਜਦੋਂ ਕੋਈ ਵੀ ਗੱਤਕੇ ਦਾ ਪ੍ਰੋਗਰਾਮ ਹੁੰਦਾ ਤੇ ਇੱਥੋਂ ਦੇ ਸਿੰਘਾਂ ਨੇ ਜਿਹੜੀ ਟੀਮ ਆ ਉਹ ਤਿਆਰ ਕੀਤੀ ਆ। ਪਰ ਜਿਹੜਾ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ, ਕਿਉਂਕਿ ਜਿਹੜਾ ਐਜੂਕੇਸ਼ਨ ਸਿਸਟਮ ਦੇ ਵਾਸਤੇ ਅਸੀਂ ਸਿੱਖ ਕੌਮ ਜਿਹੜੀ ਆ ਉਹ ਬੜੀ ਪਿਛੜੀ ਆ।
ਕਿਉਂਕਿ ਸਾਨੂੰ ਆਪਣੇ ਇੱਕ ਖਾਲਸਾ ਸਕੂਲ ਖਾਲਸਾ ਯੂਨੀਵਰਸਿਟੀ ਜਿਹੜੀ ਆ ਜਿੰਨੇ ਸਾਡੇ ਨਿਊ ਜਰਸੀ ਦੇ ਵੀ ਮੈਂ ਸਮਝਦਾ ਕਿ ਸਾਰੇ ਜਿਹੜੇ ਵੈਲ ਸੈਟਲਡ ਫੈਮਲੀਆਂ ਨੇ ਸਾਰੇ ਡਾਕਟਰ ਨੇ ਨਿਊ ਜਰਸੀ ਦੇ ਵਿੱਚ ਵੀ ਤੇ ਨਿਊਯਾਰਕ ਦੇ ਵਿੱਚ ਵੀ ਸਾਨੂੰ ਇਹ ਸਾਂਝੇ ਤੌਰ ਤੇ ਇੱਕ ਉਪਰਾਲਾ ਜਿਹੜਾ ਨਾ ਉਹ ਯੂਨੀਵਰਸਿਟੀ ਦਾ ਜ਼ਰੂਰ ਮਾਰਨਾ ਚਾਹੀਦਾ ਤਾਂ ਕਿ ਜਿਹੜੀ ਇੱਕ ਖਾਲਸਾ ਯੂਨੀਵਰਸਿਟੀ ਹੋਵੇ ਜਿਸ ਤਰ੍ਹਾਂ ਕਿ ਸਾਡੇ ਵੀਰ ਹਰ ਤਰ੍ਹਾਂ ਦੇ ਨਾਲ ਬਾਹਰਲੇ ਕੰਟਰੀਆਂ ਦੇ ਵਿੱਚ ਵੀ ਜਾ ਕੇ ਯੋਗਦਾਨ ਪਾਉਂਦੇ ਆ ਤੇ ਇੱਥੇ ਖਾਲਸਾ ਪੰਥ ਦੇ ਉੱਤੇ ਜਿਹੜਾ ਕਿਉਂਕਿ ਜਿਹੜੀਆਂ ਕੌਮਾਂ ਉਹੋ ਹੀ ਜਾਗਦੀਆਂ ਨੇ ਜਿਹੜਾ ਆਪਣਾ ਇਤਿਹਾਸ ਨੂੰ ਨਹੀਂ ਭੁੱਲਦੀਆਂ ਤੇ ਸਾਡੇ ਜਿਹੜੇ ਵੀਰਾਂ ਨੂੰ ਆ ਜਿਹੜੇ ਸਾਡੇ ਬੱਚੇ ਆਉਣ ਵਾਲੇ ਯੰਗ ਜਨਰੇਸ਼ਨ ਆ ਤੇ ਜਦੋਂ ਸਾਡੇ ਨਾਂ ਤੇ ਖਾਲਸਾ ਦੇ ਪੰਥ ਦੇ ਨਾਂ ਤੇ ਯੂਨੀਵਰਸਿਟੀਆਂ ਐਜੂਕੇਸ਼ਨ ਚੱਲੇਗੀ ਤੇ ਉਹਦੇ ਨਾਲ ਜਿਹੜਾ ਸਾਡੇ ਬੱਚਿਆਂ ਨੂੰ ਜਿਹੜਾ ਹੋਰ ਉਤਸ਼ਾਹ ਮਿਲੇਗਾ ਦੂਜੇ ਧਰਮਾਂ ਦੇ ਨਾਲ ਵੀ ਸਾਡਾ ਮਿਲੇਗਾ। ਬਾਕੀ ਇਹ ਬੜੀ ਖੁਸ਼ੀ ਦੀ ਗੱਲ ਆ ਕਿ ਕਾਰਟਰ ਦੇ ਵਿੱਚ ਜਿਹੜਾ ਸਿਟੀ ਹਾਲ ਦੇ ਵਿੱਚ ਜਦੋਂ ਇਹ ਇੱਥੋਂ ਦਾ ਸਾਡਾ USA ਦਾ ਜਿਹੜਾ ਫਲੈਗ ਵਾ ਉਹ ਝੂਲਦਾ ਉਹਦੇ ਨਾਲ ਖਾਲਸਾ ਪੰਥ ਦਾ ਜਿਹੜਾ ਫਲੈਗ ਆ ਉਹਨੂੰ ਵੀ ਸਲਾਮੀ ਦਿੱਤੀ ਜਾਂਦੀ ਆ ਤੇ ਇਹ ਭਾਈ ਇੱਥੋਂ ਦੀਆਂ ਸੰਗਤਾਂ ਜਿਹੜੀਆਂ ਉਹ ਵਧਾਈ ਦੇ ਪਾਤਰ ਨੇ। ਅੱਜ ਇਸ ਖੁਸ਼ੀ ਦੇ ਮੌਕੇ ਤੇ ਮੈਂ ਸਮਝਦਾ ਕਿ ਸਾਡੇ ਕੋਲ ਬੜੇ ਬੜੇ ਵਿਦਵਾਨ ਬੈਠੇ ਨੇ ਡਾਕਟਰ ਅਮਰਜੀਤ ਸਿੰਘ ਜੀ ਹੁਣੀ ਆਏ ਨੇ ਇਹਨਾਂ ਨੇ ਸੰਗਤਾਂ ਨੂੰ ਵੀ ਸੰਬੋਧਨ ਕਰਨਾ। ਬਾਕੀ ਜਿੰਨੇ ਮੇਰੇ ਵੀਰ ਨੇ ਜਿੰਨੀਆਂ ਜਥੇਬੰਦੀਆਂ ਵਾ ਉਹ ਚੇਚੇ ਤੌਰ ਤੇ ਜੋ ਪੰਜਾਬ ਦੇ ਵਿੱਚ ਵੀ ਹਾਲਾਤ ਚੱਲਦੇ ਨੇ ਉਹਨਾਂ ਦੇ ਵਿੱਚ ਆਪਣਾ ਯੋਗਦਾਨ ਪਾਉਂਦੀਆਂ। ਅਸੀਂ ਇਹੋ ਹੀ ਬੇਨਤੀ ਕਰਦੇ ਹਾਂ ਕਿ ਜਿੱਥੇ ਵੀ ਸਾਡੇ ਪੰਥ ਦਾ ਕਾਰਜ ਕੋਈ ਵੀ ਹੁੰਦਾ ਤੇ ਉਹ ਸਾਨੂੰ ਆਪਣੇ ਜਿੰਨੇ ਵੀ ਵਖਰੇਵੇਂ ਭੁਲਾ ਕੇ ਇੱਕ ਮੰਚ ਤੇ ਖੜੋ ਕੇ ਸਾਰਿਆਂ ਨੂੰ ਜਿਹੜਾ ਇਕੱਠਾ ਉਹ ਪਹਿਰਾ ਦੇਣ ਦੀ ਜ਼ਰੂਰਤ ਆ। ਮੈਂ ਚੇਚੇ ਤੌਰ ਤੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਸ ਤਰ੍ਹਾਂ ਜਿਸ ਤਰ੍ਹਾਂ ਮਿਲ ਕੇ ਸਾਰੇ ਪ੍ਰੋਗਰਾਮ ਹੁੰਦੇ ਨੇ ਤੁਸੀਂ ਇਹ ਧੰਨਵਾਦੀ ਹੋ ਧੰਨਤਾ ਦੇ ਯੋਗ ਹੋ। ਪ੍ਰਮਾਤਮਾ ਇਸੇ ਤਰ੍ਹਾਂ ਸਾਡੇ ਖਾਲਸਾ ਪੰਥ ਨੂੰ ਜਿਹੜਾ ਚੜ੍ਹਦੀ ਕਲਾ ਰੱਖੇ। ਫਿਰ ਤੋਂ ਮੈਂ ਸਾਰਿਆਂ ਨੂੰ ਇਸ ਚੀਜ਼ ਦੀ ਲੱਖ ਲੱਖ ਵਧਾਈ ਦਿੰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਆਪ ਜੀ ਨਾਲ ਵਿਚਾਰਾਂ ਸਾਂਝੀਆਂ ਕਰ ਰਹੇ ਸੀ ਭਾਈ ਗੁਰਦੇਵ ਸਿੰਘ ਜੀ ਕੰਗ। ਭਾਈ ਸਾਹਿਬ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਮੀਂਹ ਪੈਂਦਾ ਆ ਮੌਸਮ ਖਰਾਬ ਆ ਫੇਰ ਵੀ ਆਪ ਸਮੂਹ ਸੰਗਤਾਂ ਦੇ ਨਾਲ ਇੱਥੇ ਪਹੁੰਚੇ ਹੋ। ਸੋ ਇੱਕ ਵਾਰ ਸਮੂਹ ਸੰਗਤਾਂ ਦਾ ਵੀ ਜਿਹੜੇ ਨਿਊਯਾਰਕ ਤੋਂ ਇੱਥੇ ਪਹੁੰਚੇ ਨੇ ਆਪ ਜੀ ਹੋਰਾਂ ਦਾ ਵੀ ਸਾਰਿਆਂ ਦਾ ਧੰਨਵਾਦ। ਆਪਣੇ ਕੋਲ ਦੂਜੇ ਬੁਲਾਰੇ ਨੇ ਭਾਈ ਬਸੰਤ ਸਿੰਘ ਸਿੱਖ ਯੂਥ ਆਫ ਅਮਰੀਕਾ ਤੋਂ। ਆਪਣੇ ਯੂਥ ਵੀਰ ਨੇ ਨੌਜਵਾਨ ਵੀਰ ਨੇ ਸਿੱਖ ਯੂਥ ਵੱਲੋਂ ਕੋਈ ਵੀ ਸਿੱਖੀ ਤੋਂ ਰਿਲੇਟਡ ਜਿਹੜਾ ਵੀ ਕਾਰਜ ਹੁੰਦਾ ਆ ਪ੍ਰੋਗਰਾਮ ਹੁੰਦਾ ਆ ਭਾਵੇਂ ਉਹ ਲੋਕਲ ਕਮਿਊਨਿਟੀ ਦੇ ਵਿੱਚ ਹੋਵੇ ਜਾਂ ਫੈਡਰਲ ਲੈਵਲ ਤੇ ਹੋਵੇ ਭਾਈ ਸਾਹਿਬ ਆਪਣੀ ਪੂਰੀ ਜਥੇਬੰਦੀ ਦੇ ਨਾਲ ਉੱਥੇ ਪਹੁੰਚਦੇ ਨੇ। ਯੰਗ ਬਲੱਡ ਆ ਇੱਕ ਨਵੀਂ ਜਿਹੜੀ ਸਾਡੀ ਜਨਰੇਸ਼ਨ ਆ ਉਹ ਕੌਮੀ ਕੰਮਾਂ ਦੇ ਵਿੱਚ ਸਾਡਾ ਜਿਹੜਾ ਵੀ ਮੋਟਿਵ ਹੈਗਾ ਆ ਕਿ ਅਸੀਂ ਆਪਣੀ ਅਵੇਅਰਨੈਸ ਵਧਾਈਏ ਅਸੀਂ ਜਿਹੜੇ ਸਾਡੇ ਹੱਕ ਨੇ ਉਹ ਕਾਂਗਰਸਮੈਨਾਂ ਤੇ ਜਾਂ ਹੋਰ ਫੈਡਰਲ ਲੈਵਲ ਤੇ ਲੈ ਕੇ ਜਾਈਏ ਉਹਦੇ ਵਿੱਚ ਜਾਂ ਹੋਰ ਜਿੰਨੇ ਵੀ ਕਾਰਜ ਆਪਣੇ ਹੁੰਦੇ ਨੇ ਪਰੇਡਾਂ ਹੁੰਦੀਆਂ ਆ ਨਗਰ ਕੀਰਤਨ DC ਦੇ ਵਿੱਚ ਹੁੰਦੇ ਆ ਹਰ ਇੱਕ ਲੈਵਲ ਦੇ ਉੱਤੇ ਇੱਕ ਬਹੁਤ ਹੀ ਐਕਟਿਵ ਮੈਂਬਰ ਅਤੇ ਜਥੇਬੰਦੀ ਆ। ਸੋ ਮੈਂ ਬੇਨਤੀ ਕਰਦਾ ਭਾਈ ਬਸੰਤ ਸਿੰਘ ਜੀ ਨੂੰ ਸਿੱਖ ਆਫ ਅਮਰੀਕਾ ਤੋਂ ਆਪ ਵੀ ਆਉਣ ਇੱਥੇ 2-4 ਮਿੰਟਾਂ ਲਈ ਸੰਗਤਾਂ ਦੇ ਨਾਲ ਰੂਬਰੂ ਹੋਣ ਆਪਣੀ ਵਿਚਾਰਾਂ ਸਾਂਝੀਆਂ ਕਰਨ। ਭਾਈ ਬਸੰਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। I want to begin with, I just want to recap on some of the stuff as you may have known or have seen on social media platforms that's been going on in the current situation on Punjab. Starting with last year when I was here, we were still talking about the Bandi Singhs, the Sikh political prisoners. And here, a year later, we're still fighting for their freedom. We're still wondering, we're still talking about them. We're still trying to get them out of prison because why? They're illegally detained. They have done nothing wrong but speak for their religion, and they basically speak for their rights. That's nothing wrong. If you're a democratic state, that's nothing wrong. ਜਿੱਦਾਂ ਕਿ ਮੈਂ ਪਿਛਲੇ ਸਾਲ ਵੀ ਇੱਥੇ ਬੋਲਿਆ ਸੀਗਾ ਬੰਦੀ ਸਿੰਘਾਂ ਵਾਸਤੇ ਅੱਜ ਸਾਲ ਹੋ ਗਿਆ ਤੇ ਸਾਲ ਬਾਅਦ ਨਗਰ ਕੀਰਤਨ ਤੇ ਆਇਆ ਤੇ ਫਿਰ ਤੋਂ ਉਹੀ ਗੱਲ ਆਪਾਂ ਇੱਥੇ ਬੈਠੇ ਸੋਚ ਰਹੇ ਹਾਂ ਜਿਹੜੇ ਬੰਦੀ ਸਿੰਘ ਆਪਾਂ ਉਹਨਾਂ ਲਈ ਕੀ ਕਰੀਏ ਆਪਾਂ ਉਹਨਾਂ ਨੂੰ ਕਿੱਦਾਂ ਬਾਹਰ ਕੱਢ ਸਕਦੇ ਉਹਨਾਂ ਦੀ ਗਲਤੀ ਕੀ ਆ ਗਲਤੀ ਤਾਂ ਉਹਨਾਂ ਦੀ ਕੁਛ ਨਹੀਂ ਹੈਗੀ ਡੈਮੋਕ੍ਰੈਟਿਕ ਸਟੇਟ ਆ ਤੇ ਉਹਦੇ ਵਿੱਚ ਆਪਣੀ ਹੱਕ ਸੱਚ ਦੀ ਗੱਲ ਕਰਦੇ ਤੇ ਤਾਂ ਅੰਦਰ ਆ ਅੱਜ ਹੁਣ ਸਾਲ ਹੋ ਗਿਆ ਪਿਛਲੇ ਸਾਲ ਤੋਂ ਤੇ ਆਪਾਂ ਹਜੇ ਵੀ ਉੱਥੇ ਹੀ ਬੈਠੇ ਹਾਂ Moreover, I want to talk about the more current situations that are still going on. As you have seen probably the Bedouin that's been happening in Guru Ghars. ਜਿਹੜੇ ਕਿ ਹੁਣ ਥੋੜੇ ਚਿਰ ਤੋਂ ਆਪਾਂ ਦੇਖ ਰਹੇ ਹਾਂ ਹੁਣ ਗੁਰੂ ਘਰਾਂ ਦੇ ਵਿੱਚ ਬੇਅਦਬੀ ਹੋਣ ਲੱਗ ਪਈ ਆ ਉੱਥੇ ਉੱਦਾਂ ਹੀ ਜਾ ਕੇ ਜਿਹੜਾ ਮਰਜ਼ੀ ਜਾ ਕੇ ਬੇਅਦਬੀ ਕਰ ਸਕਦਾ Why are we letting this happen?
ਉਸ ਤੋਂ ਇਲਾਵਾ ਜੋ ਕਿ ਆਪਾਂ ਸਾਰਿਆਂ ਨੇ ਦੇਖਿਆ ਹੋਣਾ, we've probably seen that happen in Pakistan, the Shaheedi of Bhai Paramjit Singh Ji Panjwad. That Shaheedi has been looked upon, and we've been talking about it a lot. There have been a lot of discussions that have been going on. I urge you guys to look him up and do your research on who he was and what he did and why he was assassinated, essentially is what I'm going to say. I want to talk about a quote that I heard from Sant Ji. Sant Ji had said, "The day a Sikh child is born, a fabricated case is waiting to be put upon him." ਜਿਸ ਵਕਤ ਸਿੱਖਾਂ ਦੇ ਘਰ ਇੱਕ ਨਿਆਣਾ ਪੈਦਾ ਹੁੰਦਾ ਆ, ਉਸੇ ਵਕਤ ਹੀ ਉਹਦੇ ਖਿਲਾਫ ਕੋਈ ਨਾ ਕੋਈ ਝੂਠਾ ਕੇਸ ਤਿਆਰ ਹੁੰਦਾ ਆ. Why? We all know the cases are being put on against us because we're speaking for our rights. We want our rights. That's what we fight for, and we will continue fighting no matter what. To finish it up, because I don't want to take a lot of time, I just want to give a little synopsis on SYA, Sikh Youth of America. What we've done in the past year is the biggest project that we've undertaken is the showing of the Battle of Amritsar, the documentary on 1984. I urge you guys, if you guys have not watched it, please reach out and let's do more showings, as it's really educational and it still holds relevant today. We still need to learn about what happened and why it's happened. And our overall goal is to get the youth together so we can further projects that talk about the idea of sovereignty and a free nation for the Khalsa Panth, for our Sikh youth, so we're not standing here still fighting for our rights and fighting for our Singhs that have been illegally detained. And at the end, मैं बस Sikh Youth of America ਵੱਲੋਂ ਖਾਲਸਾ ਸਾਜਨਾ ਦਿਵਸ ਦੀਆਂ ਮੁਬਾਰਕਾਂ ਦੇਣਾ ਚਾਹੁੰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਦੀ ਪਿਆਰੀ ਸਾਧ ਸੰਗਤ, ਆਪ ਸਭ ਨੂੰ ਨਗਰ ਕੀਰਤਨ ਦੀ ਬਹੁਤ ਬਹੁਤ ਵਧਾਈ ਹੋਵੇ। ਮੈਂ ਹੁਣ ਬੇਨਤੀ ਕਰੂੰਗਾ ਸਾਡੇ ਸਤਿਕਾਰਯੋਗ ਮਾਨਯੋਗ ਭਾਈ ਭੁਪਿੰਦਰ ਸਿੰਘ ਜੀ ਬੋਪਾ ਰਾਏ, ਜਿਹੜੇ ਗੁਰੂ ਘਰ ਦੇ ਰਿਚ ਮੰਡਲ ਦੇ ਪ੍ਰਧਾਨ ਨੇ, ਉਹ ਸਟੇਜ ਤੇ ਆਉਣ। ਔਰ ਨਾਲ ਦੀ ਨਾਲ ਮੈਂ ਬੇਨਤੀ ਕਰਦੇ ਹਾਂ ਕਿ ਬੱਚਾ ਕਿੰਨਾ ਸੋਹਣਾ ਬੋਲ ਕੇ ਗਿਆ, ਪਰ ਸਾਡੇ ਇੱਥੇ ਕੀ ਸਿਸਟਮ ਚੱਲਿਆ ਹੋਇਆ, ਅਸੀਂ ਬਾਹਰ ਦੀ ਬੇਅਦਬੀ ਤਾਂ ਕੀ ਰੋਕਣੀ ਆ, ਅਸੀਂ ਇੱਥੋਂ ਦੀ ਨਹੀਂ ਰੋਕ ਸਕਦੇ। VIP ਪਾਉਣ ਵਾਲੇ ਵੀ ਬੜੇ ਨੇ, ਪਾਉਣ ਵਾਲੇ ਵੀ ਬੜੇ ਆ, ਔਰ ਚੋਰੀਆਂ ਵੀ ਬੜੀਆਂ ਕਰਦੇ ਨੇ ਲੋਕ। ਮੈਂ ਬਾਅਦ ਚ ਵਿਸਤਾਰ ਦੇ ਨਾਲ ਸੰਗਤ ਨਾਲ ਗੱਲ ਕਰੂੰਗਾ ਅੱਜ, ਕਿਉਂਕਿ ਅੱਜ ਕਰੋ ਮੌਕਾ ਆ, ਮੈਂ ਸੈਕਟਰੀ ਹਾਂ ਗੁਰੂ ਘਰ ਦਾ, ਮੈਂ ਦੱਸੂਗਾ ਵੀ ਹੋ ਕੀ ਰਿਹਾ। ਤੁਸੀਂ ਇੰਡੀਆ ਦੀ ਗੱਲ ਕਰਦੇ ਆ, ਇੰਡੀਆ ਤਾਂ ਦੂਰ ਆ। ਵੀ ਆਰ ਸਿਟੀਜ਼ਨ ਆਫ ਦਿਸ ਕੰਟਰੀ, ਵੀ ਨਾਟ ਡੂਇੰਗ ਨਥਿੰਗ। ਜੇ ਕੋਈ ਬੰਦਾ ਕੰਮ ਕਰਦਾ ਚੰਗਾ, ਉਹਦੇ ਪੈਰ ਖਿੱਚਦੇ ਅਸੀਂ ਵੀ ਤੂੰ ਕਿਉਂ ਕਰਦਾ ਹੈ, ਤੇ ਫਿਰ ਗੱਲਾਂ ਕਰਦੇ ਹਾਂ ਅਸੀਂ ਵੀ ਅਸੀਂ ਆਜ਼ਾਦ ਹੋ ਜਾਈਏ। ਹੁਣ ਭਾਈ ਸਾਹਿਬ ਨੂੰ ਮੈਂ ਬੇਨਤੀ ਕਰਦਾ ਵੀ ਹੁਣ ਸਟੇਜ ਤੇ 2 ਮਿੰਟ ਵਾਸਤੇ ਬੋਲਣਗੇ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਤੁਸੀਂ ਜਿੱਥੇ ਵੀ ਪਰੇਡ ਹੁੰਦੀ ਆ ਉੱਥੇ ਤੁਸੀਂ ਹੁਮ ਮਾ ਕੇ ਉੱਪੜਦੇ ਹੋ, ਪਰ ਪਰਮਾਤਮਾ ਵੀ ਆਪਣਾ ਸਿੱਖਾਂ ਦਾ ਇਮਤਿਹਾਨ ਹੀ ਲੈਂਦਾ ਕਿ ਜਿੰਨੀਆਂ ਵੀ ਪਰੇਡਾਂ, ਭਾਵੇਂ ਟੋਰਾਂਟੋ ਨਿਕਲੀ ਆ, ਨਿਊਯਾਰਕ, ਹੁਣ ਇੱਥੇ ਆ, ਬਾਰਿਸ਼ ਨੇ ਬਹੁਤ ਜ਼ਿਆਦਾ ਜ਼ੋਰ ਲਾਇਆ, ਪਰ ਸਿੰਘਾਂ ਨੇ ਵੀ ਆਪਣਾ ਜਿਹੜਾ ਵਾ ਇਹ ਜਲਵਾ ਪੂਰਾ ਰੱਖਿਆ ਤੇ ਪੂਰੇ ਜ਼ੋਰ ਦੇ ਨਾਲ ਸਾਰੇ ਪ੍ਰੋਗਰਾਮ, ਭਾਵੇਂ ਲੰਗਰਾਂ ਦੇ ਪ੍ਰੋਗਰਾਮ ਆ, ਸਟਾਲਾਂ ਦੇ ਆ, ਦੂਜੇ ਸਾਰੇ ਤੁਸੀਂ ਧੰਤਾਂ ਦੇ ਯੋਗ ਹੋ। ਜਿਹੜਾ ਕਿ ਇਹ ਸਿੱਖੀ ਦੀ ਸ਼ਾਨ ਜਿਹੜੀ ਆ, ਤੁਸੀਂ ਹਰ ਇੱਕ ਪਿੰਡ ਦੇ ਵਿੱਚ, ਬਲਾਕ ਦੇ ਵਿੱਚ ਆਪਾਂ ਜਿਹੜੀ ਸਿੱਖੀ ਦੀ ਪਹਿਚਾਣ ਨੂੰ ਲੈ ਕੇ ਆਪਾਂ ਇਹ ਨਗਰ ਕੀਰਤਨ ਕੱਢਦੇ ਹਾਂ। ਤੁਸੀਂ ਸਾਰੀਆਂ ਹੀ ਕਮੇਟੀਆਂ ਜਿੰਨੀਆਂ ਵੀ ਇਹ ਸਹਿਯੋਗ ਦਿੰਦੀਆਂ ਨੇ, ਸਾਰੀਆਂ ਹੀ ਧੰਤਾਂ ਦੇ ਯੋਗ ਨੇ। ਮੈਂ ਸਿੱਖ ਕਲਚਰ ਸੋਸਾਇਟੀ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ ਕਿ ਜਿਹੜੇ ਇਹ ਇੰਨੇ ਮੀਂਹ ਦੇ ਵਰਜੇ ਸਾਰੇ ਜਿਹੜੇ ਪ੍ਰੋਗਰਾਮ ਕਰਦੇ ਨੇ। ਦੂਜੀ ਗੱਲ ਕਿ ਜਿੰਨੀਆਂ ਆਪਾਂ ਪ੍ਰੇਰਣਾ ਕਰਦੇ ਹਾਂ, ਉਹ ਆਪਾਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜੋ ਮੋਹਾਲੀ ਦੇ ਵਿੱਚ ਕੌਮੀ ਇਨਸਾਫ ਮੋਰਚਾ ਲੱਗਾ, ਉਹਦੀ ਗੱਲ ਆਪਾਂ ਕਰਦੇ ਹਾਂ, ਪਰ ਆਪਾਂ ਜਿੱਥੇ ਗੱਲ ਕਰਕੇ ਜਾਂਦੇ ਹਾਂ, ਗੱਲ ਰਹਿ ਉੱਥੇ ਹੀ ਆਉਂਦੀ ਆ। ਕੋਈ ਵੀ ਇਹਨੂੰ ਗੱਲ ਨੂੰ ਕੋਈ ਸਿੱਟੇ ਤੇ ਚੰਗੀ ਤਰ੍ਹਾਂ ਜਿਹੜਾ ਪ੍ਰਪੇਅਰ ਕਰਕੇ ਆਪਾਂ ਬੂਰ ਨਹੀਂ ਪਾਉਂਦੇ। ਆਓ ਆਪਾਂ ਸਿੱਖ ਕਲਚਰ ਸੁਸਾਇਟੀ ਦੇ ਵਿੱਚ ਇੱਕ ਜਿਹੜੀ ਆ ਮੀਟਿੰਗ ਵੱਡੀ ਕਰਕੇ ਸਾਰੇ ਗੁਰੂ ਘਰਾਂ ਨੂੰ, ਸਾਰਿਆਂ ਨੂੰ ਮੈਂ ਬੇਨਤੀ ਕਰਦਾ, ਅਸੀਂ ਟੈਲੀਫੋਨ ਵੀ ਕਰਾਂਗੇ ਕਿ ਉੱਥੇ ਇੱਕ ਜਿਹੜਾ ਵਾ ਇੱਕ ਠੋਸ ਇਹਦੇ ਤੇ ਕੋਈ
ਕਾਨਫਰੰਸ ਰੂਮ ਜਾਂ ਕੋਈ ਇਹਦੇ ਤੇ ਜਿਹੜੀ ਹੈ ਸਾਰੇ ਸਿੰਘਾਂ ਦੀ ਗੱਲਬਾਤ ਕਰਕੇ ਤੇ ਇਹਨੂੰ ਕੋਈ ਚੰਗਾ ਰੂਪ ਦੇ ਕੇ ਆਪਾਂ ਉਹਨਾਂ ਦੀ ਸਹਾਇਤਾ ਕਰ ਸਕੀਏ। ਇੰਨੀਆਂ ਕੁ ਬੇਨਤੀਆਂ ਕਰਦਾ ਦਾਸ ਖਿਮਾ ਦਾ ਜਾ ਚੁੱਕਿਆ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਹੁਣੀ ਬਹੁਤ ਹੀ ਵਧੀਆ ਬੋਲ ਕੇ ਗਏ ਹਨ ਔਰ ਹੁਣ ਮੈਂ ਬੇਨਤੀ ਕਰੂੰਗਾ ਸਾਡੇ ਸਤਿਕਾਰਯੋਗ ਜਿਹੜੇ ਸਿੱਖ ਕੌਮ ਤੇ ਪਹਿਰਾ ਦਿੰਦੇ ਨੇ ਹਿੰਮਤ ਸਿੰਘ ਈਸਟ ਕੋਸਟ ਦੇ, ਔਰ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਸਟੇਜ ਤੇ ਆਉਣ। ਹਮੇਸ਼ਾ ਹੀ ਉਹ ਪਹਿਰਾ ਦਿੰਦੇ ਨੇ, ਜੇ ਕਿਤੇ ਗਲਤ ਗੱਲ ਹੁੰਦੀ ਹੈ ਉਹ ਕਰਦੇ ਨੇ। ਉਹਨਾਂ ਨੂੰ ਬੇਨਤੀ ਹੈ ਕਿ ਸਟੇਜ ਤੇ ਆਉਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਹੜਾ ਹਾਂਜੀ ਹਾਂਜੀ, ਸਾਰੀ ਸੰਗਤ ਨੂੰ ਅੱਜ ਦੇ ਇਸ ਨਗਰ ਕੀਰਤਨ ਤੇ ਜੁੜਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਨਗਰ ਕੀਰਤਨ ਦੇ ਵਿੱਚ ਸਮੁੱਚੀ ਸੰਗਤ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਟਰਾਈ ਸਟੇਟ ਦੀਆਂ ਜੁੜੀਆਂ ਆ। ਸੋ ਧੰਨਤਾਯੋਗ ਆ ਦੋਨੇ ਹੀ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ, ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਔਰ ਸਿੰਘ ਸਭਾ, ਜੋ ਰਲ ਕੇ ਹਰ ਸਾਲ ਕਾਟਰੇਡ ਦੇ ਵਿੱਚ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਇਹ ਨਗਰ ਕੀਰਤਨ ਕੱਢਦੇ ਆ ਜਾਹੋ ਜਲਾਲ ਦੇ ਨਾਲ। ਸੋ ਵਾਰਸ਼ ਨੇ ਵੀ ਅੱਜ ਜੋ ਆਪਣਾ ਜਲਵਾ ਦਿਖਾ ਲਿਆ, ਜੋ ਜਿਵੇਂ ਸਿੱਖ ਡੇ ਪਰੇਡ ਸਿਟੀ ਦੇ ਵਿੱਚ ਵੀ, ਪਰ ਸੰਗਤ ਦਾ ਉਤਸ਼ਾਹ ਵੀ ਗੁਰੂ ਪ੍ਰਤੀ ਜੋ ਹੈ ਉਹ ਦੇਖਣਯੋਗ ਬਣਦਾ ਆ। ਸਾਧ ਸੰਗਤ ਜੀ, ਇਹਨਾਂ ਨਗਰ ਕੀਰਤਨਾਂ ਦੇ ਵਿੱਚ ਜੁੜਨ ਦਾ, ਜਿੱਥੇ ਅਸੀਂ ਸੈਲੀਬ੍ਰੇਸ਼ਨ ਖਾਲਸਾ ਸਾਜਨਾ ਦਿਵਸ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਖਾਲਸੇ ਦੀ ਸਾਜਨਾ ਸਤਿਗੁਰਾਂ ਨੇ ਕੀਤੀ, ਉਸ ਪ੍ਰਚਾਰ ਨੂੰ ਇਹਨਾਂ ਨਗਰ ਕੀਰਤਨਾਂ ਦੇ ਵਿੱਚ ਕਿ ਜਿਵੇਂ ਪੰਜਾਬ ਦੀ ਧਰਤੀ ਤੇ ਭਾਈ ਅਮਰਤਪਾਲ ਸਿੰਘ ਨੇ ਗੁਰਭਾਈ ਲਹਿਰ ਚਲਾਈ, ਉਹ ਪ੍ਰਚਾਰਨਾ ਚਾਹੀਦਾ। ਉੱਥੇ ਸਾਡੇ ਕੌਮੀ ਮੁੱਦੇ ਅੱਜ ਗਲੋਬਲੀ ਜੋ ਕੌਮ ਜਿਹੜੀ ਆ ਬਹੁਤ ਵੱਡੀ ਗਿਣਤੀ ਵਿੱਚ ਹਰ ਉਸ ਵੱਡੀ ਕੰਟਰੀ ਦੇ ਵਿੱਚ ਵੱਡੀ ਮਾਤਰਾ 'ਚ ਰਹਿੰਦੀ ਆ, ਜਿੱਥੇ ਸਾਡੀਆਂ ਇੰਟਰਨੈਸ਼ਨਲ ਪ੍ਰੋਬਲਮਾਂ ਹਨ ਉੱਥੇ ਸਾਡੀਆਂ ਪ੍ਰੋਬਲਮਾਂ ਪੰਜਾਬ ਦੀ ਧਰਤੀ ਹੋਮਲੈਂਡ ਸਾਡਾ ਜੋ ਪੰਜਾਬ ਆ, ਉੱਥੇ ਦਿਨ ਪਰ ਦਿਨ ਜੋ ਭਾਰਤੀ ਹਕੂਮਤ ਸੈਂਟਰ ਦੀਆਂ ਪਾਲਿਸੀਆਂ ਜਿਹੜੀਆਂ ਕਿ ਸਿੱਖਾਂ ਪ੍ਰਤੀ ਪੰਜਾਬ ਪ੍ਰਤੀ ਮਾੜੀਆਂ ਹਨ, ਉਹਨਾਂ ਤੋਂ ਵੀ ਸਾਨੂੰ ਸੁਚੇਤ ਰਹਿਣਾ ਚਾਹੀਦਾ। ਉਸ ਮੈਸੇਜ ਨੂੰ, ਕੌਮੀ ਘਰ ਖਾਲਿਸਤਾਨ ਦੀ ਗੱਲ ਨੂੰ ਇਹਨਾਂ ਨਗਰ ਕੀਰਤਨਾਂ ਦੇ ਵਿੱਚ ਸਾਨੂੰ ਕਰਨਾ ਚਾਹੀਦਾ ਆ। ਸਾਡੀਆਂ ਨੌਜਵਾਨ ਬੱਚੇ ਬੱਚੀਆਂ ਜੋ ਇਸ ਨਗਰ ਕੀਰਤਨਾਂ ਦੇ ਵਿੱਚ ਜੁੜਦੇ ਹਨ, ਉਹਨਾਂ ਨੂੰ ਇੱਕ ਮੈਸੇਜ ਲੈ ਕੇ ਔਰ ਉਹਨਾਂ ਨੂੰ ਆਦਾਨ ਪ੍ਰਦਾਨ ਆਪਣੇ ਵਿਚਾਰਾਂ ਦਾ ਕਰਨਾ ਚਾਹੀਦਾ ਕਿ ਭਾਈ ਸਾਡੇ ਨਾਲ ਹੋ ਕੀ ਰਿਹਾ ਆ। ਜਿਵੇਂ ਬੰਦੀ ਸਿੰਘਾਂ ਦੀ ਗੱਲ ਕੀਤੀ ਗਈ, ਕੌਮੀ ਇਨਸਾਫ ਮੋਰਚਾ ਜਿਹੜਾ ਚੰਡੀਗੜ੍ਹ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਚੱਲ ਰਿਹਾ ਆ, ਸੰਗਤਾਂ ਦਾ ਉਤਰਾਅ ਚੜ੍ਹਾਅ ਆਉਂਦਾ ਆ ਕਿਉਂਕਿ ਵਾਢੀਆਂ ਦਾ ਮੌਸਮ ਸੀ ਤੇ ਹੁਣ ਫੇਰ ਜਿਹੜੀ ਸੰਗਤ ਉੱਥੇ ਵਧਣੀ ਸ਼ੁਰੂ ਹੋਈ ਆ, ਉਹਦੇ ਵਿੱਚ ਵੀ ਆਪਣਾ ਅਸੀਂ ਫਰਜ਼ ਪਛਾਣੀਏ। ਖਾਸ ਕਰਕੇ ਜਿਹੜਾ ਰੋਪੜ ਜ਼ਿਲ੍ਹਾ ਆ, ਫਤਿਹਗੜ੍ਹ ਸਾਹਿਬ, ਚੰਡੀਗੜ੍ਹ, ਮੋਹਾਲੀ, ਉਹਨਾਂ ਏਰੀਆ ਦੇ ਵਿੱਚੋਂ ਸੰਗਤਾਂ ਜਿਹੜੀਆਂ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹਨ, ਉਹ ਆਪਣੇ ਰਿਸ਼ਤੇਦਾਰਾਂ ਨੂੰ, ਭੈਣ ਭਰਾਵਾਂ ਨੂੰ ਜ਼ਰੂਰ ਬੇਨਤੀਆਂ ਕਰੋ ਕਿ ਉਹਨਾਂ ਨਗਰ ਜਿਹੜੀਆਂ ਬੰਦੀ ਸਿੰਘ ਇਨਸਾਫ ਮੋਰਚਾ ਚੱਲ ਰਿਹਾ ਆ ਸਿੱਖ ਸਿਆਸੀ ਕੈਦੀਆਂ ਦਾ, ਉਹਦੇ ਵਿੱਚ ਵੱਧ ਚੜ ਕੇ ਹਾਜ਼ਰੀਆਂ ਭਰੋ। ਉਹ ਸਾਡੇ ਨੌਜਵਾਨ, ਉਹਨਾਂ ਨੂੰ ਆਪਾਂ ਰਿਹਾ ਕਰਵਾਉਣਾ ਆ। ਉਹਦੇ ਵਿੱਚ ਜੋ ਮੁੱਦੇ ਹਨ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਹੁਰਮਤੀ, ਜੋ ਬਰਗਾੜੀ ਕਾਂਡ, ਜੋ ਸਟਿਲ ਵੀ ਰੀਸੈਂਟਲੀ ਆਪਾਂ ਪੰਜਾਬ ਦੀ ਧਰਤੀ ਤੇ ਬਹੁਤ ਜਗ੍ਹਾ ਹੁਣ ਵੀ ਸਾਨੂੰ ਸੁਣਨ ਨੂੰ ਮਿਲ ਰਹੇ ਕੇਸ, ਜਿਵੇਂ ਪਟਿਆਲੇ ਦੇ ਵਿੱਚ ਆਪਾਂ ਹੁਣ ਰੀਸੈਂਟਲੀ ਦੇਖਿਆ, ਉਸ ਬੀਬੀ ਦਾ ਸੌਦਾ ਵੀ ਲਾਇਆ ਨੌਜਵਾਨ ਨੇ। ਅਸੀਂ ਸ਼ਲਾਘਾ ਕਰਦੇ ਹਾਂ ਕਿਉਂਕਿ ਐਦਾਂ ਦੇ ਦਿਮਾਗੀ ਹਾਲ ਜਿਨ੍ਹਾਂ ਦੇ ਹਾਲ ਉਹ ਪੁਲਿਸ ਦੱਸਦੀ ਆ ਕਿ ਉਹ ਦਿਮਾਗੀ ਪਰੇਸ਼ਾਨ ਸਨ, ਤਾਂ ਉਹਨਾਂ ਨੂੰ ਸਿੱਖ ਗੁਰਦੁਆਰੇ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਹੀ ਮੁੱਦੇ ਕਿਉਂ ਦਿਖਦੇ ਹਨ? ਉਹੀ ਉੱਥੇ ਹੀ ਕਿਉਂ ਜਾਂਦੇ ਹਨ? ਦੂਜੇ ਮੰਦਰਾਂ ਦੇ ਵਿੱਚ, ਮਸਜਿਦਾਂ ਦੇ ਵਿੱਚ ਕਿਉਂ ਨਹੀਂ ਜਾਂਦੇ? ਕਿਉਂਕਿ ਸਾਨੂੰ ਸਿੱਖਾਂ ਨੂੰ ਟਾਰਗੇਟ ਕੀਤਾ ਜਾਂਦਾ ਆ। ਤਾਂ ਮੈਂ ਬੇਨਤੀ ਕਰਾਂਗਾ, ਆਉਣ ਵਾਲੇ ਦਿਨਾਂ ਦੇ ਵਿੱਚ ਭਾਰਤੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਵੀ ਜੋ 22 ਜੂਨ ਨੂੰ
ਵਾਈਟ ਹਾਊਸ ਦੇ ਸੱਦੇ ਦੇ ਉੱਤੇ ਆ ਰਿਹਾ ਆ। ਉੱਥੇ ਵੀ ਸਮੁੱਚੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸਿੱਖ ਜਥੇਬੰਦੀਆਂ ਵੱਲੋਂ ਇੱਕ ਪ੍ਰੋਟੈਸਟ ਉਲੀਕਿਆ ਗਿਆ। ਗੁਰਦੁਆਰੇ ਜਿੰਨੇ ਵੀ ਅੱਜ ਇਸ ਪਰੇਡ ਦੇ ਵਿੱਚ ਸੰਗਤਾਂ ਸ਼ਾਮਲ ਹਨ, ਪ੍ਰਬੰਧਕ ਕਮੇਟੀਆਂ ਦੇ ਪ੍ਰਬੰਧਕ ਵੀਰ ਇੱਕ ਬੱਸ ਦਾ ਘੱਟੋ ਘੱਟ ਇੰਤਜ਼ਾਮ ਕਰਨ, ਅਸੀਂ ਵੱਡੀ ਗਿਣਤੀ ਦੇ ਵਿੱਚ ਉਸ ਪ੍ਰੋਟੈਸਟ ਦੇ ਵਿੱਚ ਵੀ ਸ਼ਾਮਲ ਹੋਈਏ। ਔਰ ਆਉਣ ਵਾਲੀ 4 ਜੂਨ ਨੂੰ ਇਹ ਦੇਖੋ, ਇੱਕ ਤਾਂ ਨਰਿੰਦਰ ਮੋਦੀ ਆ ਪ੍ਰਾਈਮ ਮਿਨਿਸਟਰ, ਇੱਕ ਜਿਹੜਾ ਭਾਰਤੀ ਦੂਜੀ ਕਾਂਗਰਸ ਪਾਰਟੀ ਦਾ ਇੱਕ ਰਾਹੁਲ ਗਾਂਧੀ। ਇਹ ਜੂਨ ਦਾ ਮਹੀਨਾ ਉਹ ਮਹੀਨਾ ਜਦੋਂ ਸਿੱਖਾਂ ਦੇ ਜਿਹੜੇ ਜ਼ਖਮ ਆ ਉਹ ਅੱਲੇ ਹੁੰਦੇ ਹਨ, ਤਾਂ ਉਸ ਜੂਨ ਦੇ ਮਹੀਨੇ ਦੇ ਵਿੱਚ ਇਹ ਦੋਨੋਂ ਬੰਦੇ ਅਮਰੀਕਾ ਦੇ ਵਿੱਚ ਯਾਤਰਾ ਤੇ ਵਿਜ਼ਿਟ ਕਰ ਰਹੇ ਆ। ਤਾਂ ਤੁਹਾਡੇ ਜ਼ਖਮਾਂ ਨੂੰ ਜਿਹੜਾ ਸਿੱਖਾਂ ਦਿਆਂ ਨੂੰ ਖਰੋਦਿਆ ਜਾ ਰਿਹਾ ਆ। ਜੂਨ 1984 ਦੇ ਵਿੱਚ ਜੋ ਭਾਰਤੀ ਹਕੂਮਤ ਨੇ ਅਟੈਕ ਕੀਤਾ। ਸੋ ਮੈਂ ਇਹ ਬੇਨਤੀ ਕਰਾਂਗਾ, ਰਾਹੁਲ ਗਾਂਧੀ ਵੀ 4 ਜੂਨ ਨੂੰ ਮੈਡੀਸਨ ਸਕੁਅਰ ਗਾਰਡਨ ਦੇ ਵਿੱਚ ਉਹਨਾਂ ਨੇ ਵੀ ਇੱਕ ਪ੍ਰੋਗਰਾਮ ਲਿਖਿਆ। ਉੱਥੇ ਵੀ ਅਸੀਂ ਸਿੱਖਾਂ ਨੇ ਵੱਧ ਚੜ ਕੇ ਪ੍ਰੋਟੈਸਟ, ਦੋਨੋਂ ਹੀ ਪ੍ਰੋਟੈਸਟ ਬਹੁਤ ਅਹਿਮੀਅਤ ਰੱਖਦੇ ਆ। ਔਰ ਸਿੱਖ ਸੰਗਤਾਂ ਨੇ, ਭੈਣਾਂ ਨੇ, ਸਾਡੇ ਨੌਜਵਾਨਾਂ ਨੇ ਵੱਧ ਚੜ ਕੇ ਇਹਨਾਂ ਪ੍ਰੋਟੈਸਟਾਂ ਦੇ ਵਿੱਚ ਸ਼ਾਮਲ ਹੋਣਾ ਆ। ਔਰ ਆਪਾਂ ਆਪਣੀ ਕੌਮੀ ਘਰ ਦੀ ਗੱਲ ਨੂੰ ਵੱਧ ਚੜ ਕੇ ਇਸ ਕੰਟਰੀ ਦੇ ਵਿੱਚ, ਸਾਨੂੰ ਇਸ ਕੰਟਰੀ ਦਾ ਕਾਨੂੰਨ ਅਲਾਉ ਕਰਦਾ ਆ। ਔਰ ਇਹਨਾਂ ਲੋਕਾਂ ਤੋਂ ਆਪਾਂ ਸੁਚੇਤ ਹੋ ਜਾਈਏ, ਆਪਣੀ ਕਮਿਊਨਿਟੀ ਨੂੰ, ਨੌਜਵਾਨਾਂ ਨੂੰ ਸੁਚੇਤ ਕਰੀਏ। ਅਸੀਂ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵੱਲੋਂ ਆਪ ਜੀ ਨੂੰ ਸਾਰਿਆਂ ਨੂੰ ਵਧਾਈ ਦਿੰਦੇ ਆ। ਔਰ 6 ਜੂਨ ਨੂੰ ਜਿਹੜਾ ਆ ਮਾਫੀ ਚਾਹੁੰਦਾ 7 ਜੂਨ ਨੂੰ ਵਾਸ਼ਿੰਗਟਨ DC ਕੈਪੀਟਲ ਹਿੱਲ ਵਿਖੇ ਵੀ ਇੱਕ ਜਿਹੜੀ ਸਮੂਹ ਜਿਹੜੇ ਸ਼ਹੀਦਾਂ ਦਾ ਅਸੀਂ ਜਿਹੜੇ ਅਰਦਾਸ ਸਮਾਗਮ ਜਿਹੜਾ ਕੈਪੀਟਲ ਹਿੱਲ ਹਾਊਸ ਦੇ ਵਿੱਚ ਜਿਹੜਾ ਰੱਖਿਆ ਆ। ਉੱਥੇ ਵੀ ਆਪ ਜੀ ਨੂੰ ਬੇਨਤੀ ਆ, ਜਿਹੜੇ ਵੀਰ ਸਾਡੇ ਮੋਹਤਵਰ ਵੀਰ ਜਿੰਨੇ ਕੁ ਵੀ ਆ ਸਕਦੇ ਹਨ, ਉਹਦੇ ਵਿੱਚ ਵੀ ਸ਼ਾਮਲ ਜ਼ਰੂਰ ਹੋਵੋ। ਕਿਉਂਕਿ ਜੂਨ ਦਾ ਮਹੀਨਾ ਭਾਰਤੀ ਹਕੂਮਤ ਨੇ ਵੈਲ ਪਲਾਨ ਤਰੀਕੇ ਦੇ ਨਾਲ ਦਰਬਾਰ ਸਾਹਿਬ ਤੇ ਅਟੈਕ ਕੀਤਾ, ਜਿੱਥੇ ਉੱਥੇ 35 ਤੋਂ ਵੱਧ ਗੁਰਧਾਮ ਜਿਹੜੇ ਭਾਰਤ ਦੇ ਵਿੱਚ ਦੂਜੀਆਂ ਸਟੇਟਾਂ ਦੇ ਵਿੱਚ ਸਨ, ਉਹਨਾਂ ਤੇ ਵੀ ਅਟੈਕ ਕੀਤਾ। 84 ਦੇ ਵਿੱਚ ਹੀ ਨਵੰਬਰ ਦੇ ਵਿੱਚ ਸਿੱਖ ਜੈਨੋਸਾਈਡ ਹੋਈ। ਇਹਨਾਂ ਚੀਜ਼ਾਂ ਨੂੰ ਮੱਦੇਨਜ਼ਰ ਉਸ ਅਰਦਾਸ ਵੀ ਜਿਹੜੀ ਆ ਉੱਥੇ ਕੈਪੀਟਲ ਹਿੱਲ ਵਾਸ਼ਿੰਗਟਨ DC ਦੇ ਵਿੱਚ ਸਮੂਹ ਸ਼ਹੀਦਾਂ ਨੂੰ ਸਮਰਪਿਤ ਕਰਵਾਈ ਜਾ ਰਹੀ। ਮਕਸਦ ਇਹ ਆ, ਜਿੱਥੇ ਅਸੀਂ ਆਪਣੀ ਕਮਿਊਨਿਟੀ ਨੂੰ ਅਵੇਅਰਨੈਸ ਪੈਦਾ ਕਰਨੀ ਆ, ਉੱਥੇ ਨੌਜਵਾਨਾਂ ਦੇ ਵਿੱਚ, ਉੱਥੇ ਨਾਲ ਦੂਜੇ ਲੋਕਾਂ ਕਮਿਊਨਿਟੀਆਂ ਦੇ ਵਿੱਚ, ਇਲੈਕਟਡ ਅਫੀਸ਼ੀਅਲ ਦੇ ਵਿੱਚ ਵੀ ਇਹ ਗੱਲ ਜਾਵੇ। ਸੋ ਮੈਂ ਆਪਣੇ ਇੱਥੇ ਵਿਚਾਰਾਂ ਨੂੰ ਸਕੋਝਦਾ ਹੋਇਆ ਭੁੱਲ ਚੁੱਕ ਲਈ ਖਿਮਾ ਚਾਹੁੰਦਾ ਆ ਜੀ। ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਧੰਨਵਾਦ ਭਾਈ ਸਾਹਿਬ, ਭਾਈ ਹਿੰਮਤ ਸਿੰਘ ਜੀ, ਜੋ ਕਿ ਈਸਟ ਕੋਸਟ ਕੋਆਰਡੀਨੇਸ਼ਨ ਕਮੇਟੀ ਦੇ ਬੁਲਾਰੇ ਨੇ। ਸੋ ਆਪਣੇ ਵਿਚਾਰਾਂ ਆਪ ਸਮੂਹ ਸੰਗਤਾਂ ਦੇ ਨਾਲ ਸਾਂਝੀਆਂ ਕੀਤੀਆਂ। ਸੋ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਸੋ ਹੁਣ ਆਪਣੇ ਵਿੱਚ ਜਿਹੜੇ ਟਾਊਨ ਦੇ ਸਿਟੀ ਆਫੀਸ਼ੀਅਲਸ ਪਹੁੰਚ ਚੁੱਕੇ ਨੇ, ਸੋ ਮੈਂ ਉਹਨਾਂ ਦਾ ਵੈਲਕਮ ਕਰਦਾ ਹਾਂ। So I would like to welcome the city officials and the congressmen here, and I would like to invite the Mayor of Carteret, Mr. Daniel Raymond, to please come and address the gathering. Mr. Daniel Raymond. Good afternoon, everyone. Let me just start by saying Waheguru Ji Ka Khalsa, Waheguru Ji Ki Fateh. It's always a pleasure here in Carteret to host our friends and family in the Sikh community. You know, I said earlier at the flag raising in front of our town center, in front of our memorial municipal building, that throughout the year we raise flags of democratic nation states. Today we celebrate the Sikh culture, the Sikh community, and Baisakhi Day. We celebrate all of you who live in our community and those that are joining us from around the state and the tri-state area to celebrate the birth of Sikhism. Our community happens to be the third most diverse community in the state of New Jersey. And when you walk at our parks, and when you go to our buildings and shop in our grocery store, and go to the waterfront, you see members of the Latino community, you see members of the Asian community, members of the Sikh community, members of the African American community, Eastern European, and Muslims all over the community working together to build a better Carteret. We all enjoy each other's company. We enjoy our many festivals throughout the year. And today we welcome you in the rain
but that's not going to stop our Sikhs from coming out and celebrating Sikhism. So sometimes in this parade, it's 90 degrees, and today it's a monsoon. But we're happy to be here. We're happy to show our support. And let me take a moment to introduce for a wave our Councilman Jorge Diaz. And for a few brief remarks, these next three gentlemen will come up and say a few brief remarks. Please welcome the Speaker of the New Jersey Assembly, Speaker Craig Coughlin. Thank you, Mayor. Good afternoon, everyone. It's a pleasure to be with you. It really is, even though the weather isn't cooperating, the truth of the matter is the spirit is great. And I have the opportunity to go to a fair number of events throughout the state and throughout, certainly here in my district. And the truth of the matter is it's always wonderful to come together to celebrate ethnic communities. We do it, we have flag raisings throughout the year and many times. And it speaks to the American spirit. We're all fiercely proud of where our ancestors came from, fiercely proud of being Americans and of celebrating that together. So thank you all for coming out. Thank you for being in such an incredibly important part of the fabric of Carteret and of the fabric of this district that I get to have the privilege of representing, and of the state of New Jersey, which is as diverse a state as there is in the nation. Thank you for your contributions. This is also a chance to celebrate all that the Sikh community brings to the state of New Jersey and all of the benefits that we have of having your rich culture be part of the state of New Jersey. So thank you all for coming out, even though the weather's lousy. Have a great day, everybody. Thank you so much. You know, for the dozens or so years that we've been hosting the Sikh flag raising and now parade, we often talk about community involvement and engagement and getting our Sikh members involved. And today they're coaches for Little League and football and soccer. They're involved in our planning board and our zoning board. They're on our borough council and in our school board, and they represent all aspects of our community. For a few brief remarks, please welcome our council president, our deputy mayor, Ajmal Johal. ਥੈਂਕ ਯੂ ਮੇਅਰ ਅੱਜ ਬਹੁਤ ਖੁਸ਼ੀ ਹੋਈ ਆ ਕਿ ਅੱਜ ਆਪਾਂ ਸਾਰੇ ਕਾਰਟਰੇਟ ਦੇ ਵਿੱਚ ਸਿੱਖ ਡੇ ਪਰੇਡ ਮਨਾ ਰਹੇ ਆ ਈਵਨ ਇੰਨੀ ਰੇਨ ਹੈਗੀ ਆ ਸਟਿਲ ਵੀ ਗੈਟ ਟੂਗੇਦਰ ਐਂਡ ਸੈਲੀਬ੍ਰੇਟ ਦਾ ਪਰੇਡ ਕਾਰਟਰੇਟ 15ਵੀਂ ਪਰੇਡ ਮਨਾ ਰਹੇ ਆ ਆਈ ਐਮ ਸੋ ਹੈਪੀ ਕਿ ਸਾਰੇ ਬੰਦੇ ਆਏ ਨੇ ਸਾਰੇ ਗੁਰਦੁਆਰਿਆਂ ਤੋਂ ਕਿ ਆਣ ਕੇ ਕਿ ਇੱਥੇ ਆਪਾਂ ਪਰੇਡ ਮਨਾ ਰਹੇ ਆ ਐਵਰੀ ਈਅਰ ਟੂ ਗੋ ਯੂ ਨੋ ਸੋ ਕੰਟੀਨਿਊ ਹਰ ਸਾਲ ਆਪਾਂ ਇਦਾਂ ਹੀ ਪਰੇਡ ਮਨਾਉਂਦੇ ਰਹੀਏ ਤੇ ਬਹੁਤ ਖੁਸ਼ੀ ਹੈਗੀ ਆ ਸੋ ਕੰਟੀਨਿਊ ਵੀ ਗੋ ਫਰੋਮ ਦੇਅਰ ਸੋ thank you very much. Let's give Singh Sabha a round of applause for today's activities and events. And our friends at Dashmesh Dambar, who next year will be chairing the festival. And finally, let me ask to come up for a few brief remarks, a dear friend of Carteret, someone who's helped us on several federal projects and recently brought in $6 million for our ferry terminal. Please welcome Congressman Frank Pallone. Congressman. Thank you, Mary, and thank you all for inviting me today. We're so proud of the Sikh community. I often say it hasn't been recently, but a few years ago I had the chance to go to Punjab, to Chandigarh, meet the Chief Minister at the time, and also to go to some of the temples in India that were Sikh. And I was always welcome, and it was such a beautiful opportunity. But I know how much all of you contribute to not only Carteret, but to Middlesex County and to my district. I also know that we've had incidents in the past where you've been profiled, and we have to make sure that the hate crimes and the other things that result from profiling don't continue. Very conscious of that in Congress and in Washington, to make sure that those who want to practice their religion and wear what they want and have their hair a certain way are not treated or discriminated against. But thank you for all that you do to contribute here. What you do for our business community, education, everything is so important, and we really appreciate the opportunity to come and celebrate with you on this for this religious and cultural day. Thank you again. Thank you, Congressman. Thank you, Mayor, and the councilmen. So
now we would like to present a token of appreciation to our city officials. We are very grateful to them. They help us in making this event successful. They helped us on everything that we requested him to provide us with. On this bad weather, they are here among us. They have addressed this gathering. We really pleased, and we would like to present a token of appreciation to our councilmen. So I would like to invite from our gathering ਭਾਈ ਯਾਦਵਿੰਦਰ ਸਿੰਘ ਗਲੈਨ ਰੌਕ ਤੋਂ, ਭਾਈ ਭੁਪਿੰਦਰ ਸਿੰਘ ਜੀ ਬੋਪਰਾਏ ਰਿਚਮੰਡ ਹੋ ਕਿ ਆਪ ਜੀ ਸਟੇਜ ਤੇ ਆਈਏ ਤਾਂ ਕਿ ਆਪਾਂ ਇਹਨਾਂ ਨੂੰ ਟੋਕਨ ਆਫ ਐਪਰੀਸੀਏਸ਼ਨ ਜਿਹੜਾ ਹੈ ਟਰੋਫੀਸ ਉਹ ਦੇ ਸਕੀਏ। ਭਾਈ ਇੰਦਰਜੀਤ ਸਿੰਘ ਜੀ ਦਸ਼ਮੇਸ਼ ਦਰਬਾਰ, ਭਾਈ ਕੇਵਲ ਸਿੰਘ ਜੀ ਸਿੰਘ ਸਭਾ, ਭਾਈ ਬਰਜਿੰਦਰ ਸਿੰਘ ਜੀ ਬਰਾੜ ਦਸ਼ਮੇਸ਼ ਦਰਬਾਰ। So I would like to invite the mayor, Mr. Daniel Raymond, to please come over the stage, and we would like to provide a token of appreciation to him. Come over here. Bole so nihal, Sat Sri Akal. So now I would like to invite Mr. Congressman Mr. Frank Pallone to please come over and take your token of appreciation. We're really humbled and we're really thankful to you for your time today. Bole so nihal, Sat Shri Akal. So thank you once again, Mr. Congressman, for your valuable time and the participation today. On the stage now, I would like to invite Mr. Gurdev Singh Kang from Richmond Hill, Pai Davinder Singh Ji Boparai, Richmond Hill, Pai Himmat Singh Ji East Coast Coordination, Pai Harban Singh Ji Tillow, and Pai Balaka Singh Ji Richmond Hill. ਮੈਨੂੰ ਨਾਂ ਦੱਸੋ ਨਾ। ਨਾ ਮੈਂ ਅਜਮੇਰ ਸਿੰਘ ਜੀ ਜੋ ਆਪਣੇ ਕੌਂਸਲਮੈਨ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਆਪ ਜੀ ਆਓ ਆਪਣਾ ਟੋਕਨ ਆਫ ਐਪਰੀਸ਼ੀਏਸ਼ਨ ਪ੍ਰਾਪਤ ਕਰੋ। ਭਾਈ ਅਜਮੇਰ ਸਿੰਘ ਜੀ ਜੋ ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ। ਆਪ ਜੀ ਕੌਂਸਲ ਦੇ ਪ੍ਰੈਜ਼ੀਡੈਂਟ ਹੋ, ਸੋ ਆਪ ਜੀ ਪ੍ਰੈਜ਼ੀਡੈਂਟ ਹੋ ਕੌਂਸਲ ਦੇ ਸਿਟੀ ਦੇ, ਸੋ ਬਹੁਤ ਬਹੁਤ ਧੰਨਵਾਦ। ਕੌਂਸਲਮੈਨ ਹੋਜ਼ੇ ਡਿਆਜ਼। Thank you, Congressman, Councilman, for attending this event, making this successful for all your participation and times once again. Thank you, Councilman. Thank you so much. Thank you. Bole so nihal, Sat Shri Akal. Thank you. Thank you. Good next. Now I would like to invite Speaker Coffin to please come over the stage, and so that we can give you our token of appreciation. And we really again appreciate and thankful to you for your time and participation today. It's been a bad weather, but you still are out, so we really appreciate your presence. Thank you.
ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ। Thank you again. Thank you so much. Thank you, sir, for attending, for being here. I have Thank you so much. Say goodbye. ਬਾਬਾ ਸੱਜਣ ਸਿੰਘ ਦੀ ਬਾਬਾ ਸੱਜਣ ਸਿੰਘ ਗੁਰਿੰਦਰਜੀਤ ਸਿੰਘ ਦੀ ਮਾਨਾ ਗੁਰਿੰਦਰਜੀਤ ਸਿੰਘ ਆਵੇ ਗੁਰਿੰਦਰਜੀਤ ਸਿੰਘ ਮਾਨਾ। ਮੈਂ ਬੇਨਤੀ ਕਰੂੰਗਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਿੰਦਰ ਸਿੰਘ ਜੀ ਮਾਨਾ ਪਲੀਜ਼ ਸਟੇਜ ਤੇ ਆਓ ਔਰ ਸੰਗਤਾਂ ਨੂੰ ਸੰਬੋਧਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀਓ, ਇੱਕ ਜ਼ਰੂਰੀ ਬੇਨਤੀ ਹੈ ਕਿ ਜਿਹੜਾ ਪਿੱਛੇ ਗੈਸ ਸਟੇਸ਼ਨ ਹੈ ਰੇਸਟਾਰ, ਉਹਦੇ ਨਾਲ ਦਾ ਜਿਹੜਾ ਘਰ ਆ, ਉੱਥੇ 4-5 ਗੱਡੀਆਂ ਖੜੀਆਂ ਆ ਜਿਹਨੇ ਸਾਰਾ ਕੁਝ ਬਲੌਕ ਕੀਤਾ ਹੋਇਆ। ਪੁਲਿਸ ਡਿਪਾਰਟਮੈਂਟ ਉੱਥੇ ਖੜਾ ਆ ਤੇ ਉਹ ਟੋ ਟਰੱਕ ਨੂੰ ਸੱਦ ਰਹੇ ਆ। ਜੇਕਰ ਮੇਰੀ ਆਵਾਜ਼ ਤੁਸੀਂ ਸੁਣ ਸਕਦੇ ਹੋ, ਪਲੀਜ਼ ਰੇਸਟਾਰ ਦੇ ਨਾਲ ਦਾ ਜਿਹੜਾ ਘਰ ਆ ਉਹਦੇ ਵਿੱਚ ਗੱਡੀਆਂ ਖੜੀਆਂ ਜਿਹਨੇ ਸਾਰਾ ਕੁਝ ਉੱਥੇ ਬਲੌਕ ਕੀਤਾ ਆ, ਡਰਾਈਵੇ ਬਲੌਕ ਕੀਤਾ ਹੈਗਾ ਆ। ਸੋ ਪੁਲਿਸ ਵਾਲਿਆਂ ਦੇ ਵੱਲੋਂ ਸਾਨੂੰ ਲਾਸਟ ਵਾਰਨਿੰਗ ਆਈ ਹੈ ਕਿ ਛੇਤੀ ਤੋਂ ਛੇਤੀ ਅਸੀਂ ਗੱਡੀਆਂ ਮੂਵ ਕਰੀਏ, ਅਦਰਵਾਈਜ਼ ਉਹਨਾਂ ਨੇ ਟੋ ਕਰ ਜਾਣੀਆਂ ਆ। ਰੇਸਟਾਰ ਦੇ ਨਾਲ ਦਾ ਘਰ ਹੈਗਾ, 4-5 ਗੱਡੀਆਂ ਨੇ ਬਲੌਕ ਕੀਤਾ ਹੋਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਆਪਾਂ ਹੁਣ ਵਿਚਾਰਾਂ ਸਰਵਣ ਕਰੀਏ ਭਾਈ ਗੁਰਿੰਦਰਜੀਤ ਸਿੰਘ ਜੀ ਮਾਨਾ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੂਰੋਂ ਨੇੜਿਓਂ ਚੱਲ ਕੇ ਖਾਲਸਾ ਸਾਜਨਾ ਦਿਵਸ ਦੇ ਨਗਰ ਕੀਰਤਨਾਂ ਵਿੱਚ ਪਹੁੰਚੀ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਅੱਜ ਕੋਈ ਬੋਲਣ ਦਾ ਪ੍ਰੋਗਰਾਮ ਨਹੀਂ ਸੀ ਹੈਗਾ ਕਿਉਂਕਿ ਜੋ ਸਕੇਜੂਲ ਸੀਗਾ ਉਹਦੇ ਮੁਤਾਬਕ ਕੁਝ ਡਿਫਰੈਂਟ ਸੀਗਾ, ਪਰ ਮੈਂ ਧੰਨਵਾਦੀ ਹਾਂ ਦੋਹਾਂ ਗੁਰਦੁਆਰਿਆਂ ਦੀ ਕਮੇਟੀ ਦਾ, ਆਰਗੇਨਾਈਜ਼ਰਸ ਦਾ ਤੇ ਸਮੂਹ ਸਾਧ ਸੰਗਤ ਦਾ ਕਿ ਅੱਜ ਸੰਗਤ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਆ। ਮੈਂ ਤੁਹਾਡੇ ਨਾਲ ਸਿਰਫ ਕੁਝ ਮਿੰਟਾਂ ਦੇ ਵਿੱਚ ਉਸ ਯੋਧੇ ਦੀ, ਉਸ ਜੁਝਾਰੂ ਦੀ, ਉਸ ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਭਾਈ ਪਰਮਜੀਤ ਸਿੰਘ ਪੰਜਵੜ ਦੀ ਜਿਹੜੀ ਯਾਦ ਆ ਉਹ ਸਾਂਝੀ ਕਰਨੀ ਚਾਹੁੰਦਾ। ਪਰਮਜੀਤ ਸਿੰਘ ਪੰਜਵੜ ਉਹ ਯੋਧਾ ਆ ਜਿਸ ਨੇ, ਜਿਹਦੀ ਮਾਂ ਨੂੰ 11 ਮਹੀਨੇ ਜੇਲ੍ਹ 'ਚ ਰੱਖ ਕੇ ਟੌਰਚਰ ਕਰ ਰਹੇ ਸੀਗੇ, ਉਹਨੂੰ ਕਹਿ ਰਹੇ ਸੀ ਤੂੰ ਪੇਸ਼ ਹੋ ਜਾ, ਇਸ ਸੰਘਰਸ਼ ਨੂੰ ਛੱਡ ਦੇ। 72 ਸਾਲਾਂ ਦੀ ਮਾਤਾ ਮਹਿੰਦਰ ਕੌਰ ਜਿਹੜੀ ਆ ਆਪਣੇ ਪੁੱਤ ਨੂੰ ਇਸ ਸੁਨੇਹਾ ਭੇਜ ਰਹੀ ਸੀ ਜਿਹੜੇ ਉੱਥੇ ਪੁਲਿਸ ਕਰਮਚਾਰੀ ਕੰਮ ਕਰਦੇ ਸੀਗੇ ਕਿ ਪੁੱਤ ਪੇਸ਼ ਨਹੀਂ ਹੋਣਾ। ਇਹ ਜ਼ਿੰਦਗੀ ਦੀ ਲੜਾਈ ਆ, ਇਹ ਗੁਰੂ ਦੀ ਲੜਾਈ ਆ, ਇਹ ਦਰਬਾਰ ਸਾਹਿਬ ਤੇ ਹੋਏ ਹਮਲੇ ਤੇ ਸਿੱਖ ਆਜ਼ਾਦੀ ਦੀ ਲੜਾਈ ਆ। ਪੁੱਤ ਪੇਸ਼ ਨਹੀਂ ਹੋਣਾ ਹੈਗਾ। ਤੇ ਪੁੱਤ ਨੇ ਮਾਂ ਦੀ ਗੱਲ ਨੂੰ ਸੀਨੇ ਨਾਲ ਲਾ ਕੇ ਇਹ ਸੋਚ ਕੇ ਦੇਖੋ ਕਿ ਜਿਹਦੀ 72 ਸਾਲਾਂ ਦੀ ਮਾਂ ਜੇਲ੍ਹ ਦੇ ਵਿੱਚ ਕੁੱਟ ਖਾ ਰਹੀ ਹੋਵੇ, ਉਹਨੂੰ ਜੇਲ੍ਹ ਦੇ ਵਿੱਚ ਹੀ ਬੁੱਚੜਾਂ ਨੇ ਸ਼ਹੀਦ ਕਰ ਦਿੱਤਾ। ਉਹਨੇ ਈਨ ਨਹੀਂ ਮੰਨੀ, ਉਹ ਇਹ ਜੰਗ ਲੜਦਾ ਰਿਹਾ। ਉਹਦੀ ਭੂਆ ਬੀਬੀ ਕੈਲਾਸ਼ ਕੌਰ ਨੂੰ ਘਰੋਂ ਚੁੱਕ ਕੇ ਫੁੱਫੜ ਨੂੰ ਤੇ ਭੂਆ ਨੂੰ ਦੋਵਾਂ ਨੂੰ ਟੌਰਚਰ ਸੈਂਟਰ ਦੇ ਵਿੱਚ ਰੱਖਿਆ। ਫਿਰ ਉਹਦੇ ਪੇਸ਼ ਹੋਣ ਦੀ ਗੱਲਾਂ ਹੋ ਰਹੀਆਂ ਨੇ। ਉਹਦੇ ਭਰਾ ਰਾਜਵਿੰਦਰ ਸਿੰਘ ਰਾਜੂ ਨੂੰ ਚੁੱਕ ਕੇ ਲਾਪਤਾ ਕਰਤਾ। ਅੱਜ ਤੱਕ ਉਹਦਾ ਕੋਈ ਪਤਾ ਨਹੀਂ ਕਿੱਥੇ ਆ ਕਿੱਥੇ ਨਹੀਂ। ਉਹਨੂੰ ਇਹ ਕਹਿੰਦੇ ਰਹੇ ਕਿ ਤੂੰ ਸਰੈਂਡਰ ਕਰ ਦੇ, ਤੂੰ ਇਸ ਜੰਗ ਨੂੰ ਛੱਡ ਦੇ, ਤੂੰ ਹਥਿਆਰ ਸੁੱਟ ਕੇ ਸਾਡੇ ਕੋਲ ਪੇਸ਼ ਹੋ ਜਾ, ਤੈਨੂੰ ਦੁਬਾਰਾ ਫਿਰ ਬੈਂਕ 'ਚ ਨੌਕਰੀ ਦੇ ਦੇਵਾਂਗੇ। ਪਰਮਜੀਤ ਸਿੰਘ ਪੰਜਵੜ, ਦੇਖੋ ਮੈਂ ਇਹ ਤੁਹਾਡੇ ਨਾਲ ਗੱਲ ਸਾਂਝੀ ਇਸ ਕਰਕੇ ਕਰ ਰਿਹਾ ਆ ਕਿ ਇਸ ਵੇਲੇ ਜਿਹੜੀ ਇਹ ਜਨਰੇਸ਼ਨ ਆ ਇਹਨੂੰ ਪਤਾ ਨਹੀਂ ਕਿ ਪਰਮਜੀਤ ਸਿੰਘ ਪੰਜਵੜ ਕੌਣ ਸੀ, ਪਰ ਜਿਹੜੇ ਸਾਡੀ ਉਮਰ ਦੇ ਬੰਦੇ ਨੇ ਉਹਨਾਂ ਨੂੰ ਇਹ ਪਤਾ ਆ ਕਿ ਉਹ ਯੋਧੇ ਨੇ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਹੋਏ ਹਮਲੇ ਨੂੰ
ਜਿਨ੍ਹਾਂ ਨੇ ਜਿਹੜੇ ਸਾਡੇ ਹੋਰ 75 ਗੁਰਦੁਆਰਿਆਂ ਤੇ ਹੋਏ ਹਮਲੇ ਨੂੰ, ਜਿਨੇ ਦਿੱਲੀ ਕਾਨਪੁਰ ਵਿੱਚ ਸਿੱਖਾਂ ਦੇ ਗਲਾਂ ਵਿੱਚ ਜਿਹੜਾ ਟਾਇਰ ਪਾ ਕੇ ਸਾੜਿਆ ਗਿਆ ਸੀਗਾ, ਉਸ ਗੱਲ ਨੂੰ ਆਪਣੇ ਦਿਲ ਤੇ ਲਾ ਕੇ ਆਪਣੇ ਘਰ-ਬਾਰ ਛੱਡ ਕੇ ਪਰਮਜੀਤ ਸਿੰਘ ਪੰਜਵੜ ਦੇ ਘਰ ਦੇ ਵਿੱਚ ਉਹਦੀ ਛੱਤ ਦੇ ਉੱਤੇ ਘਾਹ ਉੱਗਿਆ ਹੋਇਆ ਸੀਗਾ, ਉਹਦੀ ਜਿਹੜੀ ਜ਼ਮੀਨ ਸੀ ਉਹ ਕਿਸੇ ਨੂੰ ਵਾਹੁਣ ਨਹੀਂ ਦਿੱਤੀ ਗਈ। ਇਸ ਕਿਸਮ ਦੇ ਹਾਲਾਤਾਂ ਦੇ ਵਿੱਚ ਉਹ ਪੰਜ ਭਰਾ ਨੇ ਭਾਈ ਦਲਜੀਤ ਸਿੰਘ ਜੀ ਉਹਦੇ ਘਰ ਅਫਸੋਸ ਕਰਨ ਗਏ ਤਾਂ ਭਾਈ ਦਲਜੀਤ ਸਿੰਘ ਨੇ ਉੱਥੇ ਇਹ ਗੱਲ ਦੱਸੀ ਕਿ ਪਰਮਜੀਤ ਸਿੰਘ ਪੰਜਵੜ ਦਾ ਕੋਈ ਵੀ ਭਰਾ ਜਿਹੜਾ ਆ, ਕੋਈ ਵੀ ਜਿਹੜੇ ਘਰ ਦਾ ਮੈਂਬਰ ਆ ਨੌਜਵਾਨ, ਉਹ ਸਿੱਧਾ ਹੋ ਕੇ ਤੁਰ ਨਹੀਂ ਸਕਦਾ। ਇਸ ਕਿਸਮ ਦਾ ਤਸ਼ੱਦਦ ਪੁਲਿਸ ਨੇ ਉਸ ਪਰਿਵਾਰ ਦੇ ਉੱਤੇ ਕੀਤਾ। ਉਹ ਯੋਧੇ ਜਿਨ੍ਹਾਂ ਨੇ ਸਿੱਖ ਕੌਮ ਦੀ ਆਜ਼ਾਦੀ ਦੀ ਜੰਗ ਲੜੀ, ਜੰਗਾਂ ਦੇ ਵਿੱਚ ਜਿਹੜੇ ਨੇ ਉਹ ਜਿੱਤ ਹਾਰ ਇਸ ਕਰਕੇ ਨਹੀਂ ਹੁੰਦੀ ਕਿ ਤੁਸੀਂ ਕੋਈ ਇਲਾਕਾ ਫਤਿਹ ਕਰ ਲਿਆ ਕਿ ਨਹੀਂ ਕਰ ਲਿਆ। ਜੰਗਾਂ ਦੇ ਵਿੱਚ ਜਿਹੜੀ ਖਾਲਸਾਈ ਜਿੱਤ ਹਾਰ ਆ, ਉਹ ਗੁਰੂ ਗੋਬਿੰਦ ਸਿੰਘ ਦੇ ਮੁਤਾਬਕ ਨਿਸ਼ਚੈ ਕਰ ਆਪਣੀ ਜੀਤ ਕਰਨ ਦੀ ਗੱਲ ਆ ਕਿ ਅਸੀਂ ਇਸ ਗੱਲ ਦੇ ਉੱਤੇ ਪਹਿਰਾ ਦੇਣਾ ਖੜੇ ਹੋ ਕੇ ਕਿ ਜਿਹੜੀ ਸਿੱਖ ਕੌਮ ਦੀ ਆਜ਼ਾਦੀ ਦੀ ਲੜਾਈ ਆ, ਜੋ ਕੁਝ ਸਾਡੇ ਨਾਲ 1947 ਤੋਂ ਲੈ ਕੇ ਹੋਇਆ, ਜੋ ਕੁਝ 47 ਤੋਂ ਪਹਿਲਾਂ ਹੋਇਆ ਆ, ਉਸ ਸਾਰੇ ਕਸਰ ਨਿਚੋੜ ਜਿਹੜਾ ਆ ਉਹ ਜੂਨ 84 ਦਰਬਾਰ ਸਾਹਿਬ ਦਾ ਹਮਲਾ ਸੀ। ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਜਿਹੜੇ 20ਵੀਂ ਸਦੀ ਦੇ ਮਹਾਨ ਸਿੱਖ ਨੇ, ਉਹਨਾਂ ਨੇ ਇਹ ਗੱਲ ਜਿਹੜੀ ਆ ਵਾਰਨਿੰਗ ਦੇ ਤੌਰ ਤੇ ਇੰਡੀਅਨ ਸਟੇਟ ਨੂੰ ਕਹਿ ਦਿੱਤੀ ਸੀਗੀ ਕਿ ਅਸੀਂ ਪੰਜਾਬ ਦੇ ਲਈ, ਸਿੱਖਾਂ ਦੇ ਲਈ ਪਹਿਲੇ ਦਰਜੇ ਦੇ ਸ਼ਹਿਰੀ ਹੋਣ ਦਾ ਹੱਕ ਮੰਗਦੇ ਹਾਂ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਉਸ ਪੀਸਫੁਲ ਮੂਵਮੈਂਟ ਦੇ ਵਿੱਚ ਹਿੰਦੁਸਤਾਨ ਦੀ ਹਿਸਟਰੀ 'ਚ ਸਭ ਤੋਂ ਜ਼ਿਆਦਾ ਜਿਹੜੇ ਲੋਕ ਅਰੈਸਟ ਹੋਏ ਨੇ ਉਹ ਉਸ ਸੰਘਰਸ਼ 'ਚ ਹੋਏ ਨੇ। ਜਦੋਂ ਇੱਕ ਪੀਸਫੁਲ ਸੰਘਰਸ਼ ਚੱਲ ਰਿਹਾ ਸੀਗਾ, ਇੰਡੀਅਨ ਸਟੇਟ ਨੇ ਉਹਨੂੰ ਬਦਨਾਮ ਕਰਨ ਦੇ ਲਈ ਲੋਕਾਂ ਦੇ ਕਤਲ ਕਰਨੇ ਸ਼ੁਰੂ ਕੀਤੇ, ਚੋਰੀਆਂ ਡਾਕੇ ਸ਼ੁਰੂ ਕੀਤੇ, ਹਰ ਕਿਸਮ ਦਾ ਘਟੀਆ ਜਿਹੜੇ ਹਥਿਆਰ ਨੇ ਉਹ ਅਪਣਾ ਕੇ ਸੰਘਰਸ਼ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਪਰ ਬਾਬਾ ਜਰਨੈਲ ਸਿੰਘ, ਭਾਈ ਅਮਰੀਕ ਸਿੰਘ, ਜਨਰਲ ਸ਼ੁਬੇਗ ਸਿੰਘ ਤੇ ਉਹ ਮਹਾਨ ਸਪੂਤ ਕੌਮ ਦੇ ਜਿਨ੍ਹਾਂ ਨੇ ਦਰਬਾਰ ਸਾਹਿਬ ਦੀ ਜਿਹੜੀ ਕੱਲੀ ਇਮਾਰਤ ਨਹੀਂ, ਅਕਾਲ ਤਖਤ ਸਾਹਿਬ ਦੀ ਕੱਲੀ ਇਮਾਰਤ ਨਹੀਂ, ਸਿੱਖ ਸਿਧਾਂਤਾਂ ਨੂੰ ਬਾਬਾ ਗੁਰਬਖਸ਼ ਸਿੰਘ ਵਾਂਗ ਉਹਨੂੰ ਪ੍ਰੋਟੈਕਟ ਕੀਤਾ ਆ, ਉਹਦੇ ਲਈ ਉਸ ਜੰਗ 'ਚ ਉਹ ਜੂਝ ਕੇ ਸ਼ਹੀਦ ਹੋਏ ਨੇ। ਮੈਂ ਸੰਗਤ ਦੇ ਚਰਨਾਂ 'ਚ ਬੇਨਤੀ ਕਰਦਾ ਆ ਕਿ ਘਰ ਜਾ ਕੇ ਆਪਣੇ ਬੱਚਿਆਂ ਨੂੰ ਉਹਨਾਂ ਯੋਧਿਆਂ ਬਾਰੇ, ਉਹਨਾਂ ਬਹਾਦਰ ਸਪੂਤਾਂ ਬਾਰੇ ਜਾਣਕਾਰੀ ਜ਼ਰੂਰ ਦਿਆ ਕਰੋ ਤਾਂ ਕਿ ਸਾਡੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਇਸ ਗੱਲ ਦੀ ਆਦਤ ਪੈ ਸਕੇ ਕਿ ਉਹ ਆਪਣੇ ਜਿਹੜੇ ਸ਼ਹੀਦ ਨੇ, ਜਿਹੜੀ ਆਪਣੀ ਕੌਮ ਲਈ ਜਿਹੜੇ ਜੂਝਦੇ ਲੋਕ ਨੇ, ਉਹਨਾਂ ਨੂੰ ਯਾਦ ਕਰ ਸਕਣ। ਪਰਮਜੀਤ ਸਿੰਘ ਪੰਜਵੜ ਦੀ ਜਿਹੜੀ ਸਿੰਘਣੀ ਆ ਬੀਬੀ ਪਾਲਜੀਤ ਕੌਰ, ਉਹ ਪ੍ਰੈਗਨੈਂਟ ਸੀਗੇ ਤਾਂ ਉਹਨਾਂ ਦੇ ਮਗਰ ਪੁਲਿਸ ਲੱਗ ਗਈ। ਉਹਨਾਂ ਦਾ 2 ਮਹੀਨੇ ਦਾ ਬੱਚਾ ਸੀਗਾ, ਉਹ ਅੰਡਰਗਰਾਉਂਡ ਰਹੇ। ਬੀਬੀ ਪਾਲਜੀਤ ਕੌਰ ਜਿਹੜੀ ਆ ਉਹ 11-12 ਮਹੀਨੇ ਦੀ ਜੇਲ੍ਹ ਕੱਟ ਕੇ, ਜਿਹੜਾ ਛੋਟਾ ਭਚੰਗੀ ਸੀਗਾ ਉਹ ਸਾਲ ਦਾ ਹੋ ਕੇ ਜੇਲ੍ਹ ਚੋਂ ਜਦੋਂ ਬਾਹਰ ਆਇਆ ਤਾਂ ਉਹਦੀ ਜਿਹੜੀ ਤਸਵੀਰ ਆ ਉਹ ਸਾਡੇ ਸਾਰਿਆਂ ਕੋਲ ਪਹੁੰਚੀ। ਅਸੀਂ ਦੇਖਿਆ ਕਿ ਇਹ ਨੌਜਵਾਨ ਜਿਹੜਾ ਆ, ਇਹ ਬੱਚਾ ਜਿਹੜਾ ਆ, ਇਹਦਾ ਕੀ ਕਸੂਰ ਆ, ਪਾਲਜੀਤ ਕੌਰ ਦਾ ਕੀ ਕਸੂਰ ਆ? ਕਸੂਰ ਸਿਰਫ ਇੰਨਾ ਆ ਕਿ ਉਹਨਾਂ ਨੇ ਇੰਡੀਅਨ ਗਵਰਨਮੈਂਟ ਦੀ ਜਿਹੜੀ ਟੈਂ ਆ ਉਹ ਭੰਨੀ ਆ। ਉਹ ਤੋਂ ਡਰਿਆ ਨਹੀਂ ਪਰਮਜੀਤ ਸਿੰਘ ਪੰਜਵੜ, ਉਹ ਜੁਝਾਰੂ ਲੋਕ ਡਰੇ ਨਹੀਂ। ਪਾਲਜੀਤ ਕੌਰ ਪਿਛਲੇ ਸਾਲ ਕੈਂਸਰ ਦੀ ਬਿਮਾਰੀ ਦੇ ਨਾਲ ਜਰਮਨ ਦੇ ਵਿੱਚ ਉਹ ਪੂਰੇ ਹੋ ਗਏ। ਹਰ ਜਿਹੜਾ ਪਰਿਵਾਰ ਦਾ ਮੈਂਬਰ ਆ, ਮਾਂ, ਪਿਓ, ਦਾਦਾ, ਭਰਾ, ਘਰਵਾਲੀ, ਬੱਚੇ, ਕਿਸੇ ਵੀ ਪਰਿਵਾਰ ਦੇ ਜੀਅ ਨੂੰ ਉਹਨਾਂ ਨੂੰ ਮਿਲਣ ਦਾ ਮੌਕਾ ਨਹੀਂ ਮਿਲਿਆ, ਪਰ ਉਹ ਆਪਣੀ ਗੱਲ ਤੇ ਖੜੇ ਰਹੇ। ਪਰਮਜੀਤ ਸਿੰਘ ਪੰਜਵੜ ਦੇ ਬਾਰੇ 'ਚ ਇੱਕ ਬਹੁਤ ਵੱਡੇ ਜਰਨੈਲ ਨੇ ਮੈਨੂੰ ਇਹ ਸਟੇਟਮੈਂਟ ਦਿੱਤੀ ਕਿ ਪਰਮਜੀਤ ਸਿੰਘ ਪੰਜਵੜ ਉਹ ਜਰਨੈਲ ਆ, ਦੇਖੋ ਹਰ ਇੱਕ ਜਿਹੜਾ ਬੰਦਾ ਆ ਹਰ ਚੀਜ਼ ਲਈ ਨਹੀਂ ਬਣਿਆ ਹੈਗਾ। ਹਰ ਬੰਦੇ ਕੋਲ ਸਟ੍ਰੈਟਜੀ ਨਹੀਂ ਹੈਗੀ, ਹਰ ਬੰਦੇ ਕੋਲ ਜਿਹੜੀ ਆ ਦੁਨਿਆਵੀ ਪੜ੍ਹਾਈ ਨਹੀਂ ਹੈਗੀ, ਪਰ ਕਈ ਲੋਕਾਂ ਕੋਲ ਜਿਹੜੀਆਂ ਜ਼ਿੰਦਗੀ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਕਿ ਆਮ ਬੰਦੇ ਕੋਲ ਨਹੀਂ ਹੁੰਦੀਆਂ। ਮੈਨੂੰ ਉਸ ਜਰਨੈਲ ਨੇ ਪਰਮਜੀਤ ਸਿੰਘ ਪੰਜਵੜ ਦੇ ਬਾਰੇ 'ਚ ਇਹ ਗੱਲ ਦੱਸੀ ਕਿ ਪਰਮਜੀਤ ਸਿੰਘ ਪੰਜਵੜ ਉਹ ਯੋਧਾ ਆ ਜਿੱਦਣ ਖਾਲਸਾਈ ਫੌਜ ਤੇ ਹਿੰਦੁਸਤਾਨੀ ਫੌਜ ਦੀ ਆਮੋ ਸਾਹਮਣੇ ਟੱਕਰ ਹੋਈ ਤੇ ਜਦੋਂ ਫੌਜਾਂ ਨੂੰ ਹਿੰਦੁਸਤਾਨ ਦੇ ਲਾਲ ਕਿਲੇ ਤੇ ਕਬਜ਼ਾ ਕਰਨ ਲਈ ਕਿਹਾ, ਉਸ ਵੇਲੇ ਪਰਮਜੀਤ ਸਿੰਘ ਪੰਜਵੜ ਜਿਹੜਾ ਵਰਗਾ ਜਰਨੈਲ ਆ ਉਹ ਸਿੱਖ ਕੌਮ ਦੇ ਕੰਮ ਆਏਗਾ। ਅੱਜ ਅਸੀਂ ਉਸ ਜਰਨੈਲ ਤੋਂ ਵਾਂਝੇ ਹੋ ਗਏ ਆ। ਮੈਂ ਅੱਜ ਉਸ ਜਰਨੈਲ ਨੂੰ ਤੁਹਾਡੇ ਸਾਰਿਆਂ ਦੇ ਵਿੱਚ ਬਹਿ ਕੇ ਯਾਦ ਕਰਨਾ ਚਾਹੁੰਦਾ ਆ। ਮੈਂ ਚਾਹੁੰਦਾ ਆ
ਕਿ ਅਸੀਂ ਉਹਨਾਂ ਜਰਨੈਲਾਂ ਨੂੰ ਸਿਰਫ ਯਾਦ ਨਾ ਕਰੀਏ, ਅਸੀਂ ਉਹ ਜੋ ਸੰਘਰਸ਼ ਲੈ ਕੇ ਤੁਰੇ ਸੀਗੇ। ਸਿੱਖ ਕੌਮ ਜਿਹੜੀ ਆ ਕਾਰਟਰੇਟ ਸ਼ਹਿਰ ਜਿੱਥੇ ਅਸੀਂ ਆਪਣੇ ਬੱਚੇ ਪੜ੍ਹਾ ਰਹੇ ਹਾਂ, ਇੱਥੋਂ ਦਾ ਮੇਅਰ, ਇੱਥੋਂ ਦਾ ਡਿਪਟੀ ਮੇਅਰ ਸਾਡਾ ਬਣ ਗਿਆ ਆ। ਅਸੀਂ ਆਪਣੇ ਸ਼ਹੀਦਾਂ ਨੂੰ ਯਾਦ ਕਰੀਏ ਤੇ ਆਪਣੇ ਕੌਮੀ ਸੰਘਰਸ਼ ਤੇ ਆਪਣੀ ਆਜ਼ਾਦੀ ਦੀ ਜਿਹੜੀ ਗੱਲ ਆ ਉਹਨੂੰ ਅਗਾਂਹ ਤੋਰ ਸਕੀਏ। ਕਿਸੇ ਵੀ ਭੁੱਲ ਚੁੱਕ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Good afternoon again. We have another dignitary joining with us today to help celebrate our Sikh community. And despite the rain, he was in Woodbridge at the event. He was in Perth Amboy at their festival. He was running to Piscataway, but he wanted us to take time to stop by Carteret here to say Waheguru Ji Ka Khalsa, Waheguru Ji Ki Fateh. But please welcome our good friend, someone who's represented us for the past 25 years in the New Jersey State Senate. Please welcome Senator Joseph Vitale. Senator. Thank you, Mayor. It's great to be here, to see so many come out on such a difficult day, but it is a real testament to your faith and to your culture and to your family and to your friends. And to be out here on a day that couldn't be wetter, but to celebrate and to acknowledge your culture, your religion, and your faith in one another, and what that means to you as a family and what it means to this community. Mayor Ryman and his council and his friends here, the government, have done great things for this community, but the Sikh community has been a major part of this revival of Carteret. In terms of the families who live here, the businesses that have opened here and have thrived. And so we're just grateful for your friendship. We're grateful for your partnership, not only in government, but in just the community. And so I'm here today just to thank you for all that you've done for Carteret and for all the communities from which you come. New Jersey in America is a big tent. And having people who come from different cultures, like my grandparents who came here to build a life for their families, many of you have done the same thing. And so I'm grateful for that. I just want to honor you with those words and thank you again for being here, for being such a big part of this community and the communities in which you live. God bless. Thank you, everyone. Thank you. Thank you, Senator Joseph Vitale. Please accept our token of award. Thank you for coming. Thank you very much. You're welcome. Sat Sri Akal. Thank you. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਬੇਨਤੀ ਕਰੂੰਗਾ, ਸਾਡੇ ਕੋਲੇ ਤਕਰੀਬਨ 3-4 ਬੁਲਾਰੇ ਹਨ। ਡਾਕਟਰ ਅਮਰਜੀਤ ਨੇ ਵੀ ਬੋਲਣਾ ਹੈ। ਕਾਰ ਮੂਵ ਕਰੋ। ਔਰ ਵਾਈਟ ਕਾਰ ਹੈਗੀ ਆ 99JUP M। ਇਹ ਮੂਵ ਕਰੋ, ਕੋਈ ਟੋ ਨਾ ਹੋ ਜਾਵੇ ਯਾਰ, ਫਿਰ ਉਹੀ ਕੰਮ ਹੁੰਦਾ ਬਾਅਦ ਦੇ ਵਿੱਚ। ਤੇ ਹੁਣ ਮੈਂ ਬੇਨਤੀ ਕਰੂੰਗਾ, ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਹਰਬੰਸ ਸਿੰਘ ਢਿੱਲੋਂ ਕਲਚਰ ਸੁਸਾਇਟੀ ਤੋਂ 1 ਮਿੰਟ ਵਾਸਤੇ ਉਹ ਸਟੇਜ ਤੇ ਆਉਣ ਪਲੀਜ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਇੱਕ ਛੋਟਾ ਬੱਚਾ ਆ 8 ਸਾਲਾਂ ਦਾ, ਨਾਂ ਹੈਗਾ ਇਤਾਸ਼ਵੀਰ ਸਿੰਘ। ਆਪਣਾ ਭਾਈ ਜੋਤੀ ਆ ਨਾ ਸਪੋਰਟਸ ਕਲੱਬ ਵਾਲੇ, ਉਹਨਾਂ ਦਾ ਭਤੀਜਾ ਆ। ਇਤਾਸ਼ਵੀਰ ਸਿੰਘ ਵਾਈਟ ਕੁੜਤਾ ਪਜਾਮਾ ਪਾਇਆ, ਰੈੱਡ ਕਲਰ ਦੀ ਦਸਤਾਰ ਸਜਾਈ ਹੈ, ਮੁੰਡੇ ਨੇ ਬਲੂ ਬੂਟ ਆ। ਜੇ ਤੁਹਾਡੇ ਲਾਗੇ ਛਾਗੇ ਕਿਤੇ ਦੇਖਦਾ, ਪਲੀਜ਼ ਉਹਦੇ ਪੈਰੈਂਟਸ ਤੱਕ ਕਰਿਆ ਤੁਸੀਂ ਸਾਨੂੰ ਜਾਣਕਾਰੀ ਦਿਓ, ਤਾਂ ਕਿ ਅਸੀਂ ਉਹਨਾਂ ਦੇ ਬੱਚਿਆਂ ਨੂੰ ਬੱਚੇ ਨੂੰ ਉਹਦੇ ਪੈਰੈਂਟਸ ਤੱਕ ਪਹੁੰਚਾ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਸ ਤਰ੍ਹਾਂ ਮੀਂਹ ਪੈ ਰਿਹਾ, ਮੀਂਹ ਪੈਂਦੇ ਦੇ ਵਿੱਚ ਜਿਹੜੀ ਸਿੱਖ ਸੰਗਤ ਆ ਕਾਫੀ ਵੱਡੇ ਇਕੱਠ ਦੇ ਵਿੱਚ ਇਕੱਠੀ ਹੋ ਕੇ ਕਾਰਟਰ ਦੇ ਵਿੱਚ ਅੱਜ ਜੋ ਸਿੱਖ ਡੇ ਪਰੇਡ, ਜੋ ਨਗਰ ਕੀਰਤਨ ਨਿਕਲ ਰਿਹਾ, ਮੈਂ ਦੇਖ ਰਿਹਾ ਦੋਨੋਂ ਗੁਰਦੁਆਰਿਆਂ ਦੀ ਬੜੀ ਸਮਝਦਾਰੀ ਦੇ ਨਾਲ ਇਹ ਜਿਹੜੀ ਪਰੇਡ ਹਮੇਸ਼ਾ ਕੱਢੀ ਜਾਂਦੀ ਆ ਵਿਸਾਖੀ ਵਾਲੇ ਦਿਨ। ਇਹ ਜਿਸ ਤਰ੍ਹਾਂ ਕਿ ਸਿਟੀ ਹਾਲ ਦੇ ਵਿੱਚ
ਨਿਸ਼ਾਨ ਸਾਹਿਬ ਝੁਲਦਾ, ਇਹ ਇੱਕ ਵੱਖਰੀ ਸ਼ਾਨ ਸਿੱਖਾਂ ਦੀ ਬਣਦੀ ਉੱਥੇ। ਅਸੀਂ ਵੀ ਇਹ ਕੋਸ਼ਿਸ਼ ਕਰਾਂਗੇ ਸਿੱਖ ਕਲਚਰ ਸੁਸਾਇਟੀ ਦੇ ਵਿੱਚ। ਉੱਥੋਂ ਦਾ ਮੇਅਰ ਤੇ ਕਈ ਵਾਰ ਸਾਡੇ ਕੋਲ ਗੁਰਦੁਆਰਿਆਂ 'ਤੇ ਜਾਂ ਬਾਹਰ ਆਉਂਦਾ, ਪਰ ਜਿਹੜਾ ਇੱਥੋਂ ਦੇ ਦੋਨੋਂ ਗੁਰਦੁਆਰੇ ਕੰਮ ਕਰ ਸਕੇ ਆ ਉਹ ਸਿੱਖ ਕਲਚਰ ਸੁਸਾਇਟੀ ਨਹੀਂ ਕਰ ਸਕੀ। ਦੂਸਰਾ, ਮੈਂ ਪੰਜ ਵਰਡ ਦੇ ਬਾਰੇ ਥੋੜ੍ਹਾ ਜਿਹਾ ਵਿਚਾਰ ਕਰਨੀ ਚਾਹੁੰਦਾ ਹਾਂ, ਜੋ ਮੇਰੇ ਕੋਲ ਟਾਈਮ ਤੇ 1 ਮਿੰਟ ਦਾ ਹੀ ਆ। ਮੈਂ ਪੰਜ ਵਰਡ ਦੇ ਨਾਲ ਤਕਰੀਬਨ 13 ਤੋਂ 14 ਦਿਨ ਪਾਕਿਸਤਾਨ ਦੇ ਵਿੱਚ ਬਿਤਾਏ। ਪੰਜ ਵਰਡ ਪੜ੍ਹਿਆ ਲਿਖਿਆ ਇਨਸਾਨ ਸੀ, ਬੜੀ ਉੱਚੀ ਸੋਚ ਰੱਖਦਾ ਸੀ। ਮੈਂ ਤੇ ਸੱਭਰਵਾਲ ਗਏ ਸੀ ਉੱਥੇ ਪਾਕਿਸਤਾਨ ਦੇ ਵਿੱਚ। ਸੱਭਰਵਾਲ ਨੂੰ ਉਸਨੇ ਜਿੱਥੇ ਉਹ ਟ੍ਰੇਨਿੰਗ ਬੱਚੇ ਕਰਦੇ ਸਨ, ਸੱਭਰਵਾਲ ਨਹੀਂ ਉੱਥੇ ਗਿਆ, ਸਿਰਫ ਮੈਨੂੰ ਹੀ ਉਹ ਪੰਜ ਵਰਡ ਲੈ ਕੇ ਗਿਆ ਉੱਥੇ। ਮੈਂ ਜਿਹੜੇ 13-14 ਦਿਨ ਜਿਹੜੇ ਪਾਕਿਸਤਾਨ ਦੇ ਵਿੱਚ ਸਾਡੀਆਂ ਸਿੱਖ ਜਥੇਬੰਦੀਆਂ, ਉਹਨਾਂ ਦੇ ਨਾਲ ਕਈ ਮੀਟਿੰਗਾਂ ਕੀਤੀਆਂ ਤੇ ਨਾਲ ਉਹਨਾਂ ਦੇ 2-3 ਦਿਨ ਉਹਨਾਂ ਨੂੰ ਲਗਾਤਾਰ ਜਿਹੜਾ ਲੰਗਰ ਵੀ ਛਕਾਇਆ ਉੱਥੇ। ਬੜੇ ਹਮੇਸ਼ਾ ਪੰਜ ਵਰਡ ਸਾਹਿਬ ਇੱਕ ਗੱਲ ਕਹਿੰਦੇ ਸੀ ਵੀ ਜਿਹੜੀ ਆਜ਼ਾਦੀ ਆ, ਆਜ਼ਾਦੀ ਬੜੀ ਮੁਸ਼ਕਲ ਮਿਲਦੀ ਆ। ਉਸ ਦੇ ਬੜੇ ਵੱਡੇ ਪ੍ਰੋਗਰਾਮ ਉਸਨੇ ਲਿਖੇ ਹੋਏ ਸੀ, ਪਰ ਮਾੜੀ ਕਿਸਮਤ ਜਿੰਨਾ ਚਿਰ ਉਹ ਰਹਿ, ਜਿੱਦਾਂ ਬਾਹਰੋਂ ਸਪੋਰਟ ਜਾਂਦੀ ਸੀ ਉਹ ਸਪੋਰਟ ਵੀ ਘੱਟ ਹੋ ਗਈ ਤੇ ਉਹ ਜਿਹੜਾ ਕੰਮ ਕਰਨਾ ਚਾਹੁੰਦੇ ਸੀ ਉਹ ਨਹੀਂ ਕਰ ਸਕੇ। ਮੈਂ ਦੋਨਾਂ ਗੁਰਦੁਆਰਿਆਂ ਨੂੰ ਇਹ ਜਿਹੜੀ ਪਰੇਡ ਆਪਾਂ ਨਗਰ ਕੀਰਤਨ ਕਰਦੇ ਆ ਉਹਨਾਂ ਦੀ ਵਧਾਈ ਦਿੰਦਾ ਹਾਂ, ਤੇ ਜਿਹੜੀ ਸੰਗਤ ਇੱਥੇ ਮੀਂਹ ਪੈਂਦੇ ਦੇ ਵਿੱਚ ਤੁਸੀਂ ਸਾਰੇ ਆਏ ਹੋ, ਸਾਰਿਆਂ ਨੂੰ ਲੱਖ ਲੱਖ ਵਧਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ, ਬਹੁਤ ਸੋਹਣਾ ਬੋਲ ਕੇ ਗਏ ਨੇ। ਹੁਣ ਮੈਂ ਬੇਨਤੀ ਕਰਾਂ ਸਾਡੇ ਸਤਿਕਾਰਯੋਗ ਭਾਈ ਬੂਟਾ ਜੀ, ਉਹ ਸਟੇਜ ਤੇ ਬੂਟਾ ਸਿੰਘ ਜੀ, ਔਰ 1 ਮਿੰਟ ਵਾਸਤੇ ਉਹ ਸੰਗਤਾਂ ਨਾਲ ਆਪਣੀ ਵਿਚਾਰ ਸਾਂਝੇ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਅਪ੍ਰੈਲ ਦਾ ਮਹੀਨਾ, ਜਿਹੜਾ ਸਾਰਾ ਮਹੀਨਾ ਖਾਲਸਾ ਪ੍ਰਗਟ ਦਿਹਾੜੇ ਨੂੰ ਸਮਰਪਿਤ ਅੱਜ ਦਾ ਨਗਰ ਕੀਰਤਨ ਜਿਹੜਾ ਤੁਸੀਂ ਕਾਟਰੇਟ ਦੇ ਵਿੱਚ ਕੱਢਿਆ, ਮੈਂ ਸਮਝਦਾ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਬਹੁਤ ਵੱਡੀ ਬਖਸ਼ਿਸ਼ ਹੈ ਸ਼ਹਿਰ ਦੇ ਉੱਤੇ। ਨਿਊ ਜਰਸੀ ਦਾ ਇੱਕ ਨਵੇਕਲਾ ਸ਼ਹਿਰ ਹੈ ਜਿੱਥੇ ਸਿੱਖਾਂ ਨੇ ਆਪਣਾ ਬਹੁਤ ਵੱਡਾ ਬੋਲਬਾਲਾ ਕਾਇਮ ਕੀਤਾ। ਜਦੋਂ 1971 ਦੇ ਵਿੱਚ ਇਮੀਗ੍ਰੇਸ਼ਨ ਖੁੱਲ੍ਹੀ ਆ, ਉਸ ਵੇਲੇ ਸਿਰਫ 2 ਸਿੱਖ ਪਰਿਵਾਰ ਹੀ ਇਸ ਸ਼ਹਿਰ ਦੇ ਵਿੱਚ ਰਹਿੰਦੇ ਸਨ। ਅੱਜ ਇਹ ਨਿਊ ਜਰਸੀ ਦਾ ਸਿੱਖ ਬਸੋਂ ਦਾ ਵੱਡਾ ਸ਼ਹਿਰ ਬਣ ਕੇ ਰਹਿ ਗਿਆ। ਬਹੁਤ ਗੱਲਾਂ ਹੋਈਆਂ। ਅੱਜ ਨਿਊ ਜਰਸੀ ਦੇ ਵਿੱਚ 12-13 ਗੁਰਦੁਆਰੇ ਨੇ ਤੇ ਸਿੱਖ ਕਮਿਊਨਿਟੀ ਦਾ ਬਹੁਤ ਵੱਡਾ ਇੱਥੇ ਆਉਣਾ ਹੋਇਆ ਇਹ ਸਾਡੀ ਸਟੇਟ ਦੇ ਵਿੱਚ। ਸਰ ਸੰਗਤ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜਦੋਂ ਖਾਲਸੇ ਦੀ ਸਾਜਨਾ ਕੀਤੀ, ਖਾਲਸੇ ਦੀ ਸਾਜਨਾ ਕਰਨ ਤੋਂ ਪਹਿਲਾਂ ਵੀ ਗੁਰੂ ਸਾਹਿਬ ਨੇ 2 ਜੰਗਾਂ ਲੜੀਆਂ, ਨਦੌਨ ਤੇ ਭੰਗਾਣੀ ਸਾਹਿਬ ਦੀ ਜੰਗ। ਖਾਲਸੇ ਨੂੰ ਅਕਾਲ ਪੁਰਖ ਦਾ ਰੂਪ ਇਸੇ ਕਰਕੇ ਦਿੱਤਾ ਕਿ ਖਾਲਸਾ ਸਾਵਰਨ ਹੈ। ਜਦੋਂ ਖੰਡੇ ਦੀ ਪਹੁਲ ਦਿੱਤੀ ਜਾਂਦੀ ਆ, ਇਸੇ ਕਰਕੇ ਹੀ 5 ਅੰਮ੍ਰਿਤ ਦੇ ਛਿੱਟੇ ਇਹਦੇ ਕੇਸਾਂ 'ਚ ਸਿੱਖ ਦੇ ਪਾਏ ਜਾਂਦੇ ਆ, ਤਾਂ ਕਿ ਇਹ ਸੁਤੰਤਰ, ਇਹਦੀ ਸੋਰ ਜਿਹੜੀ ਆ ਉਹ ਵੱਡੀ ਹੋਵੇ, ਸੁਤੰਤਰ ਹੋਵੇ। ਇਹਦਾ ਭੈ ਜਿਹੜਾ ਇਹਦੇ ਵਿੱਚੋਂ ਕੱਢਿਆ ਗੁਰੂ ਸਾਹਿਬ ਨੇ। ਸੋ ਜਿੱਥੋਂ ਤੱਕ ਜਿਸ ਧਰਤੀ ਤੋਂ ਅਸੀਂ ਉੱਠ ਕੇ ਆਏ ਆ, ਪੰਜਾਬ ਦੀ ਧਰਤੀ ਜਿਹੜੀ ਸਾਡੀ ਪਿਤਰੀ ਧਰਤੀ ਆ, ਜਿਹੜੀ ਇਸ ਵੇਲੇ ਗੁਲਾਮ ਹੈ, ਸਿੱਖਾਂ ਨੇ ਉਸ ਖਿੱਤੇ ਤੇ ਬੜਾ ਲੰਬਾ ਚਿਰ ਰਾਜ ਕੀਤਾ। 1947 ਦੇ ਵੱਡੇ ਧੋਖੇ ਤੋਂ ਬਾਅਦ ਜਦੋਂ ਹਿੰਦੁਸਤਾਨ ਦੇ ਵਿੱਚ ਸਾਰੇ ਸੂਬੇ ਬੋਲੀ ਦੇ ਆਧਾਰ ਤੇ ਬਣੇ ਤੇ ਪੰਜਾਬ ਨੂੰ ਵੀ ਜਿਹੜਾ ਆਪਣਾ ਸੂਬਾ ਆ ਉਹ ਮੋਰਚਾ ਲਾ ਕੇ ਬਣਾਉਣਾ ਪਿਆ। 1955 ਦੇ ਵਿੱਚ ਤੁਸੀਂ ਇਹ ਵੇਖੋ, ਪੰਜਾਬ ਕਹਿਣ ਦੇ ਉੱਤੇ ਵੀ ਪਾਬੰਦੀ ਲਾਈ ਗਈ। 1955 ਦੇ ਵਿੱਚ ਦਰਬਾਰ ਸਾਹਿਬ ਦੇ ਉੱਤੇ ਪਹਿਲਾ ਅਟੈਕ ਕੀਤਾ ਗਿਆ। ਉਦੋਂ ਸੰਤ ਜਰਨੈਲ ਸਿੰਘ ਦਰਬਾਰ ਸਾਹਿਬ ਦੇ ਵਿੱਚ ਨਹੀਂ ਸਨ। 1984 ਦੇ ਵਿੱਚ ਕੱਲੇ ਦਰਬਾਰ ਸਾਹਿਬ ਤੇ ਨਹੀਂ, 36 37 ਹੋਰ ਗੁਰਦੁਆਰੇ ਸਾਡੀ ਕੌਮ ਦੀ ਮਿੱਥ ਕੇ ਨਸਲਕੁਸ਼ੀ ਕੀਤੀ ਗਈ। ਸਾਧ ਸੰਗਤ, ਸਾਨੂੰ ਗੁਰੂ ਨਾਨਕ ਸਾਹਿਬ ਨੇ ਕੌਮੀਅਤ ਦਾ ਦਰਜਾ ਦਿੱਤਾ। ਸਿੱਖ ਜਿਹੜੀ ਸਿੱਖ ਧਰਮ ਆ, ਸਾਨੂੰ ਨਾਲ ਕੌਮੀਅਤ ਦਾ ਵੀ ਦਰਜਾ ਦਿੱਤਾ। ਇਸ ਕੌਮੀਅਤ ਦੇ ਨਾਲ ਅਸੀਂ ਜੇ ਪਿਆਰ ਆਪਣਾ ਤੋੜ ਦਿੱਤਾ ਤੇ ਫਿਰ ਬਹੁਤ ਸਾਡੇ ਲਈ ਮੁਸ਼ਕਲ ਹੋ ਜੂ, ਸਾਡੇ ਲਈ ਸਰਵਾਈਵਲ ਕਰਨਾ ਇਹਨਾਂ ਦੇਸ਼ਾਂ ਦੇ ਵਿੱਚ ਵੀ। ਆਪਾਂ ਪੰਜਾਬ ਵੀ ਆਪਣੇ ਆਪ ਵਿੱਚ ਇੱਕ ਕੌਮੀਅਤ ਹੈ। ਪੰਜਾਬ ਦੇ ਹਰ ਵਰਗ ਨੂੰ ਇਹ ਸਮਝਾਉਣਾ ਪਊਗਾ ਖਾਲਿਸਤਾਨ ਖਾਲਸਾ ਰਾਜ ਦੀ ਕਿਉਂ ਲੋੜ ਹੈ।
ਖਾਲਿਸਤਾਨ ਕੋਈ ਵੱਡਾ ਹੂਆ ਨਹੀਂ, ਉਹ ਖਾਲਸਾ ਰਾਜ ਹੈ, ਜਿਸ ਰਾਜ ਦੇ ਵਿੱਚ ਸਿੱਖਾਂ ਨੇ ਬਹੁਤ ਘੱਟ ਗਿਣਤੀ ਦੇ ਵਿੱਚ ਮੈਜੋਰਟੀ ਨੂੰ ਨਾਲ ਰਹਿ ਕੇ ਰੱਖਿਆ ਅਤੇ ਸਾਊਥ ਏਸ਼ੀਆ ਦਾ ਬਹੁਤ ਵੱਡਾ ਮੁਲਕ ਜਿਹੜਾ ਕਾਇਮ ਕੀਤਾ। ਮੈਂ ਕਹਿੰਦਾ ਪਾਕਿਸਤਾਨ ਵਰਗਾ ਮੁਲਕ ਅੱਜ ਇਸ ਫੋਰਮ ਤੇ ਨਹੀਂ ਸੀ ਆ ਸਕਦਾ ਜੇ ਸਿੱਖ ਰਾਜ ਉੱਥੇ ਨਾ ਹੁੰਦਾ। ਇਹ ਅਫਗਾਨਿਸਤਾਨ ਦਾ ਹਿੱਸਾ ਹੋਣਾ ਸੀ। ਜਿਹੜਾ ਅੱਜ ਦਾ ਮੌਜੂਦਾ ਪੰਜਾਬ ਹੈ, ਇਹ ਵੀ ਇੱਕ ਵਾਰ ਅਫਗਾਨਿਸਤਾਨ ਦਾ ਹਿੱਸਾ ਬਣ ਚੁੱਕਾ। ਤੁਹਾਡੇ ਵੱਡੇ ਵਡੇਰਿਆਂ ਨੇ ਆਪਣਾ ਖੂਨ ਡੋਲ ਕੇ ਇਹਨੂੰ ਆਜ਼ਾਦ ਕਰਾਇਆ। ਆਪਾਂ ਜਿਹੜੀ ਆਜ਼ਾਦੀ ਦੀ ਗੱਲ ਆ ਉਹ ਥੱਲੇ ਨਹੀਂ ਪੈਣ ਦੇਣੀ। ਸਾਨੂੰ ਇਹਨਾਂ ਦੇਸ਼ਾਂ ਦੇ ਵਿੱਚ ਵੀ ਲਾਮਬੰਦੀ ਕਰਨੀ ਪੈਣੀ, ਮਿਲ ਕੇ ਸਾਨੂੰ ਪਿੱਛੇ ਵੀ ਲਾਮਬੰਦੀ ਕਰਨੀ ਪੈਣੀ ਆ। ਜਿਹੜੇ ਵੀ ਰਸਤੇ ਅਸੀਂ ਅਪਣਾ ਸਕਦੇ ਆ, ਕੋਈ ਇਲੈਕਸ਼ਨ ਪ੍ਰੋਸੈਸ 'ਚ ਆ, ਕੋਈ ਇਲੈਕਸ਼ਨ ਤੋਂ ਬਾਹਰ ਰਹਿ ਕੇ ਗੱਲ ਕਰਦਾ, ਸਾਨੂੰ ਕੋਈ ਰਸਤਾ ਕੋਈ ਸਪੇਸ ਜਿਹੜਾ ਛੱਡਣ ਦੀ ਲੋੜ ਨਹੀਂ। ਫਿਰ ਉਹ ਸਾਡੀ ਗੱਲ ਜਿਹੜੀ ਆ ਦੁਨੀਆ ਤੱਕ ਜਾਵੇਗੀ। ਸੋ ਸਾਧ ਸੰਗਤ, ਜਿਹੜੇ ਸਾਡੇ ਗੁਰਦੁਆਰੇ ਨੇ, ਇਹ ਸਾਡੇ ਗੁਰਦੁਆਰੇ ਨੇ ਜਿੱਥੇ ਕੌਮ ਨੂੰ ਪ੍ਰੀਜ਼ਰਵ ਹੋਣਾ। ਸਾਡੇ ਗੁਰਦੁਆਰਿਆਂ ਦੇ ਵਿੱਚ ਹੀ ਕੌਮੀਅਤਵਾਦ ਜਿਹੜੀ ਉੱਠਣੀ ਚਾਹੀਦੀ ਆ, ਕਿਉਂਕਿ ਹੋਰ ਆਪਾਂ ਕਬਰਾਂ ਦੇ ਵਿੱਚ ਜਾ ਕੇ ਮੁਰਦਿਆਂ ਨੂੰ ਥੋੜ੍ਹੋ ਇਹ ਗੱਲਾਂ ਸੁਣਾ ਸਕਦੇ ਆ। ਸਾਡੇ ਗੁਰਦੁਆਰਿਆਂ ਦੀਆਂ ਸਟੇਜਾਂ ਤੋਂ ਹੋਣੀਆਂ ਨੇ। ਅਸੀਂ ਆਪਣੀ ਕੌਮੀਅਤ ਨਾਲ ਜੁੜੀਏ। ਇਸ ਦੁਨੀਆ 'ਚ ਜਾਣ ਤੋਂ ਬਾਅਦ ਵੀ ਉਸੇ ਕੌਮੀਅਤ ਦੀ ਅਰਦਾਸ ਸਾਡੇ ਲਈ ਹੋਣੀ ਆ। ਸਿੱਖਾਂ ਦੀ ਅਰਦਾਸ ਦੇ ਵਿੱਚ ਏਡੀ ਕੁ ਸ਼ਕਤੀ ਆ ਕਿ ਸਾਡੇ ਪੁਰਖਿਆਂ ਨੇ ਜਿਹੜੀ ਅਰਦਾਸ ਬਣਾਈ ਆ, ਇਹਦੇ ਵਿੱਚ ਕੋਈ ਗੱਲ ਛੱਡੀ ਨਹੀਂ ਜੇ ਅਸੀਂ ਅਰਦਾਸ ਨੂੰ ਚੰਗੀ ਤਰ੍ਹਾਂ ਸਮਝੀਏ। ਸੋ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦੀ ਆ। ਮੇਰੇ ਤੋਂ ਪਹਿਲਾਂ ਸਰ ਹਿੰਮਤ ਸਿੰਘ ਤੁਹਾਨੂੰ ਦੱਸ ਕੇ ਗਏ ਨੇ 4 ਜੂਨ ਨੂੰ ਜਿਹੜਾ ਪ੍ਰੋਟੈਸਟ ਹੋ ਰਿਹਾ, ਸਾਡੇ ਨੂੰ ਇਹ ਚੜਾ ਰਹੇ ਨੇ। ਦੇਖੋ ਕਾਂਗਰਸ ਦਾ ਜਿਹੜਾ ਪ੍ਰਧਾਨ ਹੈ ਜਾਂ ਹੁਣ ਹੈ ਕਿ ਨਹੀਂ, ਉਹ ਰਾਹੁਲ ਗਾਂਧੀ, ਉਹ ਆ ਰਿਹਾ 4 ਜੂਨ ਨੂੰ। ਉੱਥੇ ਵੀ ਆਪਾਂ ਪ੍ਰੋਟੈਸਟ ਕਰਨਾ ਤੇ ਇਸੇ ਤਰ੍ਹਾਂ 22 ਜੂਨ ਨੂੰ ਜਿਹੜਾ ਆਪਾਂ ਵੱਡਾ ਪ੍ਰੋਟੈਸਟ ਹੋਰ ਵੀ ਉਲੀਕਿਆ ਹੋਇਆ, ਉਹਦੇ ਲਈ ਆਪਣਾ ਪਾਰਟਿਸਿਪੇਟ ਕਰੋ। ਸਾਡੇ ਇਹਨਾਂ ਮੁਲਕਾਂ 'ਚ ਰਹਿੰਦੀਆਂ ਇਹੀ ਸਾਡੇ ਮੋਰਚੇ ਨੇ। ਜਦੋਂ ਪਿੰਡਾਂ ਦੇ ਵਿੱਚੋਂ ਅਕਾਲੀ ਮੋਰਚਿਆਂ 'ਤੇ ਜਾਂਦੇ ਸਨ, ਉਹਨਾਂ ਦਾ ਇੱਕ ਵੱਖਰਾ ਸਤਿਕਾਰ ਸੀ। ਅਸੀਂ ਆਪਣਾ ਕੌਮੀਅਤ ਦੇ ਨਾਲ ਪਿਆਰ ਪਾਈਏ। ਜਿੰਨੇ ਵੀ ਰੋਸ ਮੁਜ਼ਾਹਰੇ ਹੁੰਦੇ ਨੇ, ਉਹ ਕੋਈ ਵੀ ਪ੍ਰੋਗਰਾਮ ਦਿੰਦਾ, ਉਹਦੇ 'ਚ ਵੱਧ ਤੋਂ ਵੱਧ ਪਾਰਟਿਸਿਪੇਟ ਕਰਿਆ ਕਰੋ। ਇਹ ਹਾਰਾ ਨਾਰਾ, ਇਹ 28 ਹੋਈ ਵਾਰ ਜਿਹੜੀ ਆ ਅਕਾਲ ਪੁਰਖ ਦੇ ਘਰ ਵਿੱਚ ਮਨਜ਼ੂਰ ਹੈ। ਮੈਂ ਤੁਹਾਨੂੰ ਦੋਨਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਤੇ ਸਾਰੀ ਸਾਧ ਸੰਗਤ ਨੂੰ ਖਾਲਸਾ ਪ੍ਰਗਟ ਦਿਹਾੜੇ ਤੇ ਵਧਾਈ ਦਿੰਦਾ ਹੋਇਆ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਖਸ਼ੀਸ਼ ਸਿੰਘ ਮੋਦਲ, ਜਰਸੀ ਸਿਟੀ ਤੋਂ। ਬਖਸ਼ੀਸ਼ ਸਿੰਘ ਮੋਦਲ, ਜਰਸੀ ਸਿਟੀ ਤੋਂ। ਭਾਈ ਮੋਦਲ ਸਿੰਘ ਜੀ, ਬਖਸ਼ੀਸ਼ ਸਿੰਘ ਮੋਦਲ ਲੱਗਦਾ ਹੈ ਨਹੀਂ। ਡਾਕਟਰ ਸਾਹਿਬ ਸਾਡੀ ਕੌਮ ਦੇ ਬੁਲਾਰੇ, ਬਹੁਤ ਹੀ ਸਤਿਕਾਰਯੋਗ ਮਾਨਯੋਗ ਡਾਕਟਰ ਅਮਰਜੀਤ ਸਿੰਘ ਜੀ ਸੰਗਤਾਂ ਨੂੰ ਸੰਬੋਧਨ ਕਰਨਗੇ। ਭਾਈ ਸਾਹਿਬ ਨੂੰ ਬੜੇ ਪਿਆਰ ਸਤਿਕਾਰ ਦੇ ਨਾਲ ਸਟੇਜ ਤੇ ਬੁਲਾਉਣਾ ਚਾਹੁੰਦੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਨ ਜਿਉ ਤਹ ਕੋ ਜਗ ਮੈਂ, ਮੁਖ ਤੇ ਹਰ ਚਿਤ ਮੈਂ ਜੁਧ ਵਿਚਾਰੇ। ਦੇਹ ਅਨਿਤ ਨਾ ਨਿਤ ਰਹੈ, ਜਸ ਨਾਵ ਚੜ੍ਹੈ ਭਵ ਸਾਗਰ ਤਾਰੇ। ਧੀਰਜ ਧਾਮ ਬਨਾਏ ਇਹ ਤਨ, ਬੁੱਧ ਸੋ ਦੀਪਕ ਜਿਉ ਉਜਿਆਰੇ। ਗਿਆਨੈ ਕੀ ਬੜਨੀ ਮਨੋ ਹਾਥ ਲੈ, ਕਾਤਰਤਾ ਕੁਤਵਾਰ ਬੁਹਾਰੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇਸ ਵਰਦੇ ਮੀਂਹ ਦੇ ਵਿੱਚ ਵੀ ਨਿਊ ਜਰਸੀ ਦੇ ਕਾਰਟਰੇਟ ਸ਼ਹਿਰ 'ਚ ਜਿਵੇਂ ਅੱਜ ਦਾ ਇਹ ਇਕੱਠ ਬੁਲੰਦ ਆਵਾਜ਼ ਨਾਲ ਕੇਸਰੀ ਨਿਸ਼ਾਨ ਸਾਹਿਬ ਦੀ ਛਤਰ ਛਾਇਆ ਥੱਲੇ ਕੌਮੀ ਗੈਰਤ, ਕੌਮੀ ਅਣਖ ਦਾ ਪ੍ਰਤੀਕ ਹੈ। ਇਹ ਵਰਤਾਰਾ ਦੁਨੀਆ ਦੇ ਇੱਕ ਕੋਨੇ ਤੋਂ ਲੈ ਕੇ ਦੂਸਰੇ ਕੋਨੇ ਤੱਕ, ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਵਸਦੀਆਂ ਨੇ, ਖਾਲਸਾ ਸਾਜਨਾ ਦਿਵਸ ਨੂੰ ਯਾਦ ਕਰਦਿਆਂ ਹਰ ਥਾਂ ਇਹ ਵਰਤਾਰਾ ਦੇਖਿਆ ਜਾ ਰਿਹਾ। ਵੀਰ ਗੁਰਿੰਦਰਜੀਤ ਸਿੰਘ ਜੀ ਨੇ ਜਿਹੜਾ ਦੁਖਾਂਤ ਪਿਛਲੇ ਦਿਨਾਂ 'ਚ ਵਾਪਰਿਆ, ਸਾਡੇ ਸੰਘਰਸ਼ ਦੇ ਇੱਕ ਵੱਡੇ ਜਰਨੈਲ ਭਾਈ ਪਰਮਜੀਤ ਸਿੰਘ ਪੰਜਵੜ, ਜਿਨ੍ਹਾਂ ਨੇ ਲਗਭਗ 4 ਦਹਾਕੇ ਆਪਣਾ ਜੀਵਨ ਹੀ ਨਹੀਂ ਸਮੁੱਚਾ ਪਰਿਵਾਰ
ਜਦੋਂ ਅਸੀਂ ਗੁਰੂ ਕਲਗੀਧਰ ਪਾਤਸ਼ਾਹ ਨੂੰ ਸਰਬੰਸਦਾਨੀ ਕਰਕੇ ਯਾਦ ਕਰਦੇ ਹਾਂ ਤੇ ਸਰਬੰਸਦਾਨੀ ਸਤਿਗੁਰੂ ਨੇ ਆਪਣੇ ਪੰਥ ਦੇ ਅੰਦਰ ਉਹ ਜਜ਼ਬਾ ਭਰਿਆ। ਇਹ ਸਾਡੇ ਖਾਲਿਸਤਾਨ ਦੇ ਸੰਘਰਸ਼ ਕਿੰਨੇ ਪਰਿਵਾਰ ਐਸੇ ਨੇ ਜਿਨ੍ਹਾਂ ਦੇ 3-3 ਪੁੱਤਰ ਜਾਂ ਇਸ ਤੋਂ ਵੀ ਜ਼ਿਆਦਾ, ਤੇ ਜੇ ਕੁੱਲ ਪਰਿਵਾਰ ਕਹਿਣਾ ਹੋਏ ਤੇ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੇ ਪਰਿਵਾਰ ਦੇ 18 ਜੀ ਸ਼ਹੀਦ ਨੇ। ਔਰ ਹਰ ਇੱਕ ਨੇ ਆਪਣੇ ਸਰਬੰਸਦਾਨੀ ਪਿਤਾ ਵੱਲ ਦੇਖਦਿਆਂ ਇਹੀ ਮਹਿਸੂਸ ਕੀਤਾ ਕਿ ਜੇ ਗੁਰੂ ਕਲਗੀਧਰ ਪਾਤਸ਼ਾਹ ਨੇ ਫਰਮਾਇਆ ਸੀ ਇਨ ਪੁੱਤਰਨ ਕੇ ਸੀਸ ਪਰ ਵਾਰ ਦਿਏ ਸੁਤ ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਇਸ ਲਈ ਸਿੱਖ ਨੂੰ ਆਪਣਾ ਆਪਾ ਕੁਰਬਾਨ ਕਰਦੇ ਆ, ਆਪਣਾ ਪਰਿਵਾਰ ਕੁਰਬਾਨ ਕਰਦੇ ਆ ਵੀ ਕਦੇ ਇਹ ਮਹਿਸੂਸ ਨਹੀਂ ਹੁੰਦਾ ਕਿ ਉਸ ਨੇ ਕੋਈ ਵੱਡਾ ਕੰਮ ਕੀਤਾ, ਲੇਕਿਨ ਇਹ ਸਾਡੇ ਲਈ ਜ਼ਰੂਰ ਇੱਕ ਸਬਕ ਵੀ ਹੈ। ਤੇ ਜਿਵੇਂ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਅਲਫਾਜ਼ ਨੇ, ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣੇ। ਤੁਸੀਂ ਸਾਰੇ ਜਿੰਨੇ ਕਿ ਇਸ ਪੰਡਾਲ ਦੇ ਵਿੱਚ ਹੋ ਜਾਂ ਐਕਟਿਵਿਸਟ ਹੋ ਜਾਂ ਇਸ ਸੰਘਰਸ਼ ਨਾਲ ਜੁੜੇ ਹੋਏ ਹੋ, ਵੇਰਵੇ 'ਚ ਜਾਣ ਦੀ ਲੋੜ ਨਹੀਂ ਹੈ, ਲੇਕਿਨ 75 ਸਾਲਾਂ 'ਚ ਇਨ ਜਨਰਲ 15 ਅਗਸਤ 1947 ਤੋਂ ਫਰੰਗੀ ਦੀ ਗੁਲਾਮੀ ਚੋਂ ਨਿਕਲ ਕੇ ਬ੍ਰਾਹਮਣਵਾਦੀਆਂ ਦੀ ਗੁਲਾਮੀ ਦਾ ਸਫ਼ਰ ਸ਼ੁਰੂ ਹੁੰਦਾ ਹੈ। ਔਰ 39 ਵਰੇ ਪਹਿਲਾਂ ਜਦੋਂ ਜੂਨ ਦੇ ਪਹਿਲੇ ਹਫ਼ਤੇ ਭਾਰਤੀ ਸਟੇਟ ਨੇ ਸਿੱਖ ਕੌਮ ਦੇ ਉੱਤੇ ਟੋਟਲ ਵਾਰ ਥੋਪੀ, ਬਹੁਤ ਵਾਰ ਇਹ ਲਫ਼ਜ਼ ਨਾਜ਼ੀਆਂ ਦੀ ਆਈਡੀਓਲੋਜੀ ਦੇ ਵਿੱਚ ਜ਼ਿਆਦਾ ਇਸਤੇਮਾਲ ਹੁੰਦਾ ਹੈ, ਜਦੋਂ ਉਹਨਾਂ ਨੇ ਜਿਊਇਸ਼ ਨੇਸ਼ਨ ਨੂੰ ਲੌਕ ਸਟਾਕ ਐਂਡ ਬੈਰਲ ਡਿਸਟਰੋਏ ਕਰਨ ਦੇ ਲਈ ਟੋਟਲ ਵਾਰ ਲਫ਼ਜ਼, ਜਿਹਨੂੰ ਅਸੀਂ ਕਦੇ ਪੁਰਾਤਨ ਸਾਡੀ ਸ਼ਬਦਾਵਲੀ 'ਚ ਸਰਵਨਾਸ਼ ਕਿਹਾ ਜਾਂਦਾ ਸੀ ਜਾਂ ਬੀਜ ਨਾਸ਼ ਕਿਹਾ ਜਾਂਦਾ ਸੀ। ਬਹੁਤ ਵਾਰ ਬਹੁਤ ਲੋਕ ਸਮਝਦੇ ਨੇ ਕਿ ਜੈਨੋਸਾਈਡ ਦਾ ਮਤਲਬ ਸਿਰਫ ਫਿਜ਼ੀਕਲ ਕਿਲਿੰਗ ਨਾਲ ਹੁੰਦਾ ਹੈ। ਜਦੋਂ ਅਸੀਂ ਟੋਟਲ ਵਾਰ ਜਿਹੜੀ ਹੈ ਇਹ ਅਲਫਾਜ਼ ਇਸਤੇਮਾਲ ਕਰਦੇ ਹਾਂ ਤੇ ਇਸ ਦਾ ਮਤਲਬ ਫਿਜ਼ੀਕਲ, ਮੈਂਟਲ, ਸੋਸ਼ਲ, ਸਟੈਟਿਸਟੀਕਲ, ਹਿਸਟੋਰੀਕਲ, ਕਲਚਰਲ, ਇਕਨੋਮਿਕਲ, ਇਹ ਸਾਰਾ ਹੀ ਜੈਨੋਸਾਈਡ ਹੁੰਦਾ ਹੈ। ਤੇ ਜੇ ਤੁਸੀਂ ਇੰਡੀਅਨ ਸਟੇਟ ਦਾ ਵਰਤਾਰਾ 75 ਸਾਲਾਂ ਤੋਂ ਹੀ ਦੇਖੋ ਤੇ 39 ਸਾਲਾਂ 'ਚ ਇਨ ਪਾਰਟਿਕੂਲਰ ਦੇਖੋ ਤੇ ਕੋਈ ਐਸਾ ਫਰੰਟ ਨਹੀਂ ਹੈ ਜਿਹੜਾ ਉਹਨਾਂ ਨੇ ਸਿੱਖਾਂ ਦੇ ਖਿਲਾਫ ਨਾ ਖੋਲ੍ਹਿਆ ਹੋਏ। ਜੇ ਅਸੀਂ ਫਿਜ਼ੀਕਲ ਜੈਨੋਸਾਈਡ ਦੀ ਗੱਲ ਕਰਦੇ ਹਾਂ, 1 ਲੱਖ ਸ਼ਹੀਦ ਨੇ ਕਿ 1.5 ਲੱਖ ਨੇ, ਕਿਉਂਕਿ ਮਾਰਨ ਵਾਲਿਆਂ ਨੇ ਕੋਈ ਨਾ ਕਬਰਾਂ ਬਣਾਈਆਂ ਨੇ ਨਾ ਸਮਾਧਾਂ ਬਣਾਈਆਂ ਨੇ ਕਿ ਤੁਸੀਂ ਜਾ ਕੇ ਗਿਣਤੀ ਕਰ ਸਕੋ। ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਜਦੋਂ ਸਰਦਾਰ ਜਸਵੰਤ ਸਿੰਘ ਖਾਲੜਾ ਉਹਨਾਂ ਨੇ ਲਗਭਗ 2-2.5 ਵਰਿਆਂ ਦਾ ਰਿਕਾਰਡ ਅੰਮ੍ਰਿਤਸਰ ਜ਼ਿਲ੍ਹੇ ਦੇ 3 ਸ਼ਮਸ਼ਾਨ ਘਾਟਾਂ 'ਚ, ਉਹ ਪੱਟੀ, ਤਰਨਤਾਰਨ ਤੇ ਦੁਰਗਿਆਣਾ ਮੰਦਰ, ਉਹ ਉਹਨਾਂ ਨੇ ਇਕੱਠਾ ਕੀਤਾ ਤੇ ਲਗਭਗ 2800 ਦੇ ਕਰੀਬ ਅਣਪਛਾਤੀਆਂ ਲਾਸ਼ਾਂ ਦੀ ਕਹਾਣੀ। ਤੇ ਉਸ ਵੇਲੇ ਦੇ ਪੰਜਾਬ ਦੇ ਜ਼ਿਲ੍ਹਿਆਂ ਨੂੰ ਇਸਤੇਮਾਲ ਜੇ ਕਰੀਏ ਅਸੀਂ ਸਟੈਟਿਸਟੀਕਲ ਕੈਲਕੂਲੇਟ ਕਰਨ ਦੇ ਲਈ, ਔਰ ਇਹ ਫਿਗਰ ਜਸਟਿਸ ਅਜੀਤ ਸਿੰਘ ਬੈਂਸ ਨੇ ਦਿੱਤੀ ਸੀ ਜਦੋਂ 31 ਅਗਸਤ 1995 ਨੂੰ ਬੁੱਚੜ ਬੇਅੰਤਾ ਮਾਰਿਆ ਗਿਆ ਤੇ ਇੱਕ ਫੌਰਨ ਉਸੇ ਸ਼ਾਮ ਪ੍ਰੋਗਰਾਮ ਸਰਦਾਰ ਹੰਸਰਾ ਜੀ ਜਿਹੜੇ ਕਿ ਉਹ ਦੁਨੀਆ ਤੋਂ ਜਾ ਚੁੱਕੇ ਨੇ, ਸੁਖਵਿੰਦਰ ਸਿੰਘ ਹੰਸਰਾ, ਉਹ ਰਨ ਕਰਦੇ ਸੀ ਅਣਖੀਲਾ ਪੰਜਾਬ, ਉਹਨਾਂ ਨੇ ਜਸਟਿਸ ਬੈਂਸ ਨੂੰ ਵੀ ਲਾਈਨ ਤੇ ਲਿਆ, ਮੈਂ ਵੀ ਲਾਈਨ ਤੇ ਸੀ, ਡਾਕਟਰ ਜਗਜੀਤ ਸਿੰਘ ਚੌਹਾਨ ਵੀ ਲਾਈਨ ਤੇ ਸੀ। ਔਰ ਇਹ ਜਸਟਿਸ ਬੈਂਸ ਜਿਨ੍ਹਾਂ ਨੇ ਜਿਹੜੇ ਪੰਜਾਬ ਦੇ ਵਿੱਚ ਹਿਊਮਨ ਰਾਈਟਸ ਮੂਵਮੈਂਟ ਦੇ ਫਾਦਰ ਨੇ, ਪਹਿਲਾਂ ਉਹਨਾਂ ਨੇ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ, ਉਸ ਵੇਲੇ ਸੁਪਰੀਮ ਕੋਰਟ ਦੇ ਜਸਟਿਸ ਤਾਰਕੁੰਡੇ ਦੀ ਅਗਵਾਈ ਦੇ ਵਿੱਚ ਪਹਿਲੀ ਰਿਪੋਰਟ ਪੰਜਾਬ 'ਚ ਜੂਨ 84 ਦੇ ਹਮਲੇ ਤੋਂ ਬਾਅਦ ਆਪਰੇਸ਼ਨ ਇਨ ਪੰਜਾਬ, ਇਹ ਇਸ ਗਰੁੱਪ ਨੇ ਕੱਢੀ ਸੀ। ਸੋ ਉਹਨਾਂ ਦੀ ਕੋਈ ਵੀ ਫਿਗਰ ਜਿਹੜੀ ਹੈ ਉਸ ਨੂੰ ਅਸੀਂ ਬਿਲਕੁਲ ਕੈਲਕੂਲੇਟਡ ਕਵਾਂਗੇ। ਜਸਟਿਸ ਬੈਂਸ ਦਾ ਕਹਿਣਾ ਸੀ ਕਿ 92 ਤੋਂ 95 ਤੱਕ 50,000 ਸਿੱਖ ਨੌਜਵਾਨ ਬੁੱਚੜ ਬੇਅੰਤੇ ਔਰ KP ਗਿੱਲ ਨੇ ਮਾਰੇ ਨੇ। ਔਰ ਜੇ ਤੁਸੀਂ ਇਹ ਵਰਤਾਰਾ ਜਦੋਂ ਅਸੀਂ 13 ਅਪ੍ਰੈਲ 1978 ਤੋਂ ਦੇਖੀਏ ਤੇ ਫਿਰ ਕਿਸੇ ਵੀ ਹਿਸਾਬ ਨਾਲ 1.5 ਲੱਖ ਤੋਂ ਘੱਟ ਫਿਗਰ ਨਹੀਂ ਬਣਦੀ। ਤੇ ਜੋ ਇਸ ਪੀਰੀਅਡ ਦੇ ਵਿੱਚ ਪੰਜਾਬ ਦੇ ਵਿੱਚ ਹਰ ਲੈਵਲ ਤੇ ਹੋਇਆ,
ਅੱਜ ਕੋਈ ਦਿਨ ਐਸਾ ਨਹੀਂ ਹੁੰਦਾ ਜਿਸ ਦਿਨ ਅਸੀਂ ਜਦੋਂ ਸੱਚੋ ਸੱਚ ਪ੍ਰੋਗਰਾਮ ਲਗਭਗ 1.5 ਘੰਟੇ ਦਾ TV 84 ਤੋਂ ਰਨ ਕਰਦੇ ਤੇ ਅੱਗੇ ਹੁੰਦਾ ਸੀ ਕਿ ਵੀ ਤੁਹਾਨੂੰ ਕਈ ਵਾਰ ਸਬਜੈਕਟ ਲੱਭਣੇ ਪੈਂਦੇ ਨੇ। ਹੁਣ ਇੰਨੇ ਕੁ ਇਸ਼ੂ ਹੁੰਦੇ ਨੇ ਪੰਜਾਬ ਨਾਲ ਰਿਲੇਟਡ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਜੋ 2015 ਤੋਂ ਵਰਤਾਰਾ ਬਹੁਤ ਵੱਡੇ ਪੈਮਾਨੇ ਤੇ ਉਹਨਾਂ ਨੇ ਸ਼ੁਰੂ ਕੀਤਾ। ਜੂਨ 1915 ਦੇ ਵਿੱਚ ਬੁਰਜ ਜਵਾਹਰ ਸਿੰਘ ਵਾਲਾ ਜੋ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗਾਇਬ ਕਰ ਦਿੱਤੇ ਗਏ। ਫਿਰ ਪਿੰਡ ਦੀਆਂ ਕੰਧਾਂ ਦੇ ਉੱਤੇ ਸੌਦਾ ਸਾਧ ਵਾਲਿਆਂ ਨੇ ਵੱਡੇ ਵੱਡੇ ਇਸ਼ਤਿਹਾਰ ਲਾਏ ਕਿ ਤੁਹਾਡਾ ਗੁਰੂ ਸਾਡੇ ਕਬਜ਼ੇ 'ਚ ਹੈ, ਆ ਕੇ ਲੈ ਜਾਓ। ਫਿਰ ਅਸੀਂ ਅਕਤੂਬਰ ਦੇ ਮਹੀਨੇ 'ਚ ਦੇਖਦੇ ਹਾਂ 12-13 ਅਕਤੂਬਰ ਨੂੰ ਬਰਗਾੜੀ ਦੀਆਂ ਗਲੀਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਅੰਗ ਖਿਲਾਰ ਦਿੱਤੇ ਜਾਂਦੇ ਨੇ। ਅਗਲੇ ਦਿਨ ਕੋਟ ਕਪੂਰਾ ਬਹਿਬਲ ਕਲਾਂ ਜਿੱਥੇ ਸ਼ਾਂਤਮਈ ਅੰਦਾਜ਼ ਦੇ ਵਿੱਚ ਸਿੱਖ ਸੰਗਤਾਂ ਬੈਠਦੀਆਂ ਨੇ, ਕਿਵੇਂ ਉਹਨਾਂ ਦੇ ਉੱਤੇ ਗੋਲੀ ਚਲਾਈ ਜਾਂਦੀ ਹੈ। ਅਸੀਂ ਇਨਸਾਫ ਕਰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾ ਯਾਫਤਾ ਕਰੋ। ਇੱਕ ਬਾਦਲ ਚਲਾ ਗਿਆ ਹੈ, ਦੂਸਰੀਆਂ ਡਰਾਮੇਬਾਜ਼ੀਆਂ ਜਿਹੜੀਆਂ ਨੇ ਲਗਾਤਾਰਤਾ ਨਾਲ ਜਾਰੀ ਨੇ। ਹਾਲਾਂਕਿ ਬਰਗਾੜੀ ਦੇ ਵਿੱਚ ਮੋਰਚਾ ਵੀ ਲੱਗਾ ਹੋਇਆ ਹੈ। ਫਿਰ ਅਸੀਂ ਇਸ ਸਾਰੇ ਪੀਰੀਅਡ 'ਚ ਇੰਨੀਆਂ ਘਟਨਾਵਾਂ ਵਾਪਰ ਗਈਆਂ ਨੇ, ਹੰਡਰਡਸ ਆਫ them, ਕਿ ਅੱਜ ਸੈਂਸਿਟੀਵਿਟੀ ਲੈਵਲ ਵੀ ਹੁਣ ਇੱਕ ਦਿਨ ਖਬਰ ਬਣਦੀ ਹੈ, ਕੰਡੈਮਨੇਸ਼ਨ ਆਉਂਦੀ ਹੈ, ਸ਼੍ਰੋਮਣੀ ਕਮੇਟੀ ਪ੍ਰਧਾਨ ਵੀ ਕਹਿੰਦਾ ਜੀ ਡੂੰਘੀ ਸਾਜ਼ਿਸ਼ ਦਾ ਹਿੱਸਾ ਹੈ, ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਔਰ ਇਹੀ ਵਰਤਾਰਾ ਅਸੀਂ ਲਗਾਤਾਰਤਾ ਨਾਲ ਦੇਖਦੇ ਹਾਂ। ਹੁਣ ਇਹਨਾਂ ਨੇ ਉਹ ਵੀ ਯਤਨ ਕੀਤਾ ਹੈ, ਦਰਬਾਰ ਸਾਹਿਬ ਦਾ ਜੰਗਲਾ ਕ੍ਰਾਸ ਕਰਕੇ ਇੱਕ ਬੰਦਾ ਅੰਦਰ ਜਾਣ ਦੀ ਕੋਸ਼ਿਸ਼ ਕਰਦਾ ਹੈ, ਸੰਗਤਾਂ ਸਜ਼ਾ ਯਾਫਤਾ ਕਰਦੀਆਂ ਨੇ। ਲੇਕਿਨ ਤੁਸੀਂ ਦੇਖੋਗੇ ਕਿ ਕਿਸੇ ਦੀ ਵੀ ਕੋਈ ਆਈਡੈਂਟੀਟੀ ਲੱਭਦੀ ਨਹੀਂ ਹੈ। ਜੇ ਲੱਭਦੀ ਹੈ, ਆ ਜਿਹੜੀ ਲੇਟੈਸਟ ਘਟਨਾ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ ਹੁੰਦੀ ਹੈ, ਇੱਕਦਮ ਬਾਅਦ SSP ਪ੍ਰੈਸ ਕਾਨਫਰੰਸ ਕਰਕੇ ਕਹਿੰਦਾ ਜੀ ਇਹ ਪਲਵਿੰਦਰ ਕੌਰ ਨਾਂ ਦੀ ਬੀਬੀ ਫਲਾਂ ਪਟਿਆਲੇ ਦੀ ਰਹਿਣ ਵਾਲੀ ਹੈ, ਇੱਧਰ ਉੱਧਰ। ਪਰ ਜਦੋਂ ਤੁਸੀਂ ਕੁਛ ਅਗਲੇ ਦਿਨ ਉਹਨਾਂ ਦਾ ਦੇਖਦੇ ਹੋ ਕਿ ਨਹੀਂ ਜੀ ਉਹਦਾ ਇਹ ਨਾਂ ਨਹੀਂ ਸੀ, ਨਾਂ ਉਹਦਾ ਇਹ ਸੀ, ਪੇਰੈਂਟਸ ਉਹਦੇ ਇੱਥੇ ਸੀ ਉੱਥੇ ਸੀ। ਲੇਕਿਨ ਤੁਹਾਨੂੰ ਕਿਸੇ ਘਟਨਾ ਦੇ ਵਿੱਚ ਕੋਈ ਠੀਕ ਤਹਿਕੀਆਤ ਨਹੀਂ ਮਿਲਦੀ। ਹਾਂ, ਇੱਕ ਜਿਹੜਾ ਘੜਿਆ ਘੜਾਇਆ ਲਫ਼ਜ਼ ਸੁਣਨ 'ਚ ਮਿਲਦਾ ਹੈ ਕਿ ਮਾਨਸਿਕ ਰੋਗੀ ਸੀ, ਕਰਨ ਵਾਲਾ ਮਾਨਸਿਕ ਰੋਗੀ ਸੀ। ਸੋ ਉਹਨਾਂ ਨੇ, ਜਦੋਂ ਅਸੀਂ ਸਿੱਖੀ ਦੀ ਗੱਲ ਕਰਦੇ ਹਾਂ, ਗੁਰੂ ਗ੍ਰੰਥ ਗੁਰੂ ਪੰਥ ਦੇ ਦੋ ਪਿੱਲਰ ਨੇ ਜਿਸ ਦੇ ਉੱਤੇ ਸਿੱਖੀ ਖੜੀ ਹੈ। ਗੁਰੂ ਪੰਥ ਨੂੰ ਟਾਰਗੇਟ ਕਰਦੇ ਆ ਤਾਂ 10 ਅਕਤੂਬਰ 1947 ਨੂੰ ਭਾਰਤੀ ਹਕੂਮਤ ਦਾ ਪਹਿਲਾ ਸਰਕੂਲਰ ਜਿਹੜਾ ਕਿ ਉਸ ਵੇਲੇ ਦੇ ਹੋਮ ਮਿਨਿਸਟਰ ਪਟੇਲ ਵੱਲੋਂ ਜਾਰੀ ਹੋਇਆ ਹੈ। ਚੰਦੂ ਲਾਲ ਤ੍ਰਿਵੇਦੀ ਪੰਜਾਬ ਦਾ ਗਵਰਨਰ ਹੈ ਔਰ ਉਸ ਬਾਰੇ ਜਦੋਂ ਸਰਦਾਰ ਕਪੂਰ ਸਿੰਘ ਜਿਹੜੇ ਕਿ ਡਿਪਟੀ ਕਮਿਸ਼ਨਰ ਸਨ ਕਾਂਗੜਾ ਡਿਸਟ੍ਰਿਕਟ ਦੇ, ਉਦੋਂ ਕਾਂਗੜਾ, ਕੁੱਲੂ, ਲਾਹੌਲ ਇਹ ਸਾਰੇ ਪੰਜਾਬ ਦਾ ਹਿੱਸਾ ਸੀ। ਔਰ ਉਸ ਸਰਕੂਲਰ ਦੇ ਲਫ਼ਜ਼ ਹੀ ਇਹ ਸਨ, Sikhs are a criminal tribe and a menace to the law-abiding Hindus। ਲੰਮਾ ਚੌੜਾ ਸਰਕੂਲਰ ਸੀ ਪਰ ਬਿਗਨਿੰਗ ਇਹ ਸੀ ਕਿ ਸਿੱਖ ਇੱਕ ਜ਼ਰਾਇਮ ਪੇਸ਼ਾ ਕਬੀਲਾ ਹੈ ਔਰ ਇਹ ਕਾਨੂੰਨ ਮੰਨਣ ਵਾਲੇ ਹਿੰਦੂਆਂ ਦੇ ਲਈ ਵੱਡਾ ਖਤਰਾ ਨੇ। ਔਰ ਜਦੋਂ ਉਹਨਾਂ ਨੇ ਇਸ ਦੇ ਉੱਤੇ ਪ੍ਰੋਟੈਸਟ ਕੀਤਾ ਤੇ ਸਰ ਕਪੂਰ ਸਿੰਘ ਹੋਰਾਂ ਦੇ ਨਾਲ ਕੀ ਵਾਪਰਿਆ ਉਹ ਕਹਾਣੀ ਉਹਨਾਂ ਨੇ ਆਪਣੀ ਜੀਵਨ ਗਾਥਾ ਸਾਚੀ ਸਾਖੀ ਦੇ ਵਿੱਚ ਕਹੀ। ਔਰ ਉਹਨਾਂ ਦੀ ਲਗਭਗ 14.5 ਸਾਲ ਦੀ ਸਰਵਿਸ ਜਿਹੜੀ ਬਤੌਰੇ ICS ਉਹਨਾਂ ਨੇ 1930 'ਚ ਸ਼ੁਰੂ ਕੀਤੀ ਸੀ, ਬਿਨਾਂ ਪੈਨਸ਼ਨ ਤੋਂ ਉਹਨਾਂ ਨੂੰ ਡਿਸਮਿਸ ਕਰ ਦਿੱਤਾ ਗਿਆ। ਔਰ ਉਹਨਾਂ ਨੇ ਉਸ ਸਾਚੀ ਸਾਖੀ 'ਚ ਕਿਹਾ ਸੀ ਕਿ ਮੁਲਕ ਹਿੰਦੂ ਕਾ ਰਾਜ ਤਿਕੜੀ ਕਾ ਗੁਰੂ ਰਾਖਾ ਭਾਈ ਸਿਖੜੇ ਕਾ। ਉਦੋਂ ਤਿਕੜੀ ਨਹਿਰੂ, ਪਟੇਲ ਤੇ ਚੰਦੂ ਲਾਲ ਤ੍ਰਿਵੇਦੀ ਸੀ। ਅੱਜ ਉਹ ਤਿਕੜੀ ਮੋਦੀ, ਅਮਿਤ ਸ਼ਾਹ, ਅਜੀਤ ਡੋਵਲ ਹੈ ਜਾਂ ਉਸ ਤੋਂ ਪਹਿਲਾਂ ਜਿਹੜੀ ਹੈ ਉਹ ਇੰਦਰਾ ਗਾਂਧੀ ਜਾਂ ਉਹਦੀ ਕਿਚਨ ਕੈਬਨਿਟ ਸੀ। ਪਰ ਸਾਡੇ ਨਾਲ ਇਹ ਵਰਤਾਰਾ ਲਗਾਤਾਰਤਾ ਨਾਲ ਜਾਰੀ ਹੈ। ਇਹ ਸਾਡੀ ਬਿਮਾਰੀ ਦੇ ਸਿੰਪਟਮ ਨੇ। ਇਲਾਜ ਅਸੀਂ ਸਮਝਦੇ ਹਾਂ ਜਦੋਂ ਧਰਮ ਯੁੱਧ ਮੋਰਚੇ ਦੀ ਗੱਲ ਹੁੰਦੀ ਹੈ, ਉਸ ਖਿੱਤੇ ਦਾ ਸਭ ਤੋਂ ਵੱਡਾ, ਜੇ ਈਵਨ ਗਾਂਧੀ ਨੂੰ ਕ੍ਰੈਡਿਟ ਦਿੱਤਾ ਜਾਂਦਾ ਹੈ ਕੁਇਟ ਇੰਡੀਆ ਮੂਵਮੈਂਟ ਦਾ 1942 ਦੇ ਵਿੱਚ, ਲੇਕਿਨ ਜੇ ਤੁਸੀਂ ਫਿਗਰਸ ਦੇਖੋਗੇ ਤੇ ਸਾਰੇ ਭਾਰਤ ਦੇ ਵਿੱਚ 31,000 ਗ੍ਰਿਫਤਾਰੀਆਂ ਹੋਈਆਂ, ਇਸ ਤੋਂ ਵੱਧ ਨਹੀਂ। ਧਰਮ ਯੁੱਧ ਮੋਰਚਾ 1982 'ਚ ਸ਼ੁਰੂ ਹੁੰਦਾ ਹੈ। ਜਦੋਂ ਜੂਨ ਦੇ ਪਹਿਲੇ ਹਫਤੇ ਹਮਲਾ ਕੀਤਾ ਗਿਆ, ਉਸ ਦਿਨ ਧਰਮ ਯੁੱਧ ਮੋਰਚੇ ਦਾ ਅਗਲਾ ਫੇਜ਼ ਸ਼ੁਰੂ ਹੋਣਾ ਸੀ ਕਿ ਪੰਜਾਬ 'ਚੋਂ ਕਣਕ,
ਜਾਂ ਚੌਲ ਜਾਂ ਕੋਈ ਵੀ ਚੀਜ਼ ਪੰਜਾਬ ਤੋਂ ਬਾਹਰ ਨਹੀਂ ਜਾਣ ਦਿੱਤੀ ਜਾਏਗੀ। ਉਸ ਧਰਮ ਯੁੱਧ ਮੋਰਚੇ ਦੇ ਵਿੱਚ 2 ਲੱਖ ਗ੍ਰਿਫਤਾਰੀਆਂ ਹੁੰਦੀਆਂ ਨੇ, ਜਿਹੜਾ ਉਸ ਖਿੱਤੇ ਦਾ ਜਾਂ ਕਿਤੇ ਵੀ ਸਿਵਲ ਡਿਸਓਬੀਡੀਐਂਸ ਮੂਵਮੈਂਟ ਦੀ ਜੇ ਤੁਸੀਂ ਹਿਸਟਰੀ ਦੇਖੋ, ਇੱਕ ਅੱਧੀ ਗੈਦਰਿੰਗ ਕਿਤੇ ਮਿਲੀਅਨ ਮੈਨ ਮਾਰਚ ਹੋ ਸਕਦਾ ਹੈ, ਕਿਤੇ ਹੋਰ ਹੋ ਸਕਦਾ ਹੈ, ਪਰ ਇਸ ਕੰਸਿਸਟੈਂਸੀ ਦੇ ਨਾਲ ਖਲੋਣਾ ਇਹ ਸੌਖਾ ਨਹੀਂ ਸੀ। ਲੇਕਿਨ ਮੰਗਾਂ ਤਾਂ ਕੀ ਮੰਨਣੀਆਂ ਸੀ, ਮੰਗਾਂ ਧਰਮ ਯੁੱਧ ਮੋਰਚੇ ਦੀ ਅਨੰਦਪੁਰ ਦਾ ਮਤਾ ਸੀ, ਜਿਵੇਂ ਸ਼੍ਰੀ ਅਕਾਲ ਤਖਤ ਸਾਹਿਬ ਤੇ 37 ਇਤਿਹਾਸਕ ਗੁਰਦੁਆਰਿਆਂ ਤੇ ਟੈਂਕਾਂ ਤੋਪਾਂ ਨਾਲ ਹਮਲਾ ਕਰਕੇ ਸਿੱਖਾਂ ਦੇ ਖਿਲਾਫ ਟੋਟਲ ਵਾਰ ਦੀ ਡੈਕਲੇਰੇਸ਼ਨ ਸੀ, ਔਰ ਉਹ ਵਾਰ ਅੱਜ ਵੀ ਜਾਰੀ ਹੈ। 13 ਮਹੀਨੇ ਚੱਲਿਆ ਕਿਸਾਨ ਮੋਰਚਾ, ਜਿਸ 3 ਖੇਤੀ ਕਾਨੂੰਨ ਵਾਪਸ ਲੈਣ ਤੇ ਇੰਡੀਅਨ ਸਟੇਟ ਮਜਬੂਰ ਹੋਈ, ਲੇਕਿਨ ਇੱਕ ਨਵੀਂ ਸਕ੍ਰਿਪਟ ਵੀ ਲਿਖੀ ਗਈ, ਔਰ ਉਹ ਨਵੀਂ ਸਕ੍ਰਿਪਟ ਅਸੀਂ ਦੇਖਦੇ ਹਾਂ ਕਿ 18 ਮਾਰਚ ਤੋਂ ਉਸ ਦੀ ਸ਼ੁਰੂਆਤ ਹੁੰਦੀ ਹੈ, ਜਦੋਂ ਅਜੀਤ ਡੋਵਲ ਦੀ ਫੋਰਸ, ਅਜੀਤ ਡੋਵਲ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਵੀ ਹੈ, ਮਿਨਿਸਟਰ ਦਾ ਰੁਤਬਾ ਵੀ ਹੈ, ਔਰ ਤੁਸੀਂ ਦੇਖੋਗੇ ਉਸ ਦੀਆਂ ਟ੍ਰਿਪਸ ਇਸ ਵੇਲੇ ਈਵਨ ਇੰਡੀਆ ਦੀ ਫੋਰਨ ਪਾਲਿਸੀ ਨੂੰ ਅਜੀਤ ਡੋਵਲ ਇੰਡੀਪੈਂਡੈਂਟ ਉਹ ਅਮਰੀਕਾ ਚਾਹੇ ਆਸਟ੍ਰੇਲੀਆ ਚਾਹੇ ਉਹ ਹੈਂਡਲ ਕਰਦਾ ਹੈ। ਔਰ ਅਜੀਤ ਡੋਵਲ ਨੇ ਹੀ NIA ਨੈਸ਼ਨਲ ਇਨਵੈਸਟੀਗੇਟਿਵ ਏਜੰਸੀ, ਜਿਸ ਦਾ ਹੈਡ ਦਿਨਕਰ ਗੁਪਤਾ ਜਿਹੜਾ ਪੰਜਾਬ ਦੇ ਵਿੱਚ DGP ਸੀ, ਔਰ ਤੁਹਾਨੂੰ ਯਾਦ ਹੋਏਗਾ ਕਿ ਜਦੋਂ ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹਣ ਦੀ ਗੱਲ 9 ਨਵੰਬਰ 2019 ਨੂੰ ਹੋਈ, ਇਸੇ ਹੀ ਦਿਨਕਰ ਗੁਪਤੇ ਨੇ ਕਿਹਾ ਸੀ ਕਿ ਜੇ ਇਹ ਅਲਾਉ ਕੀਤਾ, ਬੇਸ਼ੱਕ ਸਵੇਰੇ ਜਾ ਕੇ ਵਾਪਸ ਸੰਗਤ ਨੇ ਆ ਜਾਣਾ ਸ਼ਾਮ ਨੂੰ, ਪਰ 8 ਘੰਟੇ ਦੇ ਵਿੱਚ ਟੈਰਰਿਸਟ ਤਿਆਰ ਹੋ ਸਕਦਾ, ਉਹਨੂੰ ਬੰਬ ਅਸੈਂਬਲ ਕਰਨਾ ਵੀ ਸਿਖਾਇਆ ਜਾ ਸਕਦਾ ਹੈ, ਉਹਨੂੰ ਚਾਨ ਮਾਰੀ ਤੇ ਲਿਜਾ ਕੇ ਟਾਰਗੇਟਿੰਗ ਵੀ ਸਿਖਾਈ ਜਾ ਸਕਦੀ ਹੈ। ਜਦੋਂ ਬਹੁਤ ਪ੍ਰੋਟੈਸਟ ਹੋਇਆ, ਉਹਨੇ ਮਾਫੀ ਨਹੀਂ ਸੀ ਮੰਗੀ, ਕੈਪਟਨ ਅਮਰਿੰਦਰ ਨੇ ਮੰਗੀ ਸੀ। ਉਹ ਦਿਨਕਰ ਗੁਪਤਾ ਅੱਜ NIA ਨੂੰ ਹੈਡ ਕਰਦੇ। ਅਜੀਤ ਡੋਵਲ ਦੀਆਂ ਪਾਲਿਸੀਜ਼ ਅਨਲੀਸ਼ ਹੋ ਰਹੀਆਂ ਨੇ, ਔਰ ਪੰਜਾਬ ਦੇ ਵਿੱਚ ਗੌਰਵ ਯਾਦਵ ਜਿਹੜਾ IG ਪੁਲਿਸ ਹੈ, ਤੁਸੀਂ ਇਹਨਾਂ ਦੀ ਬਾਡੀ ਲੈਂਗੁਏਜ ਪ੍ਰੈਸ ਕਾਨਫਰੰਸਿਸ ਦੇਖੋ ਤੇ ਤੁਹਾਨੂੰ ਇਸ ਗੱਲ ਦੀ ਸਮਝ ਆਏਗੀ ਕਿ ਆਲਰੇਡੀ ਜਿਹੜੀ ਨੈਕਸਟ ਇਸ ਵਾਰ ਦਾ ਫੇਜ਼ ਹੈ, 18 ਮਾਰਚ ਨੂੰ ਪੰਜਾਬ ਦੇ ਅੰਦਰ 11 ਕੰਪਨੀਆਂ ਭਗਵੰਤ ਮਾਨ ਲੈ ਕੇ ਆਉਂਦੇ, ਪੰਜਾਬ ਦੀ ਪੁਲਿਸ ਸਾਰੀ ਜਿਹੜੀ ਆ ਉਹ ਲੱਗਦੀ ਹੈ 6 ਜ਼ਿਲ੍ਹਿਆਂ ਦੀ, ਔਰ ਕਿਵੇਂ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਦਾ ਐਲੀਬਾਈ ਯੂਜ਼ ਕਰਕੇ ਹਾਲਾਂ ਉਹ 35 ਦਿਨਾਂ ਬਾਅਦ ਰੋਡੇ ਪਿੰਡ 'ਚ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੀ ਯਾਦ 'ਚ ਬਣੇ ਗੁਰਦੁਆਰਾ ਸਾਹਿਬ 'ਚ ਉਹ ਗ੍ਰਿਫਤਾਰੀ ਲਈ ਪੇਸ਼ ਕਰ ਦਿੰਦੇ ਨੇ ਆਪਣੇ ਆਪ ਨੂੰ। ਲੇਕਿਨ ਜੋ ਵਰਤਾਰਾ ਇਸ ਪੀਰੀਅਡ ਦੇ ਵਿੱਚ ਵਾਪਰਿਆ, ਪਿਛਲੇ 2 ਦਿਨ ਦੀਆਂ ਖਬਰਾਂ ਤੁਹਾਨੂੰ ਮੈਂ ਦੱਸਣਾ ਚਾਹੁੰਦਾ। ਪਰਸੋਂ ਦੀ ਖਬਰ ਸੀ ਕਿ 8 ਸਟੇਟਾਂ ਦੇ ਵਿੱਚ NIA ਨੇ ਜਿਹੜੀ ਛਾਪਾਮਾਰੀ ਕੀਤੀ ਹੈ, ਪੰਜਾਬ, ਹਰਿਆਣਾ, ਰਾਜਸਥਾਨ, UP, ਮੱਧ ਪ੍ਰਦੇਸ਼, ਉੱਤਰਾਖੰਡ, ਔਰ ਇੰਨੀਆਂ ਥਾਵਾਂ ਤੇ ਗਏ ਨੇ, ਔਰ ਉਹ ਬਿਲਕੁਲ ਕਿ ਟੈਰਰਿਜ਼ਮ ਔਰ ਗੈਂਗਸਟਰ ਔਰ ਦਹਿਸ਼ਤਗਰਦੀ, ਜਦੋਂ ਤੁਸੀਂ ਉਹ ਤਿੰਨੋਂ ਹੀ ਲਫ਼ਜ਼ ਦੇਖੋਗੇ ਤੇ ਤੁਹਾਨੂੰ ਸਮਝ ਆਏਗੀ ਕਿ ਸਿਰਫ ਤੇ ਸਿਰਫ ਸਿੱਖ ਟਾਰਗੇਟਡ ਨੇ। ਤੇ ਕੱਲ ਦੀ ਖਬਰ ਪੰਜਾਬ ਦੇ ਹਵਾਲੇ ਨਾਲ ਸੀ ਕਿ 300 ਤੋਂ ਜ਼ਿਆਦਾ ਪੁਲਿਸ ਕੰਪਨੀਆਂ, ਜਿਨ੍ਹਾਂ 'ਚ 3000 ਪੁਲਿਸ ਮੁਲਾਜ਼ਮ ਨੇ, ਪੰਜਾਬ ਦੇ ਵਿੱਚ 4000 ਥਾਵਾਂ ਤੇ ਉਹਨਾਂ ਨੇ ਛਾਪਾਮਾਰੀ ਕੀਤੀ ਹੈ, ਔਰ ਕਿਹਾ ਗਿਆ ਕਿ ਜੀ ਉਹ ਚੈੱਕ ਕਰਨ ਗਏ ਨੇ ਕਿ ਜਿਹੜੇ ਕ੍ਰਿਮੀਨਲ ਬੈਕਗ੍ਰਾਉਂਡ ਵਾਲੇ ਲੋਕ ਨੇ ਉਹ ਮੇਨ ਸਟ੍ਰੀਮ 'ਚ ਆਏ ਨੇ ਕਿ ਨਹੀਂ ਆਏ। ਸੋ ਇਹ ਵਰਤਾਰਾ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਜੀ ਸਭ ਕੁਝ ਕਾਮਨ ਵਾਂਗ ਹੈ, ਆਮ ਵਾਂਗ ਜ਼ਿੰਦਗੀ ਚੱਲ ਰਹੀ ਹੈ, ਇਵੇਂ ਨਹੀਂ ਹੈ। ਜਿਸ ਕਾਜ਼ ਦੇ ਲਈ ਸਾਡੇ ਯੋਧਿਆਂ ਨੇ ਸਰੀਰਾਂ ਦੇ ਠੀਕਰੇ ਦਿੱਲੀ ਸਾਮਰਾਜ ਦੇ ਸਿਰ ਤੇ ਪੰਨੇ ਨੇ, ਅੱਜ ਡਾਇਸਪੋਰਾ ਸਿੱਖ ਇੱਕ ਵੱਡੀ ਪਾਵਰ ਬਣ ਕੇ ਉੱਭਰੇ ਨੇ। ਮੈਂ ਸਮਝਦਾ ਹਾਂ ਕਿ ਕਾਰਟਰੇਟ 'ਚ ਬਹੁਤ ਵਾਰੀ ਕੁਝ ਚੀਜ਼ਾਂ ਪ੍ਰੈਸੀਡੈਂਟ ਹੁੰਦੀਆਂ ਨੇ ਜਿਨ੍ਹਾਂ ਨੂੰ ਤੁਸੀਂ ਸਟਾਰਟ ਕਰ ਦਿਓ। 15 ਵਰ੍ਹੇ ਪਹਿਲਾਂ ਜਦੋਂ ਗੁਰਦੁਆਰਾ ਦਸ਼ਮੇਸ਼ ਦਰਬਾਰ, ਗੁਰਦੁਆਰਾ ਸਿੰਘ ਸਭਾ ਤੁਸੀਂ ਇਹ ਐਫਰਟ ਕੀਤਾ, ਔਰ ਇਹ ਬਿਗਨਿੰਗ ਸੀ ਕਿ ਸਿਟੀ ਸੈਂਟਰ 'ਚ ਅਮਰੀਕਾ ਦੇ ਝੰਡੇ ਨਾਲ, ਸਟੇਟ ਦੇ ਝੰਡੇ ਨਾਲ, ਤੇ ਇੱਕ ਝੰਡਾ ਤੁਹਾਡੇ ਹੁੰਦਾ ਮੈਨ ਮਿਸਿੰਗ ਇਨ ਐਕਸ਼ਨ, ਜਿਹੜਾ ਕਾਲਾ ਝੰਡਾ ਹੁੰਦਾ। ਇਹਨੂੰ ਹੀ ਜੇ ਅਸੀਂ ਦੇਖੀਏ ਤੇ ਸਾਡੀਆਂ ਮਨ ਦੀਆਂ ਅੱਖਾਂ ਸਾਹਮਣੇ ਆਉਣਾ ਚਾਹੀਦਾ ਹੈ। ਵੈਸੇ ਤਾਂ ਸਾਡੀ 2 ਵੇਲੇ ਦੀ ਅਰਦਾਸ, ਅਸੀਂ ਉਹਨਾਂ ਆਪਣੇ ਸ਼ਹੀਦਾਂ ਨੂੰ ਵੀ ਯਾਦ ਕਰਦੇ ਹਾਂ ਕਿ ਭਾਈ ਅੱਜ ਜਿਹੜੇ ਕੱਲ ਤੱਕ ਸਾਡੇ ਨਾਲ ਸਨ
ਉਹਨਾਂ ਪਰਿਵਾਰਾਂ ਦੇ ਵਿੱਚ ਕੀ ਵਾਪਰਿਆ, ਕੀ ਵਾਪਰ ਰਿਹਾ, ਜਿਸ ਰਸਤੇ ਤੇ ਉਹ ਤੁਰੇ ਸੀ। ਸਾਨੂੰ ਬਹੁਤਿਆਂ ਦੇ ਜਿਨ੍ਹਾਂ ਨੂੰ ਬਾਹਰ ਆ ਕੇ ਜੀਵਨ ਜਿਉਣ ਦਾ ਮੌਕਾ ਮਿਲਿਆ, ਪੋਲੀਟੀਕਲ ਅਸਾਈਲਮ ਦੇ ਨਾਂ ਥੱਲੇ ਵੀ ਅਸੀਂ ਇੱਥੇ ਆਏ ਹਾਂ, ਲੇਕਿਨ ਇਸ ਗੱਲ ਦਾ ਬਹੁਤਿਆਂ ਨੂੰ ਇਹ ਚੇਤਾ ਵੀ ਵਿਸਰਿਆ ਹੋਇਆ ਹੈ। ਲੇਕਿਨ ਇੱਕ ਸ਼ੁਰੂਆਤ ਸੀ 15 ਵਰ੍ਹੇ ਪਹਿਲਾਂ ਕਿ ਖਾਲਸਾਈ ਝੰਡਾ ਵੀ ਨਾਲ ਝੁੱਲੇ। ਅੱਜ ਇਹ ਵਰਤਾਰਾ ਬਹੁਤ ਸਾਰੀਆਂ ਥਾਵਾਂ ਤੇ ਹੈ। ਓਨਟਾਰੀਓ ਦੇ ਵਿੱਚ ਪੂਰਾ ਮਹੀਨਾ ਅਪ੍ਰੈਲ ਦਾ ਖਾਲਸਾ ਹੈਰੀਟੇਜ ਮੰਥ ਹੁੰਦਾ ਹੈ, ਲੇਕਿਨ ਇਹ ਕ੍ਰੈਡਿਟ ਤੁਹਾਨੂੰ ਜਾਂਦਾ ਹੈ ਸੰਗਤ ਨੂੰ। ਔਰ ਜਿਵੇਂ ਦੋਵੇਂ ਗੁਰਦੁਆਰਾ ਕਮੇਟੀਆਂ ਤੁਸੀਂ ਆਰਗੇਨਾਈਜ਼ ਕਰਦੇ ਹੋ, ਔਰ ਅੱਜ ਵੀ ਇੰਨੇ ਮੀਂਹ ਦੇ ਬਾਵਜੂਦ ਜਿਸ ਕਦਰ ਇੱਕ ਇੰਪ੍ਰੈਸਿਵ ਗੈਦਰਿੰਗ ਹੈ, ਔਰ ਹਰ ਥਾਂ ਜਦੋਂ ਮੈਂ ਡਾਇਸਪੋਰਾ ਦੀ ਗੱਲ ਕਰਦਾ, ਇਹ ਮੇਰਾ ਨੈਰੇਟਿਵ ਨਵਾਂ ਨਹੀਂ ਹੈ। ਜਦੋਂ ਪਹਿਲੀ ਸਪੀਚ 1991 ਦੇ ਵਿੱਚ ਮੈਂ ਯੂਬਾ ਸਿਟੀ ਗੁਰਦੁਆਰਾ ਸਾਹਿਬ ਕੀਤੀ ਸੀ, ਉਦੋਂ ਵੀ ਕਿਹਾ ਸੀ ਕਿ ਜਿਵੇਂ ਸਟੇਟ ਆਫ ਇਜ਼ਰਾਈਲ ਬਣਾਉਣ 'ਚ ਡਾਇਸਪੋਰਾ ਕਮਿਊਨਿਟੀ ਨੇ ਰੋਲ ਅਦਾ ਕੀਤਾ ਹੈ, ਹੁਣ ਅਸੀਂ ਸਾਊਥ ਸੁਡਾਨ ਦੇ ਵਿੱਚ ਦੇਖਿਆ, ਉੱਥੇ ਵੀ ਰੈਫਰੈਂਡਮ ਦੇ ਵਿੱਚ ਡਾਇਸਪੋਰਾ ਦਾ ਰੋਲ ਹੈ। ਈਸਟ ਤੈਮੂਰ ਬਣਾਉਣ ਦੇ ਵਿੱਚ ਡਾਇਸਪੋਰਾ ਦਾ ਰੋਲ ਹੈ। ਇਵੇਂ ਹੀ ਉਦੋਂ ਮੈਂ 3 ਮਿਲੀਅਨ ਫਿਗਰ ਕਹਿੰਦਾ ਸੀ, ਹੁਣ ਇਹਨਾਂ ਵਰ੍ਹਿਆਂ 'ਚ 5 ਮਿਲੀਅਨ ਤੋਂ ਜ਼ਿਆਦਾ ਸਿੱਖ ਡਾਇਸਪੋਰਾ 'ਚ ਨੇ। ਅੱਜ ਸਾਡੀ ਤਾਕਤ 4 ਵੱਡੇ ਮੁਲਕਾਂ 'ਚ ਅਮਰੀਕਾ, ਕੈਨੇਡਾ, ਯੂਕੇ ਔਰ ਆਸਟ੍ਰੇਲੀਆ, ਉਹ ਇੰਨੀ ਵਿਜ਼ੀਬਲ ਹੈ ਕਿ ਇੰਡੀਅਨ ਗਵਰਨਮੈਂਟ ਨੇ ਉਹਨਾਂ ਦੇ ਨਾਲ, ਇਹਨਾਂ ਚਾਰੋਂ ਹੀ ਨੇਸ਼ਨਸ ਨਾਲ ਜਿਵੇਂ ਦੀ ਡਿਪਲੋਮੈਟਿਕ ਕਦੇ ਡਿਮਾਰਸ਼ੇ ਭੇਜਦੇ ਨੇ, ਕਦੇ ਪ੍ਰੋਟੈਸਟ ਕਰਦੇ ਨੇ, ਕੈਨੇਡਾ ਦੇ ਹਵਾਲੇ ਨਾਲ ਟਰੈਵਲ ਐਡਵਾਈਜ਼ਰੀ ਜਾਰੀ ਕਰਦੇ ਨੇ। ਇਹ ਆਪਣੇ ਆਪ ਦੇ ਵਿੱਚ ਸਾਡੀ ਸਟਰੈਂਥ ਹੈ ਔਰ ਸਾਡਾ ਇਹ ਫਰਜ਼ ਬਣਦਾ ਹੈ। ਕੁਝ ਲੋਕ ਕਹਿਣਗੇ ਕਿ ਜੀ ਪ੍ਰੋਟੈਸਟ ਹੁੰਦੇ ਨੇ, ਜ਼ਿੰਦਾਬਾਦ ਮੁਰਦਾਬਾਦ ਕਰਨ ਨਾਲ ਕੀ ਫਰਕ ਪੈਂਦਾ ਹੈ। ਦੁਸ਼ਮਣ ਦੀਆਂ ਅੱਖਾਂ 'ਚ ਦੇਖੋ, ਇੰਡੀਅਨ ਗਵਰਨਮੈਂਟ ਨੇ ਕੈਨੇਡੀਅਨ ਗਵਰਨਮੈਂਟ ਨੂੰ ਮਲਟੀਪਲ ਟਾਈਮਸ ਪ੍ਰੋਟੈਸਟ ਕੀਤਾ ਹੋਇਆ ਹੈ ਕਿ ਤੁਹਾਡੀਆਂ ਪੈਰੇਡਸ ਦੇ ਵਿੱਚ, ਫਲੋਟਸ ਦੇ ਵਿੱਚ, ਜਿਨ੍ਹਾਂ ਨੂੰ ਅਸੀਂ ਦਹਿਸ਼ਤਗਰਦ ਕਹਿੰਦੇ ਹਾਂ, ਉਹਨਾਂ ਦੀਆਂ ਤਸਵੀਰਾਂ ਹੁੰਦੀਆਂ ਨੇ, ਖਾਲਿਸਤਾਨ ਦੇ ਝੰਡੇ ਹੁੰਦੇ ਨੇ, ਖਾਲਿਸਤਾਨ ਦੇ ਨਾਅਰੇ ਹੁੰਦੇ ਨੇ। ਸੋ ਜੇ ਦੁਸ਼ਮਣ ਨੂੰ ਲੱਗਦਾ ਹੈ ਕਿ ਤੁਹਾਡੀ ਸਟਰੈਂਥ ਇਹਦੇ 'ਚ ਹੈ, ਇਹ ਸੱਚਮੁੱਚ ਸਾਡੀ ਸਟਰੈਂਥ ਹੈ। ਔਰ ਮੈਂ ਅਕਸਰ ਇਹ ਕਹਿੰਦਾ ਕਿ ਜਦੋਂ ਤੱਕ ਇੱਕ ਵੀ ਸਿੱਖ ਇਸ ਪਲੈਨਟ ਤੇ ਜਿਉਂਦਾ ਹੈ, ਇਸ ਧਰਤੀ ਦੇ ਉੱਤੇ ਜਿਉਂਦਾ ਹੈ, ਉਹ ਬਾਂਹ ਖੜੀ ਕਰਕੇ ਖਾਲਿਸਤਾਨ ਜ਼ਿੰਦਾਬਾਦ ਕਹਿੰਦਾ ਹੈ, ਖਾਲਿਸਤਾਨ ਦੀ ਮੂਵਮੈਂਟ ਖਤਮ ਨਹੀਂ ਹੋਈ। ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਇਸ ਸਪਿਰਿਟ ਨੂੰ ਹੀ ਡਿਪਿਕਟ ਕਰਦੇ ਨੇ। 2 ਨੌਜਵਾਨ, ਬਾਬਾ ਸ਼ਬਦ ਇਸ ਲਈ ਨਹੀਂ ਕਿ ਉਹ ਬਜ਼ੁਰਗ ਨੇ, ਉਹ ਨੌਜਵਾਨ ਨੇ, ਉਹ ਪਿੱਠਾਂ ਜੋੜ ਕੇ ਲੜਦੇ ਨੇ, ਭਾਵੇਂ ਛੋਟੇ ਹੀ ਨੇ ਉਹਨਾਂ ਦੇ ਕੋਲ। ਔਰ ਸਰ ਕਪੂਰ ਸਿੰਘ ਜਿਹੜੇ ਵੱਡੇ ਫਿਲਾਸਫਰ ਹੋਏ ਨੇ, ਚੰਡੀਗੜ੍ਹ ਉਹਨਾਂ ਦੀ ਕੋਠੀ ਦੇ ਡਰਾਇੰਗ ਰੂਮ 'ਚ ਵੱਡੀ ਪੇਂਟਿੰਗ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਦੀ ਲੱਗੀ ਹੁੰਦੀ ਸੀ, ਜਿਹਦੇ 'ਚ ਉਹਨਾਂ ਨੇ ਚੁੰਗੀ ਲਾਈ ਹੋਈ ਹੈ ਤਰਨਤਾਰਨ ਦੇ ਨੇੜੇ, ਤੇ ਉਹ ਕਹਿ ਰਹੇ ਨੇ ਕਿ ਟੈਕਸ ਦਿਓ। ਤੇ ਸਰ ਕਪੂਰ ਸਿੰਘ ਕਹਿੰਦੇ ਸੀ ਕਿ ਰਾਜ ਤਾਂ ਦੁਨੀਆ 'ਚ ਬੜੇ ਹੋਏ ਨੇ, ਲੇਕਿਨ ਸਭ ਤੋਂ ਸ਼ਾਰਟ ਡਿਊਰੇਸ਼ਨ ਦਾ ਰਾਜ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਦਾ ਹੈ। ਤੇ ਉਹਨਾਂ ਦੀ ਸ਼ਹਾਦਤ ਵੀ ਆਪਣੇ ਰਾਜ ਦੀ ਟੈਰੀਟਰੀ 'ਚ ਹੋਈ, ਕਿਉਂਕਿ ਜਿੱਥੇ ਮਾਰਕ ਕੀਤਾ ਉੱਥੇ ਉਹ ਸ਼ਹੀਦ ਹੋਏ। ਇਹ ਸਪਿਰਿਟ ਹੈ। ਉਹਨਾਂ ਨੇ ਕਿਹਾ ਇਹ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਕਦੇ ਵੀ ਸਿੱਖੀ ਦੇ ਵਿੱਚ ਨਿਵਾਣ ਨਹੀਂ ਆਣ ਦੇਣਗੇ। ਮੈਂ ਸਮਝਦਾ ਅੱਜ ਤਾਂ ਅਸੀਂ ਦੁਨੀਆ ਭਰ ਦੇ ਵਿੱਚ ਹੈ, ਸਾਡੇ ਨਿਸ਼ਾਨ ਜਿੱਥੇ ਸੂਰਜ ਚੜ੍ਹਦਾ ਈਸਟ ਦੇ ਵਿੱਚ, ਨਿਊਜ਼ੀਲੈਂਡ, ਆਸਟ੍ਰੇਲੀਆ, ਉੱਥੇ ਵੀ ਸਾਡਾ ਕੇਸਰੀ ਪਰਚਮ ਝੂਲਦਾ ਹੈ। ਜਿੱਥੇ ਸੂਰਜ ਛੁਪਦਾ ਹੈ ਵੈਸਟ ਦੇ ਵਿੱਚ ਆ ਕੇ, ਵੈਨਕੂਵਰ, ਸੀਐਟਲ, ਉੱਥੇ ਵੀ ਸਾਡੇ ਨਿਸ਼ਾਨ ਝੂਲਦੇ ਨੇ। 35 ਮਿਲੀਅਨ ਸਿੱਖ ਨੇਸ਼ਨ ਡਿਟਰਮੀਨੇਸ਼ਨ ਦੇ ਨਾਲ ਇਹ ਗੱਲ, ਜਦੋਂ ਅਸੀਂ ਦੇਸ਼ ਸੇਵਾ ਬਰ ਮੋਏ ਇਹ ਪੜ੍ਹਦੇ ਹਾਂ, ਤੇ ਇੱਕ ਗੱਲ ਦੇ ਉੱਤੇ ਸਾਡਾ ਧਿਆਨ ਟਿਕਣਾ ਚਾਹੀਦਾ ਹੈ, ਨਿਸ਼ਚੈ ਕਰ ਆਪਣੀ ਜੀਤ ਕਰੋ। ਕਿ ਇਸ ਗੱਲ ਦੇ ਉੱਤੇ ਨਿਸ਼ਚਾ ਹੋਣਾ ਕਿ ਅਸੀਂ ਜਿੱਤਣਾ। ਵਾਰ ਆਫ ਨਰਵਸ ਹੁੰਦੀ ਹੈ, ਲੜਾਈਆਂ ਜੰਗ ਦੇ ਮੈਦਾਨ 'ਚ ਨਹੀਂ ਲੜੀਆਂ ਜਾਂਦੀਆਂ ਜਾਂ ਜਿੱਤੀਆਂ ਹਾਰੀਆਂ ਜਾਂਦੀਆਂ, ਮਾਈਂਡ ਦੇ ਵਿੱਚ ਲੜਾਈਆਂ ਲੜੀਆਂ ਜਾਂਦੀਆਂ ਨੇ, ਜਿੱਤੀਆਂ ਹਾਰੀਆਂ ਜਾਂਦੀਆਂ ਨੇ। ਵਾਰ ਆਫ ਨਰਵਸ। ਔਰ ਇਹੀ ਗੱਲ ਸਿੱਖ ਦੇ ਅੰਦਰ, ਜਦੋਂ ਸਿੱਖ 18ਵੀਂ ਸਦੀ 'ਚ ਕਹਿੰਦੇ ਸੀ ਕਿ ਭਾਈ ਅਸੀਂ ਹਮ ਪਾਤਸ਼ਾਹੀ ਸਤਿਗੁਰ ਦੇਈ, ਹੰਨੇ ਹੰਨੇ ਲਾਏ, ਜੈ ਜੈ ਬਹਿ ਜ਼ਮੀਨ ਮਲ, ਤੈ ਤੈ ਤਖਤ ਬਣਾਏ। ਕਿ ਜਿੱਥੇ ਇੱਕ ਸਿੱਖ ਬਹਿ ਗਿਆ ਉਸ ਦਾ ਫਰਲਾ, ਉਸ ਦਾ ਨਿਸ਼ਾਨ ਹੈ, ਔਰ ਜਿੱਥੇ ਉਹ ਬੈਠਾ ਉਹਨੇ ਤਖਤ ਲਾਇਆ ਹੋਇਆ, ਕਿਉਂਕਿ ਅਸੀਂ ਜਿਹੜੀ ਪਾਤਸ਼ਾਹੀ ਹੈ ਉਹ ਘੋੜੇ ਦੇ ਹੰਨੇ ਨਾਲ ਬੰਨੀ ਹੋਈ ਹੈ। ਇਹ ਖਾਲਸਾਈ ਸਪਿਰਿਟ ਹੈ।
5 ਮਿਲੀਅਨ ਸਿੱਖ ਡਾਇਸਪੋਰਾ ਹੈ ਉਸੇ ਡਿਟਰਮੀਨੇਸ਼ਨ ਦੇ ਨਾਲ ਅੱਗੇ ਵਧੇ ਜਿਵੇਂ ਸਟੇਜ ਤੋਂ ਦੱਸਿਆ ਗਿਆ ਹੈ। 22 ਜੂਨ ਨੂੰ ਪ੍ਰਾਈਮ ਮਿਨਿਸਟਰ ਮੋਦੀ ਵਾਈਟ ਹਾਊਸ ਪ੍ਰੈਜ਼ੀਡੈਂਟ ਬਾਈਡਨ ਦੇ ਸਪੈਸ਼ਲ ਸੱਦੇ ਤੇ ਸ਼ਾਹੀ ਦਾਵਤ ਲੈਣ ਦੇ ਲਈ ਆ ਰਿਹਾ ਹੈ। ਇਹ ਇਹਨਾਂ ਸਾਰੇ ਵਰਿਆਂ 'ਚ ਪਹਿਲਾ ਆਫੀਸ਼ੀਅਲ ਆਨਰ ਹੈ, ਅਦਰਵਾਈਜ਼ ਕੋਈ ਸਾਈਡ ਲਾਈਨ ਤੇ ਮਿਲਿਆ, ਕੋਈ UN ਦੇ ਵਿੱਚ ਮਿਲਿਆ, ਔਰ ਇਹ ਬੜਾ ਇੰਪੋਰਟੈਂਟ ਹੁੰਦਾ ਹੈ ਜਦੋਂ ਕਿ ਉਹਨੂੰ ਇੰਪੋਰਟੈਂਟ ਬਣਾਇਆ ਜਾ ਰਿਹਾ ਹੈ। ਅਮਰੀਕਾ ਦੀਆਂ ਕੀ ਕੰਪਲਸ਼ਨਸ ਨੇ ਇਹ ਤੁਸੀਂ ਸਾਰੇ ਜਾਣਦੇ ਹੋ, ਲੇਕਿਨ ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਇਹ ਸਟਰੋਂਗ ਮੈਸੇਜ ਦਈਏ ਬੀਇੰਗ ਦਾ ਸਿਟੀਜ਼ਨਸ ਆਫ ਅਮਰੀਕਾ। 1 ਮਿਲੀਅਨ ਸਿੱਖ ਅਮਰੀਕਾ 'ਚ ਰਹਿੰਦਾ ਹੈ ਕਿ ਸਾਨੂੰ ਇਹ ਮੁਲਕ ਜਦੋਂ ਫਾਊਂਡਿੰਗ ਫਾਦਰਸ ਦੀ ਗੱਲ ਹੁੰਦੀ ਹੈ ਤੇ ਜ਼ਾਹਰ ਹੈ ਕਿ ਜਿਸ ਮੁਲਕ ਦੀਆਂ ਫਾਊਂਡੇਸ਼ਨਸ ਦੀ ਲਿਬਰਟੀ, ਜਸਟਿਸ ਔਰ ਫਰੀडम ਇਹ ਸਾਰੇ ਦੇ ਨਾਲ ਜੁੜੀਆਂ ਹੋਣ, ਕਿਵੇਂ ਅਮਰੀਕਾ ਵਰਗਾ ਮੁਲਕ ਇੱਕ ਉਸ ਨਾਰਸਿਸਟ ਆਦਮੀ ਨੂੰ ਜਿਹੜਾ ਸਿਸਟਮ ਬਿਲਕੁਲ ਇਹਨਾਂ ਦੀਆਂ ਆਪਣੀਆਂ ਰਿਪੋਰਟਸ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਹੋਏ, ਜਿਹੜਾ ਰਿਪੋਰਟਰਸ ਵਿਦਆਊਟ ਬਾਰਡਰਸ ਨੇ ਇਹਨਾਂ ਦੀ ਰਿਪੋਰਟ ਕੱਢੀ ਹੈ ਕਿ 165ਵੇਂ ਨੰਬਰ ਤੇ ਰਿਪੋਰਟਰਸ ਦੇ ਲਿਹਾਜ਼ ਨਾਲ ਚਲੇ ਗਏ ਨੇ, ਔਰ ਪਿਛਲੇ ਦਿਨਾਂ ਦੇ ਵਿੱਚ ਕਿੰਨੀਆਂ ਰਿਪੋਰਟਸ ਇਸ ਦੇ ਹਵਾਲੇ ਨਾਲ ਆਈਆਂ ਨੇ, ਔਰ ਇਹ ਬਿਲਕੁਲ ਨਾਜ਼ੀ ਜਰਮਨੀ ਦੀ ਤਰਜ਼ ਦਾ ਇਹ ਮੋਦੀ ਹੈ। ਔਰ ਸਾਡਾ ਇਹ ਫਰਜ਼ ਬਣਦਾ ਹੈ ਕਿ ਇੰਨੀ ਵੱਡੀ ਗਿਣਤੀ 'ਚ ਵਾਈਟ ਹਾਊਸ ਦੇ ਬਾਹਰ ਇਕੱਠ ਹੋਏ ਤਾਂ ਕਿ ਅਮਰੀਕਾ ਦੇ ਲਾਅ ਮੇਕਰਸ, ਓਪੀਨੀਅਨ ਮੇਕਰਸ, ਡਿਸੀਜਨ ਮੇਕਰਸ ਨੂੰ ਮੈਸੇਜ ਆਏ ਕਿ ਜੋ ਕੰਮ ਤੁਸੀਂ 1930s ਦੇ ਵਿੱਚ ਕਰ ਰਹੇ ਸੀ, ਉਦੋਂ ਪ੍ਰੈਜ਼ੀਡੈਂਟ ਰੂਜ਼ਵੈਲਟ ਸੀ, ਦੱਸਿਆ ਜਾ ਰਿਹਾ ਸੀ ਇੱਥੇ ਯਹੂਦੀਆਂ ਦੇ ਡੈਲੀਗੇਸ਼ਨ ਮਿਲਦੇ ਸੀ ਕਿ ਜੀ ਨਾਜ਼ੀ ਕੀ ਕਰ ਰਹੇ ਨੇ, ਪਰ ਅੱਗੋਂ ਕਿਹਾ ਜਾਂਦਾ ਸੀ ਜੀ ਉੱਥੇ ਤਾਂ ਬਹੁਤ ਤਰੱਕੀ ਹੋ ਰਹੀ ਹੈ, ਗੱਡੀਆਂ ਬੜੇ ਟਾਈਮ ਤੇ ਚੱਲਦੀਆਂ ਨੇ, ਮਾਰਕੀਟਸ ਭਰੀਆਂ ਹੋਈਆਂ, ਜਰਮਨ ਬੜੀ ਤਰੱਕੀ ਕਰ ਰਹੇ ਨੇ। ਤੇ ਜਦੋਂ ਸੈਕੰਡ ਵਰਲਡ ਵਾਰ ਖਤਮ ਹੋਇਆ 6 ਮਿਲੀਅਨ ਯਹੂਦੀ, ਜਿਪਸੀ, ਫਿਜ਼ੀਕਲੀ ਹੈਂਡੀਕੈਪ, ਕੈਥੋਲਿਕਸ ਇਹਨਾਂ ਸਾਰਿਆਂ ਦੇ ਮਾਰਨ ਦੀ ਗੱਲ ਹੋਈ ਤੇ ਕਿਹਾ ਗਿਆ ਨੈਵਰ ਅਗੇਨ, ਨੈਵਰ ਅਗੇਨ। ਅੱਜ ਉਹੀ ਨਾਜ਼ੀ ਤਰਜ਼ ਦਾ ਮੋਦੀ, ਉਹੀ ਹਿੰਦੁਸਤਾਨ ਦੀ ਆਈਡੀਓਲੋਜੀ 1 ਬਿਲੀਅਨ 500 ਮਿਲੀਅਨ ਲੋਕਾਂ ਨੂੰ ਉਸ ਪਾਸੇ ਵੱਲ ਧੱਕ ਰਹੀ ਹੈ। ਇਹ ਮੈਸੇਜ ਸਾਡਾ ਦੇਣਾ ਬਣਦਾ ਹੈ। ਸਤਿਗੁਰੂ ਰਹਿਮਤ ਕਰਨ, ਗੁਰੂ ਕਲਗੀਧਰ ਪਾਤਸ਼ਾਹ ਦਾ ਇਕਰਾਰਨਾਮਾ ਹੈ ਪੰਥ ਦੇ ਨਾਲ, ਪੰਥ ਖਾਲਸਾ ਖੇਤੀ ਮੇਰੀ, ਹਉ ਸੰਭਾਲ ਕਰੋ ਤਿਸ ਕੇਰੀ। ਗੁਰੂ ਨੇ ਸਾਨੂੰ ਬੇਘਰੇ ਨਹੀਂ ਰਹਿਣ ਦੇਣਾ। ਅਸੀਂ ਹੀ ਈਮਾਨ ਦੇ ਨਾਲ ਸਤਿਗੁਰੂ ਤੇ ਭਰੋਸਾ ਆਸਰਾ ਰੱਖ ਕੇ ਇਸ ਗੱਲ ਲਈ ਵਚਨਬੱਧ ਹੋਈਏ ਕਿ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਲਿਬਰੇਟ ਕਰਵਾਉਣਾ ਹੀ ਕਰਵਾਉਣਾ ਹੈ। ਇਹੀ ਸਾਡੀ ਡੈਸਟਨੀ ਹੈ, ਇਹੀ ਸਾਡਾ ਪ੍ਰੈਜ਼ੈਂਟ ਹੈ, ਇਹੀ ਸਾਡਾ ਮਿਸ਼ਨ ਹੈ, ਔਰ ਇਹੀ ਸਾਡੀ ਸਾਰੇ ਹੀ ਜਿੰਨੇ ਬਿਮਾਰੀ ਦੇ ਸਿੰਪਟਮਸ ਨੇ ਉਹਨਾਂ ਦਾ ਐਂਡ ਕਰਨ ਲਈ ਇਹੀ ਬਿਮਾਰੀ ਨੂੰ ਜੜੋਂ ਕੱਢਣਾ ਹੈ। ਆਓ 5 ਬੁਲੰਦ ਨਾਰੇ ਖਾਲਿਸਤਾਨ ਦੇ। TV 84 ਤੇ ਪ੍ਰੋਗਰਾਮ ਲਾਈਵ ਜਾ ਰਿਹਾ ਹੈ, ਲੱਖਾਂ ਲੋਕਾਂ ਤੱਕ ਪਹੁੰਚਦਾ ਹੈ, ਔਰ ਇਹ ਮੈਸੇਜ ਜਾਣਾ ਚਾਹੀਦਾ ਹੈ ਕਿ ਦੁਨੀਆ 'ਚ ਜਿੱਥੇ ਵੀ ਸਿੱਖ ਇਕੱਠੇ ਹੁੰਦੇ ਨੇ ਉਹਨਾਂ ਦਾ ਇੱਕੋ ਹੀ ਫੋਕਸ ਹੈ ਕਿ ਅਸੀਂ ਆਪਣਾ ਰਾਜ ਭਾਗ, ਆਪਣਾ ਗਵਾਚੀ ਸੋਵਰਨਟੀ ਜਿਹੜੀ 1849 ਲਾਹੌਰ 'ਚ ਪਰਮਜੀਤ ਸਿੰਘ ਪੰਜਵੜ ਉਸੇ ਲਾਹੌਰ ਸ਼ਹਿਰ ਦੇ ਵਿੱਚ ਸ਼ਹੀਦ ਕੀਤੇ ਜਾਂਦੇ ਨੇ ਜਿਸ ਲਾਹੌਰ ਦੇ ਅੰਦਰ ਸਾਡਾ ਸ਼ਾਹੀ ਤਖਤ ਸੀ। ਅਜੇ ਕੁਝ ਸਮਾਂ ਪਹਿਲਾਂ ਹੀ ਕਿਵੇਂ ਜਿਨ੍ਹਾਂ ਨੂੰ PhD ਕਰਕੇ ਜਾਣਿਆ ਜਾਂਦਾ ਸੀ ਵੀਰ ਹੈਪੀ, ਉਹ ਵੀ ਉਸ ਲਾਹੌਰ ਦੇ ਵਿੱਚ ਸ਼ਹੀਦ ਕੀਤੇ ਜਾਂਦੇ ਨੇ। ਇਹੀ ਸੋਵਰਨਿਟੀ ਹੋਣ ਤੇ ਸੋਵਰਨਿਟੀ ਗਵਾਚਣ ਦੇ ਵਿੱਚ ਫਰਕ ਹੁੰਦਾ ਹੈ। ਆਓ 5 ਬੁਲੰਦ ਨਾਰੇ। ਅਕਾਲ ਤਖਤ ਤੋਂ ਆਈ ਆਵਾਜ਼, 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 ਅਕਾਲ ਤਖਤ ਤੋਂ ਆਈ ਆਵਾਜ਼। ਕਿਸੇ ਵੀ ਭੁੱਲ ਚੁੱਕ ਲਈ ਮੁਆਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਪ ਜੀ ਨਾਲ ਵਿਚਾਰਾਂ ਸਾਂਝੀਆਂ ਕਰ ਰਹੇ ਸੀ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਜੀ। ਆਪ ਜੀ ਵਾਸ਼ਿੰਗਟਨ DC ਤੋਂ ਉਚੇਚੇ ਤੌਰ ਤੋਂ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਬਣੇ ਹੋ, ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਮੈਂ ਬੇਨਤੀ ਕਰਦਾ ਹਾਂ ਕੁਝ ਸਿੰਘਾਂ ਨੂੰ, ਭਾਈ ਸਾਹਿਬ ਭਾਈ ਬਖਸ਼ੀਸ਼ ਸਿੰਘ ਜੀ ਮੁੱਦਲ, ਭਾਈ ਗੁਰਜੀਤ ਸਿੰਘ ਗਲੈਨ ਰੌਕ,
ਭਾਈ ਇੰਦਰਜੀਤ ਸਿੰਘ ਜੀ ਦਸ਼ਮੇਸ਼ ਦਰਬਾਰ, ਭਾਈ ਕੇਵਲ ਸਿੰਘ ਜੀ ਸਿੰਘ ਸਭਾ, ਭਾਈ ਬਲਦੇਵ ਸਿੰਘ ਜੀ ਪਰਮਾਰ, ਭਾਈ ਬਲਾਕਾ ਸਿੰਘ ਜੀ ਨਿਊਯਾਰਕ। ਮੈਂ ਆਪ ਸਿੰਘਾਂ ਨੂੰ ਬੇਨਤੀ ਕਰਦਾ ਹਾਂ ਕਿ ਆਪ ਜੀ ਸਟੇਜ ਤੇ ਆਓ ਤਾਂ ਕਿ ਅਸੀਂ ਡਾਕਟਰ ਸਾਹਿਬ ਨੂੰ ਸਨਮਾਨਿਤ ਕਰ ਸਕੀਏ। ਮੈਂ ਇੱਕ ਵਾਰ ਫੇਰ ਰਿਪੀਟ ਕਰਦਾ ਹਾਂ, ਭਾਈ ਬਖਸ਼ੀਸ਼ ਸਿੰਘ ਜੀ ਜਰਸੀ ਸਿਟੀ ਤੋਂ, ਭਾਈ ਗੁਰਜੀਤ ਸਿੰਘ ਜੀ ਗਲੈਨ ਰੌਕ ਤੋਂ, ਭਾਈ ਇੰਦਰਜੀਤ ਸਿੰਘ ਜੀ ਦਸ਼ਮੇਸ਼ ਦਰਬਾਰ, ਭਾਈ ਕੇਵਲ ਸਿੰਘ ਸਿੰਘ ਸਭਾ, ਭਾਈ ਬਲਦੇਵ ਸਿੰਘ ਜੀ ਪਰਮਾਰ, ਭਾਈ ਬਲਾਕਾ ਸਿੰਘ ਜੀ ਨਿਊਯਾਰਕ ਤੋਂ। ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ। ਸੋ ਭਾਈ ਸਾਹਿਬ ਜੀ ਹੋਰਾਂ ਦਾ ਇੱਕ ਵਾਰ ਫੇਰ ਬਹੁਤ ਬਹੁਤ ਧੰਨਵਾਦ। ਮੌਸਮ ਖਰਾਬ ਸੀ ਪਰ ਫੇਰ ਵੀ ਦੂਰੋਂ ਤੁਰ ਕੇ ਚੱਲ ਕੇ ਇਹ ਵਾਸ਼ਿੰਗਟਨ ਡੀਸੀ ਤੋਂ ਇਸ ਨਗਰ ਕੀਰਤਨ ਦੇ ਵਿੱਚ ਪਹੁੰਚੇ ਨੇ, ਆਪਣੀ ਵਿਚਾਰਾਂ ਸਾਂਝੀਆਂ ਕੀਤੀਆਂ ਨੇ। ਸੋ ਮੈਂ ਹੁਣ ਬੇਨਤੀ ਕਰਦਾ ਹਾਂ ਦਸ਼ਮੇਸ਼ ਦਰਬਾਰ ਦੇ ਮੁੱਖ ਸੇਵਾਦਾਰ ਭਾਈ ਇੰਦਰਜੀਤ ਸਿੰਘ ਜੀ ਨੂੰ ਕਿ ਉਹ ਸੰਗਤਾਂ ਨਾਲ 2 ਮਿੰਟਾਂ ਲਈ ਰੂਬਰੂ ਹੋਣ। ਭਾਈ ਇੰਦਰਜੀਤ ਸਿੰਘ ਜੀ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 15ਵੀਂ ਸਿੱਖ ਡੇ ਪਰੇਡ ਅਤੇ ਖਾਲਸਾ ਸਾਜਨਾ ਦਿਵਸ ਦੀਆਂ ਤੁਹਾਨੂੰ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ। ਤੁਸੀਂ ਸਾਰੇ ਗੁਰੂ ਨੂੰ ਪਿਆਰ ਕਰਨ ਵਾਲੇ ਦੂਰੋਂ ਨੇੜਿਓਂ ਚੱਲ ਕੇ ਆਏ, ਤੁਹਾਡਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਅਤੇ ਬਹੁਤ ਬਹੁਤ ਜੀ ਆਇਆਂ ਨੂੰ। ਮੈਂ ਸਾਰੇ ਬੁਲਾਰਿਆਂ ਦਾ ਜਿੰਨੇ ਵੀ ਬੋਲ ਕੇ ਗਏ ਆ ਪੂਰੇ ਤਹਿ ਦਿਲ ਤੋਂ ਧੰਨਵਾਦ ਕਰਦਾ ਤੇ ਗੁਰਦੁਆਰਾ ਦਸ਼ਮੇਸ਼ ਦਰਬਾਰ ਦੀ ਸਮੁੱਚੀ ਕਮੇਟੀ ਵੱਲੋਂ ਸਾਰੀ ਸੰਗਤ ਦਾ ਤੇ ਸਾਰੇ ਬੁਲਾਰਿਆਂ ਦਾ, ਖਾਸ ਕਰਕੇ ਜਿਹੜੇ ਫੂਡ ਲਾ ਕੇ ਬੈਠੇ ਆ ਮੇਰੇ ਸੱਜਣ ਦੋਸਤ, ਸਾਰੇ ਜਿੰਨੇ ਵੀ ਫੂਡ ਦੇ ਸਟਾਲ ਹਨ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ, ਮੌਸਮ ਬਹੁਤ ਖਰਾਬ ਸੀ ਤੇ ਇਹਨਾਂ ਹੀ ਸ਼ਬਦਾਂ ਦੇ ਨਾਲ ਮੈਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।